ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਸ। ਮੈਂ ਤੁਹਾਡੀ ਹੋਸਟ ਨੀਲਮ ਕੋਟਮੈਨ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 8 ਅਪ੍ਰੈਲ 2026 26 ਚੇਤਨਾ ਨਕਸ਼ੇ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਆਂ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਾਥ ਕਰਨ ਲਈ ਕਿਹਾ ਹੈ ਔਰ ਨਾਲ ਹੀ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਗਬੰਦੀ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਅਮਰੀਕਾ ਤੇ ਪਾਕਿਸਤਾਨ ਵਿੱਚ 24 ਘੰਟੇ ਪਹਿਲਾਂ ਹੋਈ ਜੰਗਬੰਦੀ ਨੂੰ ਤੋੜਨ ਲਈ ਇਜ਼ਰਾਈਲ ਵੱਲੋਂ ਲਿਬਨਾਨ ਤੇ ਜਿਹੜਾ ਬੜਾ ਘਾਤਕ ਜਿਹੜਾ ਹਮਲਾ ਕੀਤਾ ਗਿਆ। ਸੋ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੰਗਬੰਦੀ ਸਮਝੌਤੇ ਵਿੱਚ ਲਿਬਨਾਨ ਸ਼ਾਮਲ ਨਹੀਂ ਹੈ। ਈਰਾਨ ਵੱਲੋਂ ਮੋੜਵੀਂ ਧਮਕੀ ਦਿੱਤੀ ਗਈ ਹੈ ਜੇ ਇਜ਼ਰਾਈਲ ਵੱਲੋਂ ਲਿਬਨਾਨ ਤੇ ਹਮਲੇ ਬੰਦ ਨਹੀਂ ਕੀਤੇ ਜਾਂਦੇ ਤਾਂ ਜੰਗਬੰਦੀ ਜਿਹੜੀ ਹੈ ਖਤਮ ਵੀ ਹੋ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਨਿਊਯਾਰਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੰਤ ਪ੍ਰੇਮ ਸਿੰਘ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਖਾਲਸਾ ਪੰਥ ਦੀ, ਜਿੱਥੇ ਉਹਨਾਂ ਨੇ ਧਾਰਮਿਕ ਤੌਰ 'ਤੇ ਬਹੁਤ ਜ਼ਿਆਦਾ ਅੰਮ੍ਰਿਤ ਸੰਚਾਰ ਔਰ ਸਿੱਖੀ ਦੇ ਨਾਲ ਜੋੜਨ ਦੀ ਮੁਹਿੰਮ ਜਿਹੜੀ ਹੈ ਉਹ ਚਲਾਈ। ਉੱਥੇ ਉਹ ਸਿਆਸੀ ਤੌਰ 'ਤੇ ਵੀ ਪੂਰੀ ਤਰ੍ਹਾਂ ਜਾਗਰੂਕ ਸਨ। 1930 ਦੇ ਵਿੱਚ ਅਕਾਲੀ ਦਲ ਵੱਲੋਂ ਉਹ MLA ਵੀ ਬਣੇ ਔਰ 47 ਤੋਂ ਬਾਅਦ ਜਿਹੜਾ ਭਾਈਚਾਰਾ ਬੜੀ ਬੁਰੀ ਤਰ੍ਹਾਂ ਪਛੜਿਆ ਹੋਇਆ ਔਰ ਸੀ ਉਹਨਾਂ ਨੇ ਕਿਵੇਂ ਇੱਧਰਲੇ ਪੰਜਾਬ ਦੇ ਵਿੱਚ ਖਾਸ ਥਾਵਾਂ ਦੇ ਉੱਤੇ ਇੱਕ ਥਾਂ 'ਤੇ ਇਕੱਠੇ ਤੌਰ 'ਤੇ ਵਸਾਇਆ ਵੀ। ਉਹਨਾਂ ਦੀ ਜਿਹੜੀ ਹੈ ਉਹ ਸਿਆਸੀ ਤਾਕਤ ਵੀ ਬਣੀ ਔਰ ਸਭ ਤੋਂ ਵੱਡੀ ਗੱਲ ਫਿਰ ਸਿੱਖੀ ਦੇ ਨਾਲ ਨਾਲ ਐਜੂਕੇਸ਼ਨ ਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਦੇ ਨਾਂ ਦੇ ਉੱਤੇ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਲੁਬਾਣਾ ਭਾਈਚਾਰੇ ਨੂੰ ਬਹੁਤ ਜਿਹੜਾ ਉਹ ਅੱਗੇ ਖੜਿਆ ਔਰ ਦੁਨੀਆ ਭਰ ਦੇ ਵਿੱਚ ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਤਿਹਾਸਕ ਤੌਰ 'ਤੇ ਜਦੋਂ ਅਸੀਂ ਬਾਬਾ ਮੱਖਣ ਸ਼ਾਹ ਲੁਬਾਣਾ ਔਰ ਲੱਖੀ ਸ਼ਾਹ ਵਣਜਾਰਾ ਇਹਨਾਂ ਦਾ ਜ਼ਿਕਰ ਕਰਦੇ ਹਾਂ ਇਤਿਹਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਸ ਭਾਈਚਾਰੇ ਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਬਾ ਪ੍ਰੇਮ ਸਿੰਘ ਇੱਕ ਉਸ ਪੈਟਰਨ ਸੇਂਟ ਵਾਂਗ ਨੇ ਜਿਨ੍ਹਾਂ ਨੇ ਸਿੱਖੀ ਦੀਆਂ ਜਿਹੜੀਆਂ ਜੜ੍ਹਾਂ ਵੀ ਮਜ਼ਬੂਤ ਕੀਤੀਆਂ ਔਰ ਉਸ ਦੇ ਨਾਲ ਨਾਲ ਜਿਹੜਾ ਐਜੂਕੇਸ਼ਨ ਔਰ ਆਰਥਿਕ ਪ੍ਰੋਗਰੈਸ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਹੈ ਉਹਨਾਂ ਦੀ ਕੰਟਰੀਬਿਊਸ਼ਨ ਹੈ। ਔਰ ਸਾਨੂੰ ਜਿਹੜੇ ਸਾਡੇ ਵੀਰ ਇਸ ਸੁਸਾਇਟੀ ਦੇ ਨਿਊਯਾਰਕ ਦੇ ਵਿੱਚ ਮੈਂਬਰ ਨੇ, ਪ੍ਰਮੁੱਖ ਤੌਰ 'ਤੇ ਆਗੂ ਨੇ, ਉਹਨਾਂ ਦੇ ਵਿੱਚ ਭਾਈ ਕੁਲਵੰਤ ਸਿੰਘ ਮਿਆਣੀ ਜਿਹੜੇ ਲਗਭਗ 4 ਦਹਾਕਿਆਂ ਤੋਂ ਹੀ ਸਾਡੇ ਖਾਲਿਸਤਾਨ ਦੇ ਸਫ਼ਰ ਦੇ ਪਾਂਧੀ ਵੀ ਨੇ। ਇਸੇ ਤਰ੍ਹਾਂ ਸਰ ਰਛਪਾਲ ਸਿੰਘ ਪ੍ਰਧਾਨ ਨੇ ਇਸ ਸੁਸਾਇਟੀ ਦੇ, ਸਰ ਹਰਜੀਤ ਸਿੰਘ ਜਿਹੜੇ ਨੇ ਉਹ
ਪ੍ਰਮੁੱਖ ਮੈਂਬਰਾਂ 'ਚੋਂ ਨੇ ਕਸ਼ਮੀਰ ਸਿੰਘ ਐਡਵੋਕੇਟ, ਮਾਸਟਰ ਹਰਦੇਵ ਸਿੰਘ, ਚੇਤਨ ਸਿੰਘ ਚੇਅਰਮੈਨ ਨੇ, ਮਹਿੰਦਰ ਸਿੰਘ ਫਿਰੋਜ਼ ਸੈਕਟਰੀ ਨੇ ਔਰ ਮਾਸਟਰ ਨੌਰੰਗ ਸਿੰਘ ਇਹਨਾਂ ਦੇ ਪ੍ਰਮੁੱਖ ਆਗੂਆਂ 'ਚੋਂ ਨੇ। ਔਰ ਇਹ ਹਮੇਸ਼ਾ ਹੀ ਕਿਉਂਕਿ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਔਰ ਵੈਸੇ ਵੀ ਬਾਬਾ ਮੱਖਣ ਸ਼ਾਹ ਲੁਬਾਣਾ ਮੈਨੇਜਮੈਂਟ ਸ਼ੁਰੂ ਤੋਂ ਹੀ ਸਾਡੇ ਨਾਲ ਸਨੇਹ ਵੀ ਕਰਦੇ ਰਹੇ ਨੇ। ਡਾਕਟਰ ਰਣਜੀਤ ਸਿੰਘ ਜਿਹੜੇ ਸਿਧਾਂਤਕ ਤੌਰ ਤੇ ਹਮੇਸ਼ਾ ਠੀਕ ਧਿਰ ਨਾਲ ਖਲੋਣ ਵਾਲੇ ਸਨ, ਉਹ ਵੀ ਇੱਕ ਪੂਰੀ ਤਰ੍ਹਾਂ, ਜਿੱਥੇ ਵੀਰ ਕੁਲਵੰਤ ਸਿੰਘ ਮਿਆਣੀ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰਦੇ ਨੇ, ਉੱਥੇ ਪੰਥਕ ਪਲੇਟਫਾਰਮ ਤੋਂ ਵੀ ਸੰਤ ਬਾਬਾ ਪ੍ਰੇਮ ਸਿੰਘ ਸੁਸਾਇਟੀ ਦਾ ਯੋਗਦਾਨ ਬੜਾ ਯੂਨੀਕ ਹੈ। ਸੋ ਅਸੀਂ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਦਾ ਪ੍ਰੋਗਰਾਮ ਜਿਹੜਾ ਜ਼ਾਹਰ ਹੈ ਕਿ ਜਦੋਂ ਅਸੀਂ ਕੀਤਾ ਉਦੋਂ ਤੱਕ ਉਹੀ ਵਕਤ ਸੀ ਜਦੋਂ ਕਿ ਜੰਗਬੰਦੀ ਦਾ ਐਲਾਨ ਹੋਇਆ 2 ਹਫ਼ਤੇ ਦੇ ਲਈ ਸੀਜ਼ਫਾਇਰ, ਔਰ 10 ਅਪ੍ਰੈਲ ਤੋਂ ਇਸਲਾਮਾਬਾਦ ਦੇ ਵਿੱਚ, ਜਿਸ ਨੂੰ ਇਸਲਾਮਾਬਾਦ ਡਾਇਲੋਗ ਦਾ ਨਾਂ ਦਿੱਤਾ ਗਿਆ, ਉਸ ਦੇ ਵਿੱਚ ਅਮਰੀਕਾ ਔਰ ਈਰਾਨ ਦੇ ਨੁਮਾਇੰਦਿਆਂ ਵਿਚਾਲੇ ਪਾਕਿਸਤਾਨ ਜਿਹੜਾ ਮੁੱਖ ਤੌਰ 'ਤੇ ਵਿਚੋਲਗੀ ਕਰਨ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਹਾਲਾਂ ਉਹਨਾਂ ਦੇ ਨਾਲ ਇਜਿਪਟ ਵੀ ਔਰ ਤੁਰਕੀ ਦਾ ਵੀ ਰੋਲ ਹੈ, ਕੰਸਲਟੇਸ਼ਨ ਸਾਊਦੀ ਅਰੇਬੀਆ ਔਰ ਬਾਕੀ ਜਿਹੜੀਆਂ ਖਾੜੀ ਸਟੇਟਾਂ ਨੇ ਉਹਨਾਂ ਦੇ ਨਾਲ, ਗਲਫ ਸਟੇਟਸ ਦੇ ਨਾਲ ਵੀ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕੱਲ੍ਹ ਸ਼ਾਮ ਜਦੋਂ ਕਿ ਇਹ ਜੰਗਬੰਦੀ ਦਾ ਐਲਾਨ ਹੁੰਦਾ ਹੈ, ਦੁਨੀਆ ਨੇ ਸੁੱਖ ਦਾ ਸਾਹ ਲਿਆ। ਆਇਲ ਪ੍ਰਾਈਸਿਸ ਵੀ ਥੱਲੇ ਬਹੁਤ ਡਿੱਗੀਆਂ, ਸਟਾਕ ਮਾਰਕੀਟ, ਸ਼ੇਅਰ ਮਾਰਕੀਟਸ ਦੁਨੀਆ ਦੇ ਵਿੱਚ ਗਈਆਂ, ਉਛਾਲ ਆਇਆ। ਔਰ ਇਹ ਸਾਰੇ 'ਚ ਇੱਕ ਹੋਪ ਵੀ ਜਗੀ ਕਿਉਂਕਿ ਦੋਨੋਂ ਪਾਸਿਓਂ ਹੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਵੀ, ਜਿਹੜਾ ਕਿ ਵੀਕਐਂਡ ਤੱਕ ਅਸੀਂ ਦੇਖਦੇ ਹਾਂ ਔਰ ਈਵਨ ਉਸ ਤੋਂ ਇੱਕ ਦਿਨ ਬਾਅਦ ਤੱਕ ਉਹਨਾਂ ਦਾ ਜਿਹੜਾ ਬਿਆਨੀਆ ਸੀ ਉਹ ਤਾਂ ਟੋਟਲ ਤਬਾਹੀ, ਸਿਵਲਾਈਜੇਸ਼ਨ ਦੀ ਸਫਾਈ, ਹਸਤੀ ਤੋਂ ਮਿਟਾ ਦੇਣਾ, ਸਟੋਨ ਏਜ ਤੱਕ ਲੈ ਜਾਣਾ, ਇਹ ਸੀ। ਲੇਕਿਨ ਮੈਂ ਸਮਝਦਾ ਕਿ ਭਾਈ ਇਸ ਜੰਗਬੰਦੀ ਨਾਲ, ਜਿੱਥੇ ਉਹਨਾਂ ਵੱਲੋਂ ਵੀ ਇਹ ਇਜ਼ਹਾਰ ਕੀਤਾ ਗਿਆ ਲਿਖਤ ਦੇ ਵਿੱਚ ਕਿ ਵੀ ਜਿਹੜਾ ਈਰਾਨ ਨੇ 10 ਨੁਕਾਤੀ ਆਪਣਾ ਏਜੰਡਾ ਜਾਂ ਫਾਰਮੂਲਾ ਦਿੱਤਾ ਹੈ, ਉਹ ਬੇਸਿਸ ਬਣ ਸਕਦਾ ਗੱਲਬਾਤ ਦਾ। ਔਰ ਉਸ ਦੀਆਂ ਪ੍ਰਮੁੱਖ ਸ਼ਰਤਾਂ ਤੋਂ ਜਦੋਂ ਤੁਸੀਂ ਉਸ ਸਾਰੇ ਡਰਾਫਟ ਨੂੰ, ਜਦੋਂ ਜੰਗਬੰਦੀ ਦੇ ਨਾਲ, ਕਿਉਂਕਿ ਅਜੇ ਬੇਸਿਕਲੀ ਜਿਹੜਾ ਅਮਨ ਸਮਝੌਤਾ ਤਾਂ ਹੋਣਾ, ਇਹ ਟੈਂਪਰੇਰੀ ਜੰਗਬੰਦੀ ਹੈ, ਪਰ ਉਹਦੇ ਜਿਹੜੇ ਮੁੱਢਲੇ ਡਰਾਫਟ ਤੋਂ ਜੇ ਤੁਸੀਂ ਬਹੁਤ ਵਕੀਲਾਂ ਵਾਲੀਆਂ ਜਿਹੜੀਆਂ ਨੇ ਉਹ ਵਾਲ ਦੀ ਖੱਲ ਲਾਉਣ ਵਾਲੀ ਗੱਲ ਨਾ ਕਰੋ, ਤਾਂ ਇਹ ਸਮਝ ਆ ਰਹੀ ਸੀ ਕਿ ਵੀ ਇਸ ਸਾਰੇ ਦੇ ਵਿੱਚ ਇਹ ਇੱਕ ਕੰਪੈਕਟ ਡੀਲ ਹੈ। ਕਿਉਂਕਿ ਖਾੜੀ ਦੇਸ਼ਾਂ ਦੇ ਬਿਹਾਫ ਤੇ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਸ 'ਚ ਮੈਂਸ਼ਨ ਕੀਤਾ ਸੀ, ਜਿਹਦਾ ਮਤਲਬ ਸੀ ਕਿ ਕਿਉਂਕਿ ਈਰਾਨ ਨੇ ਆਪਣੇ ਟਾਰਗੇਟ ਦੇ ਉੱਤੇ ਸਾਊਦੀ ਅਰੇਬੀਆ, UAE, ਕਤਰ ਔਰ ਇਹਨਾਂ ਸਾਰਿਆਂ ਨੂੰ ਵੀ ਲਿਆ ਹੋਇਆ ਸੀ। ਔਰ ਜ਼ਾਹਰ ਹੈ ਕਿ ਜਦੋਂ ਇਸ ਸਾਰੇ ਦੀ ਸ਼ੁਰੂਆਤ ਦੇ ਵੇਲੇ ਜਿਹੜੀ ਹਮਲਾ ਹੈ ਔਰ ਉਸ ਦੇ ਲਈ ਜਿਹੜਾ ਸਾਰਾ ਐਗਰੈਸਿਵ ਰੋਲ ਤਾਂ ਇਜ਼ਰਾਈਲ ਨੇ ਪਲੇ ਕੀਤਾ, ਔਰ ਮੁੱਢਲੇ ਭਾਵੇਂ ਕੁਝ ਵਕਤ ਬਾਅਦ ਹੀ ਜਿਹੜਾ ਨੈਤਨਯਾਹੂ ਨੇ ਵੀ ਇਹਨੂੰ ਵੈਲਕਮ ਕੀਤਾ ਸੀ। ਸੋ ਇਹ ਸਮਝਿਆ ਜਾ ਰਿਹਾ ਸੀ ਕਿ ਵੀ ਇਹ ਇੱਕ ਕੰਪਰੈਹੈਂਸਿਵ ਤਿੰਨੋਂ ਹੀ ਤਾਕਤਾਂ, ਕਿਉਂਕਿ ਅਮਰੀਕਾ ਔਰ ਇਜ਼ਰਾਈਲ ਇੱਕ ਪਾਸੇ ਸੀ, ਈਰਾਨ ਜਿਹੜਾ ਉਹ ਵਿਕਟਮ ਸੀ, ਔਰ ਕਿ ਵੀ ਇਹ ਸਮਝੌਤਾ ਜਿਹੜਾ ਹੈ ਉਸ ਦੇ ਵਿੱਚ ਆਲ ਐਕਟੀਵਿਟੀ ਵਿਲ ਸੀਜ਼ ਅੰਗਰੇਜ਼ੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬੰਦ ਕਰਨਾ। ਜਦੋਂ ਅਸੀਂ ਜੰਗਬੰਦੀ ਕਹਿੰਦੇ ਹਾਂ, ਸੀਜ਼ ਫਾਇਰ, ਕਿ ਜਿਹੜੀ ਫਾਇਰਿੰਗ ਹੈ ਜਾਂ ਦੂਜੀ ਉਹਨੂੰ ਸੀਜ਼ ਕਰ ਦੇਣਾ, ਇਸ ਤੋਂ ਹੀ ਕਈ ਸੀਜ਼ ਫਾਇਰ ਹੀ ਕਹੀ ਜਾਣਗੇ, ਪਰ ਇਹ ਸੀਜ਼ ਫਾਇਰ ਕਿ ਵੀ ਜੰਗ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਵੀ, ਔਰ ਇੱਕ ਗੱਲ ਜਿਹੜੀ ਕਿ ਬਹੁਤਿਆਂ ਨੂੰ ਹੈਰਾਨ ਕਰਨ ਵਾਲੀ ਵੀ ਸੀ ਕਿ ਜਦੋਂ ਇਹ ਗੱਲਬਾਤ ਚੱਲ ਵੀ ਰਹੀ ਸੀ ਕਿ ਅਮਰੀਕਨ ਪ੍ਰੈਜ਼ੀਡੈਂਟ ਜਾਂ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਜਾਂ ਸੈਕਟਰੀ ਆਫ ਵਾਰ ਨੇ ਇਹ ਕਿਹਾ ਸੀ ਕਿ ਜੀ ਅਸੀਂ ਇਹਨੂੰ 4-5 ਹਫ਼ਤੇ ਦੇ ਵਿੱਚ ਸਮੇਟ ਦਿਆਂਗੇ ਬਿਗਨਿੰਗ 'ਚ, ਫਿਰ ਮਿਡ ਦੇ 'ਚ ਆ ਕੇ ਕਿਹਾ ਵੀ ਅੱਧਿਓਂ ਜ਼ਿਆਦਾ ਅਸੀਂ ਹਾਸਲ ਕਰ ਲਿਆ। ਤੇ ਇੱਕ ਸਵਾਲ ਜਿਹੜਾ ਪੁੱਛਿਆ ਜਾ ਰਿਹਾ ਸੀ ਕਿ ਵੀ ਇਹ ਇਜ਼ਰਾਈਲ ਇਸ ਜੰਗ ਨੂੰ ਖਤਮ ਹੋਣ ਦੇਗਾ, ਕਿਉਂਕਿ ਉਹਦੇ ਏਜੰਡੇ ਦੇ ਉੱਤੇ ਜਾਂ ਉਹਦਾ ਤਾਂ ਇਹ ਕਹਿਣਾ ਵੀ ਈਰਾਨ ਉਹਦੇ ਲਈ ਐਗਜ਼ਿਸਟੈਂਸ਼ੀਅਲ ਥ੍ਰੈਟ ਹੈ ਔਰ ਇਸ ਲਈ ਉਹਨੂੰ ਮਿਟਾ ਦੇਣਾ, ਇਸ ਦੇ ਲਈ। ਔਰ ਇਹੀ ਕਾਰਨ ਹੈ ਅਸੀਂ ਜਦੋਂ ਹਮੇਸ਼ਾ ਇਹ ਕਿਹਾ ਵੀ ਅਮਰੀਕਾ ਦੀ ਇਹ ਜੰਗ ਨਹੀਂ ਹੈ, ਈਰਾਨ ਨੇ ਡਰੈਗ ਕੀਤਾ ਔਰ ਇਹ ਦੇਖ ਕੇ ਕਿ ਜੀ ਦੇਖੋ ਸਾਡੇ ਕੋਲ ਇਨਫੋਰਮੇਸ਼ਨ ਹੈ, ਸਾਰੇ ਇਹਨਾਂ ਦੇ ਲੀਡਰ ਜਿਹੜਾ ਅਲੀ ਖਮੀਨਾਈ ਵੀ ਔਰ IRA ਦਾ ਉਹਨਾਂ ਦਾ ਜਿਹੜਾ
ਈਰਾਨ ਰੈਵੋਲੂਸ਼ਨਰੀ ਗਾਰਡ IRG ਦਾ ਹੈੱਡ ਵੀ ਤੇ ਨੰਬਰ 2 ਵੀ 3 ਵੀ ਇੱਕੋ ਹੀ ਅਸੀਂ ਗੋਚ ਸਾਰੇ ਐਲੀਮੀਨੇਟ ਕਰ ਦੇਣੇ ਨੇ ਔਰ ਰਜੀਮ ਚੇਂਜ ਹੋਏਗਾ, ਲੋਕ ਉੱਠ ਖੜੇ ਹੋਣਗੇ ਔਰ ਸਾਡਾ ਜਿਹੜਾ ਪਾਰਟ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਘਿਰੇ ਉਸ ਸਾਰੇ ਦੇ ਵਿੱਚ ਔਰ ਉਹ ਚਾਹੁੰਦੇ ਸੀ ਵੀ ਇਸ ਤੋਂ ਨਿਕਲਿਆ ਜਾਏ ਕਿਉਂਕਿ ਇਹ ਸਾਰੇ 'ਚ ਅਸੀਂ ਲਗਾਤਾਰਤਾ ਨਾਲ ਇਹਨਾਂ 40 ਦਿਨਾਂ ਦੇ ਵਿੱਚ ਡਿਸਕਸ ਕਰਦੇ ਰਹੇ ਹਾਂ ਕਿਉਂਕਿ ਜਿਸ ਦਿਨ 28 ਫਰਵਰੀ ਨੂੰ ਇਹਦੀ ਸ਼ੁਰੂਆਤ ਹੁੰਦੀ ਹੈ ਤੇ ਬੀਤੇ ਕੱਲ ਜਿਹੜਾ ਖਤਮ ਹੋਇਆ 40 ਦਿਨਾਂ ਦਾ ਪੀਰੀਅਡ ਹੈ ਔਰ ਇਹ ਇਸ 40ਸੇ ਦੀ ਹੋਰ ਕੀ ਅਹਿਮੀਅਤ ਹੈ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪਿਛਲੇ 2 ਹਫ਼ਤੇ ਤੋਂ ਜਿਉਂ-ਜਿਉਂ ਸਾਰੇ ਜਿਹੜੇ ਹਥਿਆਰ ਨੇ ਭਾਵੇਂ ਉਹ ਜ਼ਮੀਨੀ ਤੌਰ ਦੇ ਉੱਤੇ ਫੌਜ ਉਤਾਰਨ ਦੇ ਨਾਂ ਦੀ ਗੱਲ ਸੀ ਜਾਂ ਜਿਹੜਾ ਫੀਲਡ ਆਪਰੇਸ਼ਨ ਵੀਕਐਂਡ ਦੇ ਉੱਤੇ ਹੋਇਆ ਹਾਲਾਂ ਉਹਦੇ 'ਚ ਇੱਕ ਲੈਫਟੀਨੈਂਟ ਕਰਨਲ ਨੂੰ ਰੈਸਕਿਊ ਕਰਨ ਵਾਲਾ ਅਮਰੀਕਾ ਦਾ ਜ਼ਬਰਦਸਤ ਐਕਸ਼ਨ ਸੀ ਅਮਰੀਕਾ ਪਿੱਛੇ ਹਟਣਾ ਚਾਹੁੰਦਾ ਸੋ ਇਵੇਂ ਲੱਗਦਾ ਕਿ ਵੀ ਈਵਨ ਇਸ ਗੱਲਬਾਤ 'ਚ ਜਦੋਂ ਕਿ ਇਸ ਗੱਲਬਾਤ ਨੂੰ ਮਿਸਟਰ ਕੁਸ਼ਨਰ ਜਾਂ ਜਿਹੜੇ ਉਹਨਾਂ ਦੇ ਵਿਟਕੌਫ ਇਹ ਨਹੀਂ ਸੀ ਲੀਡ ਕਰ ਰਹੇ ਕਿਉਂਕਿ ਪਹਿਲੀਆਂ 2 ਗੱਲਬਾਤ ਜਿਹੜੀਆਂ ਪਿਛਲੇ ਜੂਨ ਮਹੀਨੇ ਦੇ ਵਿੱਚ ਇਹਦੇ 'ਚ ਮਿਸਟਰ ਵਿਟਕੌਫ ਔਰ ਮਿਸਟਰ ਕੁਸ਼ਨਰ ਜਿਹੜਾ ਜਵਾਈ ਹੈ ਪ੍ਰੈਜ਼ੀਡੈਂਟ ਟਰੰਪ ਦਾ ਉਹਨਾਂ ਨੇ ਝੂਠ ਬੋਲ ਕੇ ਈਰਾਨ ਦੇ ਨਾਲ ਜਿਹੜਾ ਉਹਦੇ ਤੇ ਅਟੈਕ ਕੀਤਾ ਸੀ ਸੋ ਉਹਨਾਂ ਨੂੰ ਉਹ ਮੈਸੇਜ ਪਾਸਿੰਗ ਤਾਂ ਵਾਇਆ ਪਾਕਿਸਤਾਨ ਜਾਂ ਦੂਜੀ ਹੋ ਰਿਹਾ ਸੀ ਪਰ ਗੱਲਬਾਤ JD ਵੈਂਸ ਕਰ ਰਹੇ ਸੀ ਹੁਣ ਇਹ ਵੀ ਆ ਰਿਹਾ ਸੀ ਕਿ ਜੀ JD ਵੈਂਸ ਹੰਗਰੀ ਪਹੁੰਚ ਗਏ ਨੇ ਔਰ ਹੰਗਰੀ ਦੇ ਵਿੱਚ ਜਿਹੜਾ ਆਪੋਜੀਸ਼ਨ ਦਾ ਕੈਂਡੀਡੇਟ ਹੈ ਜਿਹਨੂੰ ਪ੍ਰੈਜ਼ੀਡੈਂਟ ਟਰੰਪ ਨੇ ਸਪੋਰਟ ਉਹਦੀ ਮਦਦ ਕਰ ਰਹੇ ਨੇ ਲੇਕਿਨ ਅੱਜ ਮੈਂ ਦੇਖ ਰਿਹਾ ਸੀ ਜਿਹੜੇ ਹੋਰ ਇਨਸਾਈਡਰ ਨੇ ਕਿ ਈਵਨ JD ਵੈਂਸ ਜਿਹੜੀ ਇਹ ਗੁਫ਼ਤਗੂ ਵੀ ਪਾਕਿਸਤਾਨ ਰਾਹੀਂ ਜਿਹੜੀ ਈਰਾਨ ਦੇ ਫੋਰਨ ਮਿਨਿਸਟਰ ਨਾਲ ਜਾਂ ਉਹਨਾਂ ਦੇ ਹੋਰ ਨਾਲ ਚੱਲ ਰਹੀ ਸੀ ਉਹਨੂੰ ਕਿਤੇ ਨਾ ਕਿਤੇ ਇਜ਼ਰਾਈਲ ਤੋਂ ਵੀ ਉਹ ਸ਼ੀਲਡ ਕਰ ਰਹੇ ਸੀ ਉਹਨਾਂ ਨੂੰ ਇਹ ਸੀ ਕਿ ਵੀ ਇਹਨੇ ਸਾਬੋਤਾਜ ਕਰ ਦੇਣਾ ਹੈ ਗੱਲਬਾਤ ਨੂੰ ਔਰ ਇਹ ਲੱਗਦਾ ਹੈ ਕਿ ਵੀ ਇਜ਼ਰਾਈਲ ਨੂੰ ਲਾਸਟ ਮਿੰਟ ਦੇ ਉੱਤੇ ਹੀ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਦੱਸਿਆ ਔਰ ਉਹਦੀ ਮਜਬੂਰੀ ਸੀ ਕਿ ਉਹਨੂੰ ਸਪੋਰਟ ਕਰਨਾ ਲੇਕਿਨ ਜਿਹੜਾ ਉਹ ਕਹਿੰਦੇ ਨੇ ਵੀ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਾ ਜਾਏ ਔਰ ਇਹ ਜਦੋਂ ਇਹ ਹੋਇਆ ਵੀ ਸਮਝੌਤਾ ਤੇ ਇੱਕ ਗੱਲ ਜਿਹੜੇ ਜਿਨ੍ਹਾਂ ਨੂੰ ਅਸੀਂ ਸ਼ੱਕੀ ਜਾਂ ਸਵਾਲ ਪੁੱਛਣ ਵਾਲੇ ਕਹਿੰਦੇ ਉਹ ਇਹ ਕਹਿ ਰਹੇ ਸੀ ਕਿ ਵਟ ਕੈਨ ਗੋ ਰੋਂਗ ਵਿਦ ਇਟ ਕੀ ਇਹ 2 ਹਫ਼ਤੇ ਸਸਟੇਨ ਕਰੇਗਾ ਜੇ 2 ਹਫ਼ਤੇ ਕਰਦਾ ਵੀ ਹੈ ਤੇ ਕੀ ਜਿਹੜੀ ਗੱਲਬਾਤ ਹੈ ਇਸਲਾਮਾਬਾਦ ਡਾਇਲੋਗ ਉਹਨੂੰ ਇਜ਼ਰਾਈਲ ਕਿਸੇ ਕੰਢੇ ਲੱਗਣ ਦੇਗਾ ਔਰ ਇਹ ਹੈ ਕਿ ਵੀ ਜੇ ਕੀ ਇਹ 2 ਹਫ਼ਤੇ ਦਾ ਟਾਈਮ ਕਿਤੇ ਇੱਕ ਡਿਸੈਪਸ਼ਨ ਤਾਂ ਨਹੀਂ ਹੈ ਜਿਵੇਂ ਪਹਿਲਾਂ 2 ਵਾਰ ਈਰਾਨ ਦੇ ਨਾਲ ਗੱਲਬਾਤ ਸ਼ੁਰੂ ਕਰਕੇ ਫਿਰ ਉਹਨੂੰ ਨਿਸ਼ਾਨਾ ਬਣਾਇਆ ਗਿਆ ਸੋ ਇਹ ਸਾਰੇ ਸਵਾਲ ਪੁੱਛੇ ਜਾ ਰਹੇ ਸੀ ਔਰ ਪਿਛਲੇ 24 ਘੰਟੇ ਬਾਅਦ ਕਿਉਂਕਿ ਅਸੀਂ ਗੱਲਬਾਤ ਕਰ ਰਹੇ ਇਜ਼ਰਾਈਲ ਨੇ ਉਹੀ ਸ਼ਰਾਰਤ ਕੀਤੀ ਹੈ ਉਹਨੇ ਇਹ ਕਹਿ ਕਿ ਜੀ ਇਸ ਸਮਝੌਤੇ 'ਚ ਲਬਨਾਨ ਇਨਕਲੂਡਡ ਨਹੀਂ ਹੈ ਸਾਡਾ ਹਮਲਾ ਲਬਨਾਨ ਤੇ ਕਿਉਂਕਿ ਮੈਜੋਰਿਟੀ ਲੋਕਾਂ ਦਾ ਫੋਕਸ ਤਾਂ ਈਰਾਨ 'ਚ ਕੀ ਹੋ ਰਿਹਾ ਜਾਂ ਈਰਾਨ ਵੱਲੋਂ ਜਿਹੜਾ ਜਵਾਬੀ ਉਹਨਾਂ ਤੇ ਗਲਫ ਸਟੇਟਸ ਦੇ ਉੱਤੇ ਅਟੈਕ ਉਹਨਾਂ ਦਾ ਕੀ ਨੁਕਸਾਨ ਹੋਇਆ ਕਿੰਨੇ ਬੰਦੇ ਮਰੇ ਉਹਨਾਂ ਦਾ ਲੇਕਿਨ ਇਸ ਸਾਰੇ ਦੀ ਆੜ ਦੇ ਵਿੱਚ ਇਜ਼ਰਾਈਲ ਨੇ ਲਬਨਾਨ 'ਚ ਹਿਜ਼ਬੁੱਲਾ ਦੇ ਉੱਤੇ ਹਮਲੇ ਦੇ ਨਾਂ ਥੱਲੇ ਫੌਜ ਵੀ ਉਤਾਰੀ ਜ਼ਮੀਨੀ ਫੌਜ ਵੀ ਹਵਾਈ ਹਮਲੇ ਵੀ ਔਰ ਇਹ ਵੀ ਕਿਹਾ ਕਿ ਜੀ ਜਿੰਨੀ ਅਸੀਂ ਜ਼ਮੀਨ ਜਿਹੜੀ ਆ ਉਹ ਕਬਜ਼ੇ 'ਚ ਕਰਾਂਗੇ ਉਹਨੂੰ ਅਸੀਂ ਛੱਡਾਂਗੇ ਨਹੀਂ ਔਰ ਪਿਛਲੇ 24 ਘੰਟੇ 'ਚ ਇਹਨਾਂ 40 ਦਿਨਾਂ 'ਚ ਸਭ ਤੋਂ ਜ਼ਿਆਦਾ ਜਿਹੜੀ ਬੰਬਾਰੀ ਉਹਨਾਂ ਦੇ ਉੱਤੇ ਹਰ ਮਿੰਟ ਦੇ ਵਿੱਚ ਕੀਤੀ ਗਈ ਸੈਂਕੜਿਆਂ ਜ਼ਖਮੀ ਨੇ ਦਰਜਨਾਂ ਮਾਰੇ ਗਏ ਨੇ ਔਰ ਨੇਤਨਯਾਹੂ ਵੱਲੋਂ ਇਹ ਕਿਹਾ ਗਿਆ ਆਪਣਾ ਮੈਸੇਜ ਕਿ ਜੀ ਇਸ ਸਮਝੌਤੇ 'ਚ ਜਿਹੜਾ ਲਬਨਾਨ ਸ਼ਾਮਲ ਨਹੀਂ ਸੀ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਟਵੀਟ ਪਹਿਲਾਂ ਸ਼ਾਹਬਾਜ਼ ਸ਼ਰੀਫ ਨੇ ਜਿਹਦੇ 'ਚ ਕਿ ਉਹਨਾਂ ਨੇ 2 ਹਫ਼ਤੇ ਦੇ ਲਈ ਪ੍ਰੈਜ਼ੀਡੈਂਟ ਟਰੰਪ ਨੂੰ ਸੀਜ਼ ਫਾਇਰ ਲਈ ਕਿਹਾ ਉਹਦੇ 'ਚ ਵੀ ਲਬਨਾਨ ਸ਼ਾਮਲ ਹੈ ਕਿ ਭਾਈ ਉਹਦੇ ਤੇ ਅਟੈਕ ਨਹੀਂ ਕੀਤਾ ਜਾਏਗਾ ਇਨੀਸ਼ੀਅਲ ਦੇ ਵੀ ਜਿਹੜਾ ਇਹਨਾਂ ਦਾ ਆਪਸੀ ਦੋਨਾਂ ਦੇ ਇਜ਼ਰਾਈਲ ਦੇ ਫੋਰਨ ਮਿਨਿਸਟਰ ਪ੍ਰੈਜ਼ੀਡੈਂਟ ਟਰੰਪ ਦਾ ਸੀ ਉਹਦੇ 'ਚ ਐਕਸਪਲਿਸਿਟ ਨਹੀਂ ਸੀ ਲੇਕਿਨ ਇਹਦੇ 'ਚ ਇੱਕ ਅੰਡਰਸਟੈਂਡੇਬਲ ਪਾਰਟ ਹੁੰਦਾ ਕਿ ਜਦੋਂ ਜੰਗਬੰਦੀ ਹੋ ਰਹੀ ਹੈ ਤੁਸੀਂ ਅਮਨ ਸਮਝੌਤੇ ਵੱਲ ਤੁਰ ਰਹੇ ਹੋ ਤਾਂ ਇਹ ਤਾਂ ਨਹੀਂ ਹੋ ਸਕਦਾ ਕਿ ਜੀ ਇਜ਼ਰਾਈਲ ਜਿਹੜਾ ਉਹ ਇੱਕ ਹਿੱਸੇ ਦੇ ਉੱਤੇ ਕਿਉਂਕਿ ਹੋਰ ਈਰਾਨ ਦਾ ਕੀ ਇੰਟਰਸਟ ਹੈ ਔਰ ਇਹ ਸਾਰੇ ਦੀ ਜੇ ਈਰਾਨ ਫਲਸਤੀਨ ਦੀ ਹਮਾਇਤ ਦੇ ਵਿੱਚ ਨਾ ਹੁੰਦਾ ਔਰ ਇਹ ਜਿਹੜੀਆਂ ਈਰਾਨ ਦੀਆਂ ਪ੍ਰੋਕਸੀਜ਼ ਨੇ ਭਾਵੇਂ ਉਹ ਹਮਾਸ ਹੈ ਜਾਂ ਹਿਜ਼ਬੁੱਲਾ ਹੈ ਜਾਂ ਹੂਤੀ ਯਮਨ ਵਾਲੇ ਨੇ
ਤੇ ਫਿਰ ਤਾਂ ਕੋਈ ਰੌਲਾ ਹੀ ਨਹੀਂ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਦੋ ਪਾਸੇ, ਔਰ ਈਰਾਨ ਨੇ ਵੀ ਜਵਾਬੀ ਇਹ ਕਿਹਾ ਕਿ ਵੀ ਜੇ ਇਹੀ ਕੰਮ ਕਰਨਾ ਹੈ ਤੇ ਫਿਰ ਸੀਜ਼ ਫਾਇਰ ਖਤਮ ਹੋ ਜਾਏਗਾ। ਹਾਲਾਂ ਇਹ ਹਮੇਸ਼ਾ ਹੁੰਦਾ ਹੈ ਵੀ ਜਦੋਂ ਸੀਜ਼ ਫਾਇਰ ਦੋ ਧਿਰਾਂ ਵੱਲੋਂ ਹੁੰਦਾ ਹੈ, ਸਾਨੂੰ ਯਾਦ ਹੈ 65 ਔਰ 71 ਦੇ ਵੇਲੇ ਵੀ ਜਦੋਂ ਭਾਰਤ ਪਾਕਿਸਤਾਨ ਪਾਰਟ ਹੋਇਆ, ਪਹਿਲੇ ਕੁਝ ਘੰਟੇ ਕਈਆਂ ਤੱਕ ਇਨਫੋਰਮੇਸ਼ਨ ਨਹੀਂ ਪਹੁੰਚਦੀ, ਕਈਆਂ ਨੂੰ ਹੁੰਦਾ ਹੈ ਕਿ ਬਈ ਜਾਂਦੀ ਬਾਹਰ ਦਾ ਮੇਵਾ ਲੈ ਜਾਓ, ਕਰ ਦਿਓ ਅਟੈਕ, ਸੁੱਟ ਲਓ ਜਹਾਜ਼ ਜਾਂ ਦੂਜੇ, ਕਿਉਂਕਿ ਉਹਦੇ ਤੇ ਕੀ ਇਤਰਾਜ਼ ਹੋਏਗਾ। ਸੋ ਹੋਪਫੁਲੀ ਅਸੀਂ ਇਹ ਦੇਖਦੇ ਹਾਂ ਕਿ ਕਿਉਂਕਿ ਜੋ ਇਜ਼ਰਾਈਲ ਵਾਲਿਆਂ ਨੇ ਕਿਹਾ, ਉਹ ਜੇਡੀ ਵੈਂਸ ਨੇ ਵੀ ਕਿਹਾ ਜੀ ਨਹੀਂ ਲਬਨਾਨ ਉਹਦਾ ਹਿੱਸਾ ਨਹੀਂ ਹੈ, ਔਰ ਨਾਲ ਦੀ ਨਾਲ ਈਰਾਨ ਨੂੰ ਕਿਹਾ ਜੀ ਉਹਨੇ ਦੇਖਣਾ ਹੈ ਵੀ ਇਹ ਫ੍ਰੈਜਲ ਸੀਜ਼ ਫਾਇਰ ਅੱਗੇ ਕਰਨਾ ਕਿ ਪਿੱਛੇ। ਹਾਲਾਂ ਇਹਨੂੰ ਅਸੀਂ ਟੈਕਟੀਕਲ ਜਾਂ ਜਿਸ ਨੂੰ ਤੁਸੀਂ ਇੱਕ ਨੈਰੇਟਿਵ ਦੀ ਲੜਾਈ ਵੀ ਕਹਿ ਸਕਦੇ ਹੋ, ਪਰ ਇਜ਼ਰਾਈਲ ਜਿਹੜਾ ਉਹ ਸਪੋਇਲਰ ਹੈ। ਹਮੇਸ਼ਾ ਇਸ ਪਿਛਲੇ ਮੁੱਦੇ ਤੇ ਵੀ ਜਿਹੜੀ ਨੈਗੋਸ਼ੀਏਸ਼ਨ ਦੋ ਥਾਵਾਂ ਦੇ ਉੱਤੇ ਚੱਲੀ, ਮਸਕਟ ਦੇ ਵਿੱਚ ਔਰ ਜਨੀਵਾ ਦੇ ਵਿੱਚ, ਔਰ ਇਹ ਸਭ ਇਨਸਾਈਡਰਸ ਦਾ ਕਹਿਣਾ ਹੈ, ਔਰ ਇਸ ਨੂੰ ਜਿਹੜਾ ਓਮਾਨ ਜੇ ਲੀਡ ਕਰ ਰਿਹਾ ਸੀ ਕਿ ਈਰਾਨ ਸਾਰੀਆਂ ਸ਼ਰਤਾਂ ਖਾਸ ਤੌਰ ਤੇ, ਕਿਉਂਕਿ ਜੇ ਅਸੀਂ ਦੇਖੀਏ ਵੀ ਮੁੱਢਲੇ ਕੀ ਰੀਜ਼ਨ ਸੀ ਜਿਹਦੇ ਤੇ ਅਮਰੀਕਾ ਜਿਹੜੀ ਆ ਉਹਦਾ ਐਨਰਿਚਡ ਯੂਰੇਨੀਅਮ ਨਾ ਹੋਏ, ਕਿ ਈਰਾਨ ਜਿਹੜਾ ਉਹ ਨਿਊਕਲੀਅਰ ਆਪਣਾ ਬੰਬ ਨਾ ਬਣਾ ਸਕੇ। ਉਸੇ ਲਈ ਈਵਨ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਯੂਨਾਈਟਿਡ ਨੇਸ਼ਨਸ ਦੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਰਾਹੀਂ ਵੀ ਈਰਾਨ ਨੇ ਮੰਨਿਆ ਸੀ, ਔਰ ਈਰਾਨ ਨੇ ਕਦੇ ਵੀ ਉਸ ਲੈਵਲ ਦਾ ਐਨਰਿਚਡ ਯੂਰੇਨੀਅਮ ਉਹਨਾਂ ਦੇ ਕੋਲ ਜਿਹੜਾ 65-60% ਦਾ ਹੈ, ਜਦੋਂ ਕਿ ਬੰਬ ਬਣਾਉਣ ਦੇ ਲਈ 90% ਜਾਂ ਦੂਸਰਾ ਚਾਹੀਦਾ, ਇਹ ਪੀਸਫੁਲ ਪਾਵਰ ਪ੍ਰੋਡਕਸ਼ਨ ਦੇ ਲਈ ਹੈ। ਔਰ ਇਸ ਨੂੰ ਈਵਨ ਅਲੀ ਖਮੀਨਾਈ ਜਿਹੜੇ 88 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਜਿਹੜਾ ਉਹ ਇੱਕੋ ਅਟੈਕ ਨਾਲ ਬਹੁਤ ਸਾਰਿਆਂ ਦੇ ਨਾਲ ਮਾਰਿਆ ਗਿਆ, ਉਹਨਾਂ ਦਾ ਧਾਰਮਿਕ ਤੌਰ ਤੇ ਮਜ਼ਹਬੀ ਤੌਰ ਤੇ ਫਤਵਾ ਵੀ ਸੀ ਕਿ ਵੀ ਇਹ ਜਿਹੜਾ ਇਹ ਜੌਹਰੀ ਹਥਿਆਰ ਹੈ ਜਿਹੜਾ ਇਹ ਨਹੀਂ ਅਸੀਂ ਬਣਾਵਾਂਗੇ। ਔਰ ਹੁਣ ਸਗੋਂ ਉਹੀ ਕ੍ਰਿਟਿਕ ਕਹਿ ਰਹੇ ਨੇ ਵੀ ਹੁਣ ਈਰਾਨ ਜਿਹੜਾ ਹੈ ਇਸ ਚੋਂ ਨਿਕਲ ਸਕਦਾ, ਆਲਰੇਡੀ ਉਹ UN ਦੀ ਜਿਹੜੀ NPT ਹੈ, ਨਾਨ ਪ੍ਰੋਲੀਫਰੇਸ਼ਨ ਟ੍ਰੀਟੀ, ਉਹਦੇ ਚੋਂ ਨਿਕਲਣ ਦੀ ਗੱਲ ਕਰਦੇ। ਪਰ ਕੁੱਲ ਮਿਲਾ ਕੇ ਜਿਹੜਾ ਸੀ ਰਜੀਮ ਚੇਂਜ, ਉਹ ਜਿਹੜਾ ਇਜ਼ਰਾਈਲ ਨੇ ਜਿਹੜਾ ਜਿਸ ਨੂੰ ਇਹ ਕਹੋ ਕਿ ਵੀ ਉਹ ਕੜਿੱਕੀ ਫਸਾਉਣ ਦੇ ਲਈ ਜਿਹੜਾ ਆਟਾ ਵਿੱਚ ਫਸਾਇਆ ਸੀ ਕੜਿੱਕੀ ਦੇ, ਕਿ ਜੀ ਇੱਕੋ ਹੱਲੇ 'ਚ ਅਸੀਂ ਸਾਰੇ ਮਾਰ ਦਿਆਂਗੇ, ਔਰ ਰਜੀਮ ਉਹ ਵੀ ਨਹੀਂ ਹੋਇਆ। ਔਰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਇੱਕ ਹੋਰ ਦੇ ਵਿੱਚ ਮੰਨਿਆ ਕਿ ਜੀ ਅਸੀਂ ਤਾਂ ਕੁਰਦਾਂ ਨੂੰ ਹਥਿਆਰ ਵੀ ਦਿੱਤੇ ਪ੍ਰੋਟੈਸਟਰਸ ਦੇ ਵਿੱਚ ਜਾਣ, ਔਰ ਦੂਜੇ ਉਹ ਤਾਂ ਹਥਿਆਰ ਉਹਨਾਂ ਨੇ ਹੀ ਰੱਖ ਲਏ। ਹੁਣ ਇਹ ਵੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਕਿਉਂਕਿ ਇਹ ਬਹੁਤ ਸਾਰਾ ਜਿਹੜਾ ਇਹ ਪਲੈਨਿੰਗ ਜਾਂ ਦੂਜਾ ਹੈ, ਔਰ ਜਿਹੜਾ ਜੇ ਅਮਰੀਕਾ ਦੀ ਉੱਥੇ ਫੌਜੀ ਸਕਸੈਸ ਬਹੁਤੀ ਨਹੀਂ ਹੋਈ, ਉਹਦਾ ਇੱਕ ਕਾਰਨ ਵੀ ਹੈ ਵੀ ਉਹ ਰਿਲਾਈ ਕਰਦੇ ਰਹੇ ਨੇ ਮੋਸਾਦ ਵੱਲੋਂ ਕਲੈਕਟ ਕੀਤੀ ਜਾਣਕਾਰੀ। ਹਾਲਾਂ ਮੋਸਾਦ ਐਂਡ CIA ਕਲੋਜ਼ ਨੈਟਵਰਕ ਹੈ, ਲੇਕਿਨ ਉਹ ਇੱਕ ਕਦਮ ਅੱਗੇ ਰਹਿੰਦੇ ਨੇ। ਉਹਨਾਂ ਨੇ ਜਿਹੜਾ ਉਹ ਅਮਰੀਕਾ ਨੂੰ ਇੱਕ ਕਿਸਮ ਦਾ ਜਿਹਨੂੰ ਯਰਗਮਾਲ ਕਿਹਾ ਜਾ ਸਕਦਾ ਹੈ, ਔਰ ਉਹ ਜਿਹੜੀ ਜ਼ੋਨਿਸਟ ਲੌਬੀ ਵਿਦਨ ਕੰਟਰੀ ਹੈ, ਔਰ ਜਿਸ ਕਿਸਮ ਦਾ ਇਹਨਾਂ ਦਾ US ਕਾਂਗਰਸ ਦੇ ਉੱਤੇ ਕੰਟਰੋਲ ਹੈ, ਇਹ ਪੈਕ ਦੇ ਰਾਹੀਂ ਇਹਨਾਂ ਦਾ ਜਿਹੜਾ ਸਾਰਾ ਉਹ ਫੰਡਿੰਗ ਔਰ ਦੂਸਰਾ ਤੀਸਰਾ ਸਾਰਾ ਸਿਸਟਮ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਹਾਲਾਂ ਜਿਹੜੀ ਪ੍ਰੈਜ਼ੀਡੈਂਟ ਟਰੰਪ ਦਾ ਲੇਟੈਸਟ ਟਵੀਟ ਹੈ ਜਾਂ ਉਹਨਾਂ ਦਾ ਸੋਸ਼ਲ ਟਰੂਥ ਪਲੇਟਫਾਰਮ ਤੇ ਹੈ, ਉਹਦੇ 'ਚ ਹੋਪ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਬਿਗ ਡੇ ਫॉर ਵਰਲਡ ਪੀਸ, Iran wants it to happen, they have had enough, likewise so has everyone else। ਇਹ ਦੋਨੋਂ ਨੂੰ ਬੈਲੈਂਸ, ਹਾਲਾਂ ਦੋਨਾਂ ਵੱਲੋਂ ਵਿਕਟਰੀ ਦਾ ਕਲੇਮ ਆਪੋ ਆਪਣੀ ਥਾਂ ਤੇ, ਔਰ ਐਨਾਲਿਸਟ ਦੱਸ ਵੀ ਰਹੇ ਨੇ ਵੀ ਵਿਕਟਰੀ ਤਾਂ ਅਲਟੀਮੇਟਲੀ ਉਹਦੇ ਕੋਲ ਹੀ ਹੁੰਦੀ ਹੈ ਜਿਹੜਾ ਗਰਾਊਂਡ ਦੇ ਉੱਤੇ ਤੁਹਾਨੂੰ ਟਰਮਸ ਡਿਕਟੇਟ ਕਰਦਾ ਹੈ, ਔਰ ਨਾ ਰਜੀਮ ਚੇਂਜ ਹੋਇਆ, ਨਾ ਯੂਰੇਨੀਅਮ ਹੱਥ ਆਇਆ, ਨਾ ਜਿਹੜਾ ਉਹ ਕੋਈ ਹੋਰ ਹੋਇਆ, ਰਾਦਰ ਈਰਾਨ ਦੀਆਂ ਟਰਮਸ ਦੇ ਉੱਤੇ ਹੀ ਜਿਹੜੀ ਹੈ ਸੀਜ਼ ਫਾਇਰ ਦੀ ਗੱਲ ਤੁਰੀ ਹੈ। ਹਾਲਾਂ ਅਮਨ ਸਮਝੌਤੇ ਤੋਂ ਬਾਅਦ ਨਜ਼ਰ ਆਏਗਾ ਵੀ ਕੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਦਾ ਸਟੇਟਸ ਵੀ ਥੱਲੇ ਗਿਆ, ਜਿਹੜਾ ਉਹ ਸਮਝਦਾ ਸੀ ਵੀ ਈਰਾਨ ਨੂੰ ਐਗਜ਼ਿਸਟੈਂਸ਼ੀਅਲ ਥ੍ਰੈਟ ਕਹਿ ਕੇ ਪਾਸੇ ਕਰਕੇ ਉਹ ਇੱਕ ਵੱਡੀ ਪਾਵਰ ਦੇ ਤੌਰ ਤੇ ਉੱਭਰੇਗਾ। ਇਸ ਦੇ ਉਲਟ ਵੈਸਟਰਨ ਏਸ਼ੀਆ ਦੇ ਵਿੱਚ ਈਰਾਨ ਇੱਕ ਪਾਵਰ ਦੇ ਤੌਰ ਤੇ ਉੱਭਰਿਆ। ਜਿਹੜਾ ਭਾਰਤ ਇਜ਼ਰਾਈਲ ਦੀ ਜਾ ਕੇ ਗੋਦ 'ਚ ਬੈਠਾ ਸੀ, ਉਹ ਸੋਚਦਾ ਸੀ ਕਿ ਇਜ਼ਰਾਈਲ ਦੀ ਮਦਦ ਦੇ ਨਾਲ ਪਾਕਿਸਤਾਨ ਨੂੰ ਨਿਊਟਰਲਾਈਜ਼ ਕਰੇਗਾ। ਉਹ ਪਾਕਿਸਤਾਨ ਇੱਕ ਗਲੋਬਲ
ਜਿਹੜਾ ਹੈ ਉਹ ਮੀਡੀਏਟਰ ਦੇ ਤੌਰ ਤੇ ਉਹਦਾ ਰੁਤਬਾ ਜਿਹੜਾ ਹੈ ਉਹ ਵਧਿਆ ਔਰ ਜਿਹੜੀ ਇਜ਼ਰਾਈਲ ਔਰ ਇਹਨਾਂ ਦੀ ਲਾਈਨ ਅਮਰੀਕਾ ਨੂੰ ਜਿਹੜਾ ਯਰਗਮਾਲ ਬਣਾ ਕੇ ਵਰਤਣ ਵਾਂਗ ਸੀ, ਪਹਿਲੀ ਵਾਰ ਹੈ ਕਿ ਖੁੱਲ੍ਹ ਕੇ ਅਮਰੀਕਾ ਦੇ ਵਿੱਚ ਉਹਨਾਂ ਦੇ ਟੱਕਰ ਕਾਰਲਸਨ ਤੋਂ ਲੈ ਕੇ ਔਰ ਕਿੰਨੇ ਹੀ ਜਿਹੜੇ ਉਹਨਾਂ ਦੇ ਲੋਕ ਨੇ ਐਨਾਲਿਸਟ ਵੀ ਔਰ ਈਵਨ ਪਾਰਲੀਮੈਂਟੇਰੀਅਨਸ ਵੀ ਹੁਣ ਆਉਣ ਵਾਲੇ ਪੀਰੀਅਡ 'ਚ ਆਉਣਗੇ ਜਿਹੜੇ ਇਜ਼ਰਾਈਲ ਦੇ ਖਿਲਾਫ ਬੋਲੇ ਨੇ, ਜਿਹੜਾ ਤੁਹਾਨੂੰ ਮਾਹੌਲ ਪਹਿਲਾਂ ਕਦੇ ਨਜ਼ਰ ਨਹੀਂ ਸੀ ਆਉਂਦਾ। ਸੋ ਪ੍ਰੈਜ਼ੀਡੈਂਟ ਟਰੰਪ ਦਾ ਕਹਿਣਾ ਹੈ ਕਿ ਵੀ the United States of America will be helping with the traffic build up in the Strait of Hormuz। ਹੁਣ ਇਸ ਜੰਗ ਤੋਂ ਪਹਿਲਾਂ 28 ਫਰਵਰੀ ਤੋਂ ਪਹਿਲਾਂ ਸਟੇਟ ਆਫ ਹਾਰਮੂਜ਼, ਜਿੱਥੋਂ ਦੁਨੀਆ ਦਾ 20% ਆਇਲ ਜਾਂਦਾ ਹੈ, ਜਿਹੜਾ ਚੋਕ ਪੁਆਇੰਟ ਹੈ ਈਰਾਨ ਦੇ ਵਿੱਚ ਪੈਂਦਾ, ਪਰ ਕਿਉਂਕਿ ਇੰਟਰਨੈਸ਼ਨਲ ਟ੍ਰੀਟੀਜ਼ ਸੀ ਇਸ ਦੇ ਥੱਲੇ ਉਹਦਾ ਕੋਈ ਫੀ ਜਾਂ ਦੂਜੀ ਤੀਜੀ ਨਹੀਂ ਸੀ ਜੋ ਸਵੇਜ਼ ਕੈਨਾਲ ਜਾਂ ਦੂਜੀਆਂ ਤੀਜੀਆਂ ਉੱਤੇ। ਲੇਕਿਨ ਹੁਣ ਸਟੇਟ ਆਫ ਹਾਰਮੂਜ਼ ਨੂੰ ਈਰਾਨ ਨੇ ਕਾਬੂ ਕਰ ਲਿਆ ਇਹਨਾਂ ਦਿਨਾਂ 'ਚ। ਜੋ ਉੱਥੋਂ ਜਾ ਰਿਹਾ ਹੈ ਉਹ ਫੀ ਵੀ ਦੇ ਰਹੇ ਨੇ, ਕੰਟਰੋਲ ਉਹਨਾਂ ਦੇ ਕੋਲ ਹੈ। ਔਰ ਅਮਰੀਕਾ ਦਾ ਇਹ ਕਹਿਣਾ ਹੈ ਕਿ ਭਾਈ ਵਿਲ ਬੀ ਹੈਲਪਿੰਗ ਵਿਦ ਦਾ ਟ੍ਰੈਫਿਕ ਬਿਲਡਅਪ। ਬਹੁਤ ਸਾਰੇ ਸ਼ਿਪ ਸੈਂਕੜਿਆਂ ਦੀ ਗਿਣਤੀ 'ਚ ਖੜੇ ਨੇ। ਉਹ ਈਰਾਨ ਨੇ ਹੁਣ ਵੀ ਜਿਹੜਾ ਹੈ, ਕਿਉਂਕਿ ਲੈਬਨਾਨ 'ਚ ਨੇ ਇਜ਼ਰਾਈਲ ਨੇ ਹਮਲਾ ਕੀਤਾ, ਉਹਨੇ ਕਿਹਾ ਵੀ ਅਜੇ ਅਸੀਂ ਨਹੀਂ ਖੋਲ ਰਹੇ ਕਿਉਂਕਿ ਅਸੀਂ ਇਹ ਦੇਖਾਂਗੇ ਕਿ ਵੀ ਇਹ ਸਮਝੌਤਾ ਅੱਗੇ ਤੁਰੇਗਾ ਕਿ ਨਹੀਂ। ਫਿਰ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ ਦੇयर ਵਿਲ ਬੀ ਲੋਟਸ ਆਫ ਪੋਜ਼ਿਟਿਵ ਐਕਸ਼ਨ, ਬਿਗ ਮਨੀ ਵਿਲ ਬੀ ਮੇਡ। ਉਹ ਇਹ ਕਹਿੰਦੇ ਨੇ ਸਟੇਟ ਆਫ ਹਾਰਮੂਜ਼ ਅਸੀਂ ਔਰ ਈਰਾਨ ਰਲ ਕੇ ਕੰਟਰੋਲ ਕਰਦੇ ਹਾਂ, ਆਪਸ 'ਚ ਵੰਡ ਲਾਂਗੇ ਪੈਸੇ ਇਕੱਠੇ ਹੋਣਗੇ। ਹਾਲਾਂਕਿ ਈਰਾਨ ਤੇ ਓਮਾਨ, ਕਿਉਂਕਿ ਜਿਹੜਾ ਗਲਫ ਹੈ ਉਹਦੇ ਦੂਜੇ ਸਿਰੇ ਤੇ ਓਮਾਨ ਹੈ, ਉਹ ਆਪਸੀ ਗੱਲਬਾਤ ਕਰ ਰਹੇ ਨੇ ਕਿਉਂਕਿ ਓਮਾਨ ਦਾ ਵੀ ਉਨਾ ਕਿ ਉਸ ਦੇ ਵਿੱਚ ਸ਼ੇਅਰ ਬਣਦਾ ਉਸ ਗਲਫ ਦੇ ਵਿੱਚ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ ਬਿਗ ਮਨੀ ਵਿਲ ਬੀ ਮੇਡ, ਈਰਾਨ ਕੈਨ ਸਟਾਰਟ ਦਾ ਰੀਕਨਸਟਰਕਸ਼ਨ ਪ੍ਰੋਸੈਸ, ਕਿ ਵੀ ਅਸੀਂ ਜਿਹੜੀ ਤਬਾਹੀ ਕਰਕੇ ਆਏ ਹਾਂ ਪੈਸੇ ਈਰਾਨ ਕੋਲ ਵੀ ਆਉਣਗੇ, ਸਾਡੇ ਕੋਲ ਵੀ ਆਉਣਗੇ, ਤੇ ਈਰਾਨ ਜਿਹੜਾ ਉਹਨੂੰ ਆਪਣਾ ਰੀਕਨਸਟਰਕਟ ਕਰੇ। ਵੀ ਵਿਲ ਬੀ ਲੋਡਿੰਗ ਅਪ ਵਿਦ ਸਪਲਾਈਜ਼ ਆਫ ਆਲ ਕਾਈਂਡਸ ਐਂਡ ਜਸਟ ਹੈਂਗਿੰਗ ਅਰਾਊਂਡ ਇਨ ਆਰਡਰ ਟੂ ਮੇਕ ਸ਼ੋਰ ਐਵਰੀਥਿੰਗ ਗੋਜ਼ ਵੈਲ। ਕਿ ਅਸੀਂ ਭਲਵਾਨੀ ਗੇੜਾ ਦਿੰਦੇ ਰਹਾਂਗੇ ਉੱਥੇ ਸਟੇਟ ਆਫ ਹਾਰਮੂਜ਼ 'ਚ ਕਿ ਵੀ ਥੋੜ੍ਹੇ ਬਹੁਤ ਪੈਸੇ ਸਾਨੂੰ ਵੀ ਦੇਈ ਜਾਓ, ਬਾਕੀ ਈਰਾਨ ਲਈ ਜਾਏ, ਵੀ ਸਾਨੂੰ ਕੀ, ਬਾਕੀ ਜਿਹੜੇ ਨੇ ਉਹ ਖਸਮਾਂ ਨੂੰ ਖਾਣ। ਆਈ ਫੀਲ ਕੌਨਫੀਡੈਂਟ ਦੈਟ ਇਟ ਵਿਲ ਵੀ ਵਹੀ ਹੋਏਗਾ, ਅਸੀਂ ਵੰਡ ਕੇ ਖਾਵਾਂਗੇ ਈਰਾਨ ਦੇ। ਕੱਲ੍ਹ ਤੱਕ ਜਿਹਨੂੰ ਤੁਸੀਂ ਸਿਵਲਾਈਜੇਸ਼ਨ ਨੂੰ ਮਿਟਾਉਣਾ ਚਾਹੁੰਦੇ ਸੀ, ਹੁਣ ਉਹਦੇ ਨਾਲ ਹਿੱਸੇਦਾਰੀ ਕਰਨ ਨੂੰ ਤਿਆਰ ਨੇ। ਜਸਟ ਲਾਈਕ ਵੀ ਆਰ ਐਕਸਪੀਰੀਐਂਸਿੰਗ ਇਨ ਦਾ US, ਦਿਸ ਕੁਡ ਬੀ ਦਾ ਗੋਲਡਨ ਏਜ ਆਫ ਦਾ ਮਿਡਲ ਈਸਟ। ਵੀ ਅਸੀਂ ਟੈਰਿਫ ਇਕੱਠੀ ਕਰ ਕਰਕੇ ਗੋਲਡਨ ਏਜ ਬਣਾ ਰਹੇ ਹਾਂ। ਹੁਣ ਈਰਾਨ ਵੀ ਮੌਜਾਂ ਕਰੇ, ਮਿਡਲ ਈਸਟ ਦੀ ਸਰਦਾਰੀ ਕਰੇ, ਸਾਡੇ ਨਾਲ ਇਹ ਹੈ ਵੀ ਥੋੜਾ ਬਹੁਤ ਵੰਡ ਕੇ ਖਾਓ ਔਰ ਪ੍ਰਭੂ ਦੇ ਗੁਣ ਗਾਓ। ਔਰ ਇਹ ਜਸਟ ਲਾਈਕ ਵੀ ਆਰ ਐਕਸਪੀਰੀਐਂਸ ਦਾ US, ਦਿਸ ਕੁਡ ਬੀ ਦਾ ਗੋਲਡਨ ਏਜ ਆਫ ਦਾ ਮਿਡਲ ਈਸਟ, ਪ੍ਰੈਜ਼ੀਡੈਂਟ ਟਰੰਪ। ਸੋ ਇਸ ਪੋਜ਼ਿਟਿਵ ਨੋਟ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਰੱਖਿਆ। ਲੇਕਿਨ ਅਸੀਂ ਜਦੋਂ ਇਹ ਦੇਖ ਰਹੇ ਹਾਂ ਕਿ ਵੀ ਇਹ ਜਿਹੜਾ ਲੈਬਨਾਨ ਦੇ ਵਿੱਚ ਇਜ਼ਰਾਈਲ ਜੋ ਕਰਤੂਤਾਂ ਕਰ ਰਿਹਾ, ਉਸ ਦੇ ਉੱਤੇ ਈਰਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ US ਮਸਟ ਚੂਜ਼ ਬਿਟਵੀਨ ਸੀਜ਼ ਫਾਇਰ ਔਰ ਵਾਰ ਵਾਇਆ ਇਜ਼ਰਾਈਲ। ਉਹਨਾਂ ਨੇ ਅਮਰੀਕਾ ਨੂੰ ਵੀ ਕਿਹਾ ਵੀ ਇਹ ਇਜ਼ਰਾਈਲ ਹਟ ਨਹੀਂ ਰਿਹਾ, ਇਹਦਾ ਮਤਲਬ ਹੈ ਕਿ ਤੁਸੀਂ ਸਿੱਧੇ ਸਾਡੇ ਨਾਲ ਜੰਗ ਨਹੀਂ ਕਰ ਰਹੇ, ਵਾਇਆ ਇਜ਼ਰਾਈਲ ਕਰ ਰਹੇ ਹੋ। ਔਰ ਜੇ ਇਵੇਂ ਹੀ ਰਿਹਾ ਤਾਂ ਫਿਰ ਇਹ ਜਿਹੜਾ ਹੈ ਇਹ ਗੱਲ ਅੱਗੇ ਤੁਰਨੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਸ਼ਹਬਾਜ਼ ਸ਼ਰੀਫ ਨੇ ਵੀ ਜਿਹੜਾ ਹਾਈਲਾਈਟ ਕੀਤਾ ਸੀ, ਉਹਦੇ 'ਚ ਇਹ ਲਿਖਿਆ ਸੀ ਕਿ ਇਹਦੇ 'ਚ ਇਨਕਲੂਡਡ ਲੈਬਨਾਨ, ਦਾ US ਮਸਟ ਚੂਜ਼ ਸੀਜ਼ ਫਾਇਰ ਔਰ ਕੰਟੀਨਿਊਡ ਵਾਰ ਵਾਇਆ ਇਜ਼ਰਾਈਲ, ਇਟ ਕੈਨ ਨਾਟ ਹੈਵ ਬੋਥ। ਕਿ ਵੀ ਤੁਸੀਂ ਦੋਵੇਂ ਨਹੀਂ ਕਰ ਸਕਦੇ, ਵੀ ਸਾਡੇ ਨਾਲ ਕਹੋ ਜੀ ਜੰਗਬੰਦੀ ਹੈ ਤੇ ਇਜ਼ਰਾਈਲ ਜਿਹੜਾ ਹੈ ਉਹ ਲੈਬਨਾਨ ਦੇ ਉੱਤੇ ਇਵੇਂ ਹੀ ਜਿਹੜਾ ਉਹ ਹਮਲਾ ਕਰਦਾ ਰਹੇ। ਕਿਉਂਕਿ ਜਿਹੜਾ ਕੱਲ੍ਹ ਇਜ਼ਰਾਈਲ ਨੇ ਪਿਛਲੀ ਰਾਤ ਹਮਲਾ ਕੀਤਾ ਬੈਰੂਤ ਦੇ ਉੱਤੇ, ਉਹਦੇ 'ਚ ਬਹੁਤ ਜ਼ਿਆਦਾ ਤਬਾਹੀ ਕੀਤੀ ਹੈ ਔਰ ਬਹੁਤ ਸਾਰੀਆਂ ਜਿਹੜੇ ਘਰ ਤਬਾਹ ਕੀਤੇ, ਸਿਵਿਲੀਅਨ ਵੀ ਉਹਨਾਂ ਨੇ ਆਪਣੇ ਨਿਸ਼ਾਨੇ 'ਤੇ ਲਏ ਹੋਏ ਨੇ। ਔਰ ਇਸ ਦੇ ਉੱਤੇ ਕਿੰਨਾ ਨੁਕਸਾਨ ਹੋਇਆ ਜਾਂ ਕੀ ਹੈ, ਉਸ ਦੇ ਉੱਤੇ ਇਹ ਅੰਦਾਜ਼ਾ ਕਿ ਸਭ ਤੋਂ ਇਹਨਾਂ 40 ਦਿਨਾਂ ਦੇ ਵਿੱਚ ਲੈਬਨਾਨ ਦੇ ਲੋਕਾਂ ਲਈ ਕਹਿਰਾਂ ਭਰੀ ਰਾਤ ਸੀ। ਬਹੁਤ ਜਿਹੜਾ ਤਬਾਹੀ ਜਿਹੜੀ ਹੈ ਉਹ 800 ਤੋਂ ਜ਼ਿਆਦਾ ਜ਼ਖਮੀ ਔਰ ਦਰਜਨਾਂ ਜਿਹੜੇ ਡੈਥ ਜਿਨ੍ਹਾਂ ਦੇ ਵਿੱਚ ਬੀਬੀਆਂ ਔਰ ਬੱਚੇ ਵੀ ਸ਼ਾਮਲ ਨੇ। ਔਰ ਇਹ ਹੁਣ ਇਹ ਸਾਰੇ ਨੂੰ ਇਹ ਦੇਖਣਾ ਹੋਏਗਾ ਕਿ ਕੀ ਇਜ਼ਰਾਈਲ ਆਪਣੇ ਨੈਫੇਰੀਅਸ ਏਜੰਡੇ ਦੇ ਵਿੱਚ ਕਾਮਯਾਬ ਹੋਏਗਾ ਕਿ ਉਹਨੂੰ ਡੀਰੇਲ ਕਰ ਸਕੇਗਾ ਕਿ ਨਹੀਂ। ਸੋ ਅਸੀਂ ਹੋਪ ਕਰਦੇ ਹਾਂ ਕਿ ਕੱਲਾ ਇਹ ਸੀਜ਼ ਫਾਇਰ ਹੀ ਹੋਲਡ ਨਹੀਂ ਕਰੇ,
ਵੀ ਉਹ ਕਰੇਗਾ ਹੀ, ਹੋਪ ਦੇ ਨਾਲ ਅਸੀਂ ਇਹ ਕਰਦੇ ਹਾਂ। ਔਰ ਸਾਡੀ ਅੱਖ ਸਭ ਦੀ ਹੁਣ ਜਿਹੜੇ ਵੀ ਦੁਨੀਆ ਦੇ ਵਿੱਚ ਦੇਖਦੇ ਨੇ ਕਿ ਵੀ ਜਿਹੜਾ ਇਸਲਾਮਾਬਾਦ ਡਾਇਲੋਗ ਜਿਹੜਾ 10 ਅਪ੍ਰੈਲ ਤੋਂ ਇਸਲਾਮਾਬਾਦ 'ਚ ਸ਼ੁਰੂ ਹੋਏਗਾ ਉਹ ਵੀ ਕਾਮਯਾਬੀ ਨਾਲ ਨਿਬੜੇ। ਔਰ ਅਸੀਂ ਡਿਸਕਸ ਕਰਾਂਗੇ ਕਿ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਸੀਜ਼ ਫਾਇਰ ਕਰਨਾ 2 ਹਫ਼ਤੇ ਲਈ ਮੰਨਿਆ, ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਭਾਈ ਜਿਹੜਾ 10 ਨੁਕਾਤੀ ਏਜੰਡਾ ਜਾਂ ਫਾਰਮੂਲਾ ਈਰਾਨ ਨੇ ਦਿੱਤਾ ਹੈ ਉਹ ਬੇਸਿਸ ਬਣ ਸਕਦਾ ਗੱਲਬਾਤ ਦਾ। ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਰੈਕਗਨੀਸ਼ਨ ਹੈ ਜੋ ਈਰਾਨ ਦਾ ਏਜੰਡਾ ਹੈ ਉਸ ਦੀ। ਸੋ ਅਸੀਂ ਇਸ ਦੇ ਉੱਤੇ ਵੀ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਗੱਲਬਾਤ ਕਰਾਂਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਆ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਨਸਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਈਰਾਨ ਵਿਚਾਲੇ ਜੰਗਬੰਦੀ ਤੋਂ ਬਾਅਦ ਹੁਣ 10 ਅਪ੍ਰੈਲ ਨੂੰ ਇਸਲਾਮਾਬਾਦ ਵਿੱਚ ਦੋਵਾਂ ਮੁਲਕਾਂ ਵਿਚਾਲੇ ਅਮਨ ਸਮਝੌਤੇ ਲਈ ਗੱਲਬਾਤ ਹੋਵੇਗੀ। ਇਸ ਨੂੰ ਇਸਲਾਮਾਬਾਦ ਡਾਇਲਾਗ ਦਾ ਨਾਂ ਦਿੱਤਾ ਗਿਆ ਹੈ ਅਤੇ ਇਸ ਗੱਲਬਾਤ ਦਾ ਆਧਾਰ ਈਰਾਨ ਵੱਲੋਂ ਪੇਸ਼ ਕੀਤਾ ਗਿਆ 10 ਨੁਕਾਤੀ ਫਾਰਮੂਲਾ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਤੁਸੀਂ ਉਤਰਦੇ ਹੋ, ਤੁਹਾਡੇ ਓਬਜੈਕਟਿਵ ਹੁੰਦੇ ਨੇ, ਨਿਸ਼ਾਨੇ ਹੁੰਦੇ ਨੇ ਕਿ ਤੁਸੀਂ ਕੀ ਹਾਸਲ ਕਰਨਾ ਜੀ। ਫਿਰ ਇੱਕ ਹਕੀਕਤ ਜਿਹੜੀ ਬੈਟਲ ਗਰਾਊਂਡ ਦੇ ਵਿੱਚ ਤੁਹਾਨੂੰ ਫੇਸ ਹੁੰਦੀ ਹੈ, ਔਰ ਅਕਸਰ ਇਹ 2 ਟਰਮਸ ਇਸਤੇਮਾਲ ਹੁੰਦੀਆਂ ਨੇ। ਕਈ ਵਾਰ ਤੁਸੀਂ 2 ਵੱਡੀਆਂ ਗਲਤੀਆਂ ਕਰਦੇ ਹੋ। ਇੱਕ, ਆਪਣੇ ਆਪ ਨੂੰ ਦੁਸ਼ਮਣ ਤੋਂ ਬਹੁਤ ਜ਼ਿਆਦਾ ਆਪਣੀ ਤਾਕਤ ਨੂੰ ਆਂਕਦੇ ਹੋ, ਤੇ ਦੂਸਰੀ ਗਲਤੀ ਹੁੰਦੀ ਹੈ ਵੀ ਤੁਸੀਂ ਬਹੁਤ ਵਾਰ ਜੇ ਆਪਣੇ ਆਪ ਨੂੰ ਠੀਕ ਵੀ ਆਂਕੋ
ਤੁਸੀਂ ਦੁਸ਼ਮਣ ਦੀ ਤਾਕਤ ਨੂੰ ਘਟਾ ਕੇ ਦੇਖਦੇ ਹੋ। ਔਰ ਕਈ ਵਾਰ ਸਡਨ ਕੁਛ ਐਸਾ ਹੁੰਦਾ ਹੈ, ਸਰਪ੍ਰਾਈਜ਼ ਐਲੀਮੈਂਟ, ਜਿਹੜਾ ਤੁਸੀਂ ਐਕਸਪੈਕਟ ਨਹੀਂ ਕਰਦੇ ਕਿ ਦੁਸ਼ਮਣ ਦੇ ਕੋਲ ਹੈ, ਔਰ ਉਹਦੇ 'ਚ ਉਹ ਗੇਮ ਚੇਂਜਰ ਬਣ ਜਾਂਦਾ ਹੈ। ਜਿਵੇਂ ਅਸੀਂ ਜਦੋਂ ਬਾਬਰ 1526 ਦੇ ਵਿੱਚ ਹਮਲਾਵਰ ਹੁੰਦਾ ਹੈ ਭਾਰਤ ਦੇ ਉੱਤੇ, ਜਿਹੜਾ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਲੋਧੀ ਪਠਾਣਾ ਦਾ ਰਾਜ ਹੈ ਦਿੱਲੀ ਦੇ ਵਿੱਚ, ਹਾਲਾਂ ਪਠਾਣਾ ਦੇ ਕੋਲ ਬਹਾਦਰੀ ਦੀ ਵੀ ਕੋਈ ਕਮੀ ਨਹੀਂ, ਫੌਜ ਵੀ ਬਹੁਤ ਵੱਡੀ ਹਾਥੀਆਂ ਦੇ ਉੱਤੇ ਔਰ ਦੂਸਰੇ ਤੀਸਰੇ, ਲੇਕਿਨ ਜਦੋਂ ਆਪਸ ਦੇ ਵਿੱਚ ਫੌਜਾਂ ਆਮੋ ਸਾਹਮਣੇ ਹੋਈਆਂ, ਹਾਥੀਆਂ ਦੇ ਸਾਹਮਣੇ ਤੇਜ਼ ਤਰਾਰ ਉਹਨਾਂ ਦੇ ਘੋੜੇ ਨੇ ਤੁਰਕਾਂ ਦੇ, ਫਿਰ ਸਭ ਤੋਂ ਵੱਡੀ ਗੱਲ ਜਿਹੜੀ ਚੀਜ਼ ਬਾਬਰ ਦੇ ਕੋਲ ਹੈ ਉਹ ਤੁਬਕ ਹੈ, ਤੋਪ ਹੈ, ਬਾਰੂਦ। ਪਹਿਲੀ ਵਾਰ ਉਸ ਖਿੱਤੇ ਦੇ ਵਿੱਚ ਬਾਰੂਦ ਨਾਲ ਧਮਾਕੇ ਦੀ ਆਵਾਜ਼ ਕਿਸੇ ਨੇ ਸੁਣੀ, ਹਾਥੀਆਂ ਨੇ ਵੀ ਨਹੀਂ ਸੀ ਸੁਣੀ ਹੋਈ, ਬੰਦਿਆਂ ਨੇ, ਹਾਥੀ ਦੌੜ ਪਏ। ਔਰ ਉਹ ਜਿਹੜਾ ਤੁਬਕ ਦਾ ਹੋਣਾ ਹੈ, ਔਰ ਇਹ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬਿਆਨਿਆ ਕਿ ਤੁਰਕ ਪਠਾਣਾ ਪਈ ਲੜਾਈ, ਇੱਕ ਪਾਸੇ ਤੁਰਕ ਨੇ ਇੱਕ ਪਾਸੇ ਪਠਾਨ ਨੇ, ਉਹਨੂੰ ਤੁਬਕ ਚਲਾਈ, ਉਹਨੂੰ ਹਸਤ ਚੜਾਈ, ਉਹ ਹਾਥੀਆਂ ਦੇ ਉੱਤੇ ਨੇ। ਸੋ ਇਹ ਜੰਗ ਦੇ ਮੈਦਾਨ 'ਚ ਹਥਿਆਰ ਦਾ ਜਿਹੜਾ ਸੁਪੀਰੀਅਰ ਹੋਣਾ ਜਾਂ ਐਸਾ ਜਿਹੜਾ ਪਹਿਲਾਂ ਨਹੀਂ ਦੇਖ, ਇਹ ਵੀ ਗੇਮ ਚੇਂਜਰ ਹੁੰਦਾ। ਥਰਡਲੀ, ਕਈ ਵਾਰ ਕੁਦਰਤ ਇੱਕਦਮ ਮੀਂਹ ਆ ਜਾਣ, ਹਨੇਰੀ ਆ ਜਾਏ, ਹੈਜ਼ਾ ਫੈਲ ਜਾਂਦਾ ਸੀ, ਫੌਜਾਂ ਜਿਹੜੀਆਂ ਨੇ ਉਹ ਬੇਦਿਲ ਹੋ ਜਾਂਦੀਆਂ ਸੀ, ਪਿੱਛੇ ਮੁੜਿਆ ਜਾਂਦਾ ਸੀ। ਕਈ ਵਾਰ ਉਹਨਾਂ ਜ਼ਮਾਨੇ ਜਿਹੜਾ ਲੜਾਈ ਲੀਡ ਕਰ ਰਿਹਾ ਹੈ ਤੁਹਾਡਾ ਸੈਨਾਪਤੀ, ਉਹ ਮਾਰਿਆ ਗਿਆ ਤੇ ਦੂਸਰਿਆਂ ਦੇ ਵਿੱਚ ਡਿਸਕਰੇਜਮੈਂਟ ਹੁੰਦੀ ਸੀ, ਫੌਜਾਂ ਜਿਹੜੀਆਂ ਨੇ ਪਿੱਛੇ ਹਟ ਜਾਂਦੀਆਂ ਸੀ। ਸੋ ਅੱਜ ਦੇ ਪੀਰੀਅਡ 'ਚ ਜਦੋਂ ਕਿ ਬਹੁਤ ਸਾਰੀਆਂ ਇੰਟੈਲੀਜੈਂਸ ਅਵੇਲੇਬਲ ਹੁੰਦੀ ਹੈ ਵੀ ਦੁਸ਼ਮਣ ਦੇ ਕੋਲ ਕੀ ਹੈ ਕੀ ਨਹੀਂ ਹੈ, ਤੁਸੀਂ ਉਹਨਾਂ ਦੇ ਵਿੱਚ ਵੀ ਆਪਣੇ ਏਜੰਟ ਫਿੱਟ ਕੀਤੇ ਹੁੰਦੇ ਨੇ। ਪਰ ਦੋ ਤਿੰਨ ਚੀਜ਼ਾਂ, ਹੁਣ ਜੂਨ 84 ਜਦੋਂ ਘੱਲੂਘਾਰਾ ਹੁੰਦਾ ਹੈ, ਭਾਰਤੀ ਫੌਜ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ ਲੈਸ ਹੋ ਕੇ ਆਉਂਦੀ ਹੈ, ਉਹਨਾਂ ਦਾ ਜਿਹੜਾ ਜਰਨੈਲ ਹੈ ਉਹ ਜਿਹਨੂੰ ਅੱਗੇ ਕੀਤਾ ਹੋਇਆ ਬਰਾੜ ਨੂੰ, ਉਹ ਸਮਝਦਾ ਵੀ 2 ਘੰਟੇ ਦਾ ਆਪਰੇਸ਼ਨ ਹੈ, ਲੇਕਿਨ ਔਰ ਉਹਨਾਂ ਦੇ ਕੋਲ ਕੋਈ ਅੰਦਰ ਸੋਫਿਸਟੀਕੇਟ ਵੈਪਨ ਵੀ ਨਹੀਂ ਹੈ, ਮੈਕਸਿਮਮ LMGs ਨੇ ਜਾਂ SLRs ਨੇ, ਹੋਰ ਤਾਂ ਈਵਨ MMG ਵੀ ਕੋਈ ਨਹੀਂ ਹੈ, ਤੇ ਨਾ ਹੀ ਕੋਈ ਹੋਰ ਸੋਫਿਸਟੀਕੇਟ, ਇੱਧਰ ਸਾਰੀ ਸੋਫਿਸਟੀਕੇਸ਼ਨ ਹੈ। ਲੇਕਿਨ ਜਿਹੜੀ ਸਪਿਰਿਟ ਦੇ ਨਾਲ ਕਿਸੇ ਨੇ ਲੜਨਾ ਹੈ, ਜਾਂ ਜਿਹੜੀ ਅੰਦਰ ਉਸ ਸਾਰੇ ਦੀ ਸਟ੍ਰੈਟਜੀ ਜਨਰਲ ਸੁਬੇਗ ਸਿੰਘ ਨੇ ਬਣਾਈ, ਔਰ ਜਿਸ ਅੰਦਾਜ਼ ਦੇ ਵਿੱਚ 3 ਟਾਇਰ ਫਾਇਰ ਦੀ ਲਾਈਨ, ਉਹ ਉਹਨਾਂ ਦੇ ਲਈ ਇੱਕ ਵੱਡਾ ਸਰਪ੍ਰਾਈਜ਼ ਸੀ। ਔਰ 72 ਘੰਟੇ, ਔਰ ਜਿਹੜੇ ਲੜਨ ਵਾਲੇ ਨੇ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਜਿਹੜਾ ਜਾਨ ਦੇ ਉੱਤੇ ਖੇਲ ਕੇ ਆਪਣੀ ਕੌਮੀ ਅਣਖ ਗੈਰਤ ਲਈ ਲੜ ਰਿਹਾ, ਉਹਦੇ ਸਾਹਮਣੇ ਤਨਖਾਹਦਾਰ ਫੌਜੀ ਜਿੰਨਾ ਮਰਜ਼ੀ ਸੋਫਿਸਟੀਕੇਟ ਹੋਏ, ਜਿੰਨੀ ਮਰਜ਼ੀ ਟ੍ਰੇਨਿੰਗ ਹੋਏ, ਟਿਕ ਨਹੀਂ ਸਕਦਾ। ਸੋ ਇਹ ਸਾਰੇ ਫੈਕਟਰਸ ਜਿਹੜੇ ਜਦੋਂ ਵੀ ਵਾਰ ਗੇਮਸ ਹੁੰਦੀਆਂ ਨੇ, ਜਾਂ ਹੁਣ ਤਾਂ ਕੰਪਿਊਟਰ ਰਿਲੇਟਡ ਵੀ ਸਾਰੇ ਦੇਖਦੇ ਨੇ, ਕਿ ਉਹ ਸਾਰੇ ਇਹਨਾਂ ਨੇ ਕੈਲਕੂਲੇਟ ਕੀਤੇ ਹੋਣਗੇ। ਲੇਕਿਨ ਇਹਦੇ ਬਾਵਜੂਦ ਜਿਹੜਾ ਓਵਰਆਲ 40 ਦਿਨਾਂ ਬਾਅਦ ਜੋ ਸਾਹਮਣੇ ਆਇਆ ਉਹ ਬਿਲਕੁਲ ਡਿਫਰੈਂਟ ਸੀ। ਹੁਣ ਮੈਂ ਜਿਹੜੇ ਅੱਡ ਐਨਾਲਿਸਟ ਨੇ ਦੁਨੀਆ ਦੇ, ਕਿਉਂਕਿ ਡੇ ਐਂਡ ਨਾਈਟ ਮੈਂ ਇਹਨੂੰ ਕਲੋਜ਼ਲੀ ਮੋਨੀਟਰ ਵੀ ਕੀਤਾ ਹੈ, ਔਰ ਦੂਜਾ ਪਹਿਲਾਂ ਤਾਂ ਇਹ ਦੇਖਣਾ ਵੀ 5 ਆਬਜੈਕਟਿਵ ਜਿਹੜੇ ਅਮਰੀਕਾ ਦੇ ਜਾਂ ਇਜ਼ਰਾਈਲ ਦੇ ਦਾ ਤੁਸੀਂ ਵੀ ਇਹਨੂੰ ਵਾਈਪ ਆਊਟ ਹੀ ਕਰ ਦਿਓ, ਪਰ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਦੇ ਡਿਕਲੇਅਰਡ ਜਿਹੜੇ ਆਬਜੈਕਟਿਵ ਸੀ ਜਦੋਂ ਕਿ 28 ਫਰਵਰੀ ਨੂੰ ਇਹ ਵਾਰ ਲਾਂਚ ਹੋਈ, ਕਿ ਵੀ ਈਰਾਨ ਦੀ ਜਿਹੜੀ ਮਿਸਲ ਇੰਡਸਟਰੀ ਹੈ ਉਹਨੂੰ ਰੇਜ਼ ਕਰ ਦੇਣਾ ਟੂ ਦਾ ਗਰਾਊਂਡ, ਕਿ ਵੀ ਬਿਲਕੁਲ ਬੈਲਿਸਟਿਕ ਮਿਸਲਸ, ਕਰੂਜ਼, ਇਹਨੂੰ ਬਿਲਕੁਲ ਡਿਸਟਰਕਸ਼ਨ, ਟੂ ਐਨਾਹੀਲੇਟ ਈਰਾਨਜ਼ ਨੇਵੀ ਐਂਡ 에ਅਰ ਫੋਰਸ, ਕਿ ਵੀ ਉਹਨਾਂ ਦੀ ਨੇਵੀ ਵੀ ਔਰ 에ਅਰ ਫੋਰਸ ਵੀ, ਜਿਹੜੇ ਫਿਰ ਈਰਾਨ ਦੀਆਂ ਜਿਹੜੀਆਂ ਪ੍ਰੋਕਸੀਜ਼ ਨੇ, ਹਮਾਸ ਹੈ ਜਾਂ ਹਿਜ਼ਬੁੱਲਾ ਹੈ ਔਰ ਹੂਤੀ ਨੇ, ਇਹਨਾਂ ਨੂੰ ਡੀਸਟੈਬਲਾਈਜ਼ ਕਰਨਾ, ਔਰ ਉਹਨਾਂ ਦਾ ਐਨਰਿਚਡ ਯੂਰੇਨੀਅਮ ਵੀ ਲੈ ਲੈਣਾ ਜਿਹੜਾ ਉਹਨਾਂ ਦੇ ਕੋਲ ਹੈ, ਔਰ ਉਹ ਹਾਲਾਤ ਵੀ ਕਦੇ ਵੀ ਉਹ ਯੂਰੇਨੀਅਮ ਦੇ ਨੇੜੇ ਹੀ ਨਾ ਜਾਣ, ਨਿਊਕਲੀਅਰ ਵੈਪਨ ਬਣਾਉਣਾ ਤਾਂ ਦੂਰ ਦੀ ਗੱਲ ਹੈ। ਔਰ ਨੰਬਰ 1 ਰਿਜੀਮ ਚੇਂਜ, ਕਿ ਵੀ ਇਹ ਸਾਰੀ ਕੱਢ ਕੇ ਉਹ ਲਿਆਵਾਂਗੇ ਜਿਹੜੇ ਸਾਡੀ ਜਿਹੜੀ ਹੈ ਟਿਊਨ ਦੇ ਉੱਤੇ ਡਾਂਸ ਕਰਨਗੇ। ਹੁਣ 40 ਦਿਨਾਂ ਬਾਅਦ ਜੇ ਕਹਿਣਾ ਹੋਏ ਤਾਂ ਇਹਦੇ ਚੋਂ ਕੋਈ ਵੀ ਆਬਜੈਕਟਿਵ ਜਿਹੜਾ ਹੈ ਉਹ ਪੂਰਾ ਨਹੀਂ ਹੋਇਆ। ਹਾਲਾਂਕਿ ਠੀਕ ਹੈ, ਵਿਕਟਰੀ ਵੀ ਡਿਕਲੇਅਰ ਕਰੋ, ਇਹ ਵੀ ਕਹਿ ਦਿਓ ਜੀ ਰਿਜੀਮ ਚੇਂਜ ਹੋ ਗਿਆ। ਹੁਣ ਇਹਦੇ 'ਚ ਈਵਨ ਅਸੀਂ ਦੇਖਦੇ ਹਾਂ ਵੀ ਇਹਦੇ ਬਾਵਜੂਦ ਕਿ ਜਿਹੜਾ ਸੁਪਰੀਮ ਲੀਡਰ ਉਹਨਾਂ ਦਾ ਅਲੀ ਖਮੀਨਾਈ ਉਹ ਮਾਰਿਆ ਗਿਆ, ਡਿਫੈਂਸ ਕੌਂਸਲ ਚੀਫ ਅਲੀ ਸ਼ਾਮਖਾਨੀ ਮਾਰਿਆ ਗਿਆ, ਸਿਕਿਉਰਿਟੀ ਕੌਂਸਲ ਚੀਫ ਅਲੀ ਲਰਜੀਆਨੀ ਮਾਰਿਆ ਗਿਆ,
ਔਰ ਉਹਨਾਂ ਦੀਆਂ ਈਰਾਨ ਦੀਆਂ ਮੈਨੂਫੈਕਚਰਿੰਗ ਫੈਸਿਲਿਟੀਜ਼, ਪੈਟਰੋਕੈਮੀਕਲ ਕੰਪਲੈਕਸਿਸ, ਗੈਸ ਫੀਲਡ, ਆਇਲ ਡਿਪੋ, ਰੇਲ ਟਰੈਕ, ਯੂਨੀਵਰਸਿਟੀ, ਈਵਨ ਪੁਲਾਂ ਤੱਕ ਜਿਹੜੇ ਨੇ ਉਹ ਬੰਬਾਂ ਨਾਲ ਉਡਾ ਦਿੱਤੇ ਗਏ। ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਇਆ। ਲੇਕਿਨ ਇਸ ਸਭ ਦੇ ਬਾਵਜੂਦ ਇਵੈਂਚੁਅਲੀ ਈਰਾਨ ਦੀਆਂ ਟਰਮਸ ਦੇ ਉੱਤੇ ਹੀ ਜਿਹੜਾ ਉਹਨਾਂ ਨੇ ਪਹਿਲਾਂ ਅਮਰੀਕਾ ਨੇ ਆਪਣਾ ਜਿਹੜਾ ਸੀ ਉਹ 5 ਨੁਕਾਤੀ ਦਿੱਤਾ, ਈਰਾਨ ਨੇ 15 ਨੁਕਾਤੀ, ਤੇ ਫਿਰ ਜਿਹੜਾ ਬੇਸਿਸ ਬਣਿਆ ਜੰਗਬੰਦੀ ਦਾ ਔਰ ਇਸਲਾਮਾਬਾਦ ਡਾਇਲੌਗ ਦਾ 10 ਅਪ੍ਰੈਲ ਤੋਂ ਬਾਅਦ ਜਿਹੜਾ ਆਧਾਰ ਬਣੇਗਾ, ਉਹ ਜਿਹੜੇ ਨੇ ਨੁਕਤੇ 10 ਮੈਂ ਡਿਸਕਸ ਕਰਨਾ ਚਾਹਾਂਗਾ ਕਿ ਵੀ ਉਹ ਕਿਹੜੇ ਨੁਕਤੇ ਨੇ ਜਿਨ੍ਹਾਂ ਦੇ ਉੱਤੇ ਐਗਰੀਮੈਂਟ ਹੋਇਆ। ਕਿਉਂਕਿ ਜਿਹੜੇ 5 ਆਬਜੈਕਟਿਵ ਸੀ ਮੇਨ, ਉਹਨਾਂ 'ਚ ਟੋਟਲ ਫੇਲਿਅਰ ਹੋਈ, ਪਰ ਜਿਹਦੇ ਤੇ ਜਿਹੜਾ ਸਮਝੌਤੇ ਦੀ ਜਿਹੜੀ ਜੰਗਬੰਦੀ ਹੋਈ ਔਰ ਅੱਗੋਂ ਗੱਲਬਾਤ ਹੋਏਗੀ, ਉਹ 10 ਪੁਆਇੰਟ ਪਾਰਟ ਪਹਿਲਾ ਤਾਂ ਇਹ ਹੈ, ਗਰੰਟਿੰਗ ਨੌਨ ਐਗਰੈਸ਼ਨ ਬਾਈ ਬੋਥ ਸਾਈਡਸ ਐਂਡ ਐਕਸੈਪਟੈਂਸ ਆਫ ਈਰਾਨਜ਼ ਯੂਰੇਨੀਅਮ ਐਨਰਿਚਮੈਂਟ, ਕਿ ਵੀ ਇਹ ਇਕਰਾਰ ਕਿ ਵੀ ਮੁੜ ਕੇ ਕਦੇ ਈਰਾਨ ਦੇ ਉੱਤੇ ਅਮਰੀਕਾ ਔਰ ਇਜ਼ਰਾਈਲ ਕੋਈ ਹਮਲਾ ਨਹੀਂ ਕਰਨਗੇ। ਹੁਣ ਜਿਹੜਾ ਯੂਰੇਨੀਅਮ ਐਨਰਿਚਮੈਂਟ ਦਾ ਹੈ, ਹਾਲਾਂ ਇਹਦੇ ਤੇ ਅੱਡ ਅਗੇਨ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ ਨਹੀਂ, ਉਹ ਅਸੀਂ ਗੱਲਬਾਤ ਦੇ ਵਿੱਚ ਆਏਗਾ ਵੀ ਐਨਰਿਚ ਨਹੀਂ ਕਰਨ ਦਿਆਂਗੇ। ਪਰ ਈਰਾਨ ਦਾ ਜਿਹੜਾ 10 ਨੁਕਾਤੀ ਪ੍ਰੋਗਰਾਮ, ਉਹਦੇ ਵਿੱਚ ਪਹਿਲਾਂ ਹੀ ਇਹ ਹੈ ਕਿ ਨੌਨ ਐਗਰੈਸ਼ਨ ਬਾਈ ਬੋਥ ਸਾਈਡਸ, ਈਰਾਨ ਔਰ ਅਮਰੀਕਾ ਔਰ ਇਜ਼ਰਾਈਲ ਵੱਲੋਂ, controlled passage through the Strait of Hormuz in coordination with the Iran's armed forces। ਹੁਣ ਜਿਹੜੀ ਚੀਜ਼ ਪਹਿਲਾਂ ਨਹੀਂ ਸੀ, ਕਿਉਂਕਿ ਉਸ ਨਾ ਆਬਜੈਕਟਿਵ 'ਚ ਸਟ੍ਰੇਟ ਆਫ ਹਾਰਮੂਜ਼ ਸੀ, ਕਿਉਂਕਿ ਸਟ੍ਰੇਟ ਆਫ ਹਾਰਮੂਜ਼ ਤਾਂ ਫ੍ਰੀ ਸੀ, ਈਰਾਨ ਦਾ ਕੰਟਰੋਲ ਨਹੀਂ ਸੀ। ਰਾਦਰ ਇਸ 'ਚ ਲੂਜ਼ਿੰਗ ਪੁਆਇੰਟ ਇਹ ਹੋਇਆ ਕਿ ਈਰਾਨ ਦੇ ਹੱਥ ਜਿਹੜਾ ਉਹ ਪੂਰੀ ਉਹ ਗਿੱਦੜ ਸਿੰਘੀ ਆ ਗਏ ਕਿ ਉਹਨਾਂ ਨੇ ਸਟ੍ਰੇਟ ਆਫ ਹਾਰਮੂਜ਼ ਕਾਬੂ ਕਰ ਲਿਆ, 20% ਉਹਨੂੰ ਜਿੱਥੋਂ ਆਇਲ ਉਹਨੂੰ ਚੋਕ ਕਰ ਦਿੱਤਾ, ਵਰਲਡ ਇਕੋਨਮੀ ਨੂੰ ਪ੍ਰਭਾਵਿਤ ਕਰ ਦਿੱਤਾ। ਔਰ ਅੱਗੋਂ ਲਈ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਛੱਡਣਾ, ਹੁਣ ਜਿਹੜੇ ਜਾਣਗੇ ਇੱਥੋਂ ਪੈਸੇ ਦੇਣਗੇ। ਹਾਲਾਂਕਿ ਇੱਕ ਮੰਗ ਉਹਨਾਂ ਦੀ ਪਹਿਲਾਂ ਵਾਰ ਰੈਪਰੇਸ਼ਨਸ ਦੀ ਹੁੰਦੀ ਸੀ ਕਿ ਜਿਹੜਾ ਤੁਸੀਂ ਤਬਾਹੀ ਕੀਤੀ ਉਹਦਾ ਹਰਜਾਨਾ ਦਿਓ। ਉਹ ਕਹਿੰਦੇ ਨੇ ਵੀ ਹੁਣ ਅਸੀਂ ਇਹਦੇ 'ਚੋਂ ਹੀ ਹਰਜਾਨਾ ਕੱਢ ਲੈਣਾ, ਅਸੀਂ ਜਿਹੜਾ ਆਪਣੀ ਫੀ ਔਰ $1.5-2 ਬਿਲੀਅਨ ਇਹਨਾਂ 40 ਦਿਨਾਂ ਦੇ ਵਿੱਚ ਈਰਾਨ ਨੇ ਬਣਾਇਆ ਵੀ ਹੈ। ਫਿਰ ਉਹਨਾਂ ਦਾ ਜਿਹੜਾ ਨੈਕਸਟ ਨੁਕਤਾ ਹੈ, ending the war on all fronts including against the Hezbollah group in Lebanon। ਹੁਣ ਕਹੀ ਜਾਓ ਜੀ ਨਹੀਂ ਲਬਨਾਨ ਸ਼ਾਮਲ ਨਹੀਂ ਸੀ, ਈਵਨ ਇਹ ਜਿਹੜਾ ਉਹਨਾਂ ਦਾ 10 ਨੁਕਾਤੀ ਪ੍ਰੋਗਰਾਮ ਹੈ ਉਹਦੇ 'ਚ ਵੀ ਸ਼ਾਮਲ ਹੈ ਕਿ ਭਾਈ ਇਸ ਦੇ ਖਿਲਾਫ ਹੋਸਟਿਲਿਟੀਜ਼ ਬੰਦ ਹੋਣਗੀਆਂ। withdrawal of US combat forces from all bases and deployment points in the region, ਇਹ ਵੀ ਉਹਦਾ ਹਿੱਸਾ ਹੈ ਕਿ ਵੀ ਇੱਥੋਂ ਅਮਰੀਕਾ ਆਪਣੇ ਬੇਸ ਚੁੱਕੇ, ਕੁਵੈਤ 'ਚ ਵੀ ਬਣਾਇਆ ਹੋਇਆ, ਕਤਰ 'ਚ ਵੀ ਬਣਾਏ ਹੋਏ ਨੇ, ਸਾਊਦੀ ਅਰੇਬੀਆ 'ਚ ਵੀ ਹੈ, ਇਰਾਕ 'ਚ ਵੀ ਹੈ, ਜਾਰਡਨ 'ਚ ਵੀ ਹੈ, ਇਹ ਸਾਰੇ ਇੱਥੋਂ ਆਪਣੇ ਬੇਸ ਚੁੱਕੋ। ਐਸਟੈਬਲਿਸ਼ਮੈਂਟ ਟਰਮੀਨੇਸ਼ਨ ਆਫ ਆਲ ਰੈਜ਼ੋਲੂਸ਼ਨਸ ਆਫ UN ਸਿਕਿਉਰਿਟੀ ਕਾਉਂਸਲ ਐਂਡ ਦਾ ਬੋਰਡ ਆਫ ਗਵਰਨਰਸ, ਵੀ ਜਿੰਨੇ ਤੁਸੀਂ ਰੈਜ਼ੋਲੂਸ਼ਨ ਕੀਤੇ ਹੋਏ ਨੇ ਈਰਾਨ ਦੇ ਖਿਲਾਫ ਉਹ ਸਾਰੇ ਟਰਮੀਨੇਟ ਕਰੋ UN ਸਿਕਿਉਰਿਟੀ ਕਾਉਂਸਲ ਦੇ ਵਿੱਚ। establishment of a secure transit protocol in the Strait of Hormuz guaranteeing Iranian dominance under agreed terms, ਕਿ ਹੁਣ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚ ਈਰਾਨ ਦੀ ਡੋਮੀਨੈਂਸ ਰਹੇਗੀ ਔਰ ਇਸ ਦੇ ਉੱਤੇ ਜਿਹੜਾ ਸਿਕਿਉਰ ਟ੍ਰਾਂਜ਼ਿਟ ਪ੍ਰੋਟੋਕੋਲ ਬਣਾਇਆ ਜਾਏ। ਮਤਲਬ ਇਹ ਹੈ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਟ੍ਰੇਟ ਆਫ ਹਾਰਮੂਜ਼ ਦੇ ਉੱਤੇ ਸਾਡੇ ਕੰਟਰੋਲ ਨੂੰ ਐਕਸੈਪਟ ਕੀਤਾ ਜਾਏ। ਫੁੱਲ ਪੇਮੈਂਟ ਆਫ ਡੈਮੇਜਸ ਟੂ ਈਰਾਨ ਅਕੋਰਡਿੰਗ ਟੂ ਐਸਟੀਮੇਟਸ, ਇਹ ਉਹਨਾਂ ਨੇ ਪ੍ਰੈਜ਼ੈਂਟ ਜ਼ਰੂਰ ਕੀਤਾ ਹੈ, ਲੇਕਿਨ ਉਹ ਇਹ ਅੰਡਰਸਟੈਂਡਿੰਗ ਇਹ ਹੈ ਵੀ ਚਲੋ ਤੁਸੀਂ ਪੈਸੇ ਬਣਾਈ ਜਾਓ ਉੱਥੋਂ ਉਹਨਾਂ ਸ਼ਿਪਸ ਤੋਂ ਲੈ ਕੇ। ਰਿਮੂਵਲ ਆਫ ਆਲ ਪ੍ਰਾਇਮਰੀ ਐਂਡ ਸੈਕੰਡਰੀ ਸੈਂਕਸ਼ਨਸ ਅਗੇਂਸਟ ਈਰਾਨ, ਕਿ ਵੀ ਜਿਹੜੇ ਪਿਛਲੇ 47 ਸਾਲ ਤੋਂ ਤੁਸੀਂ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਨੇ ਈਰਾਨ ਦੇ ਉੱਤੇ, ਉਹ ਸਾਰੀਆਂ ਖਤਮ ਕਰੋ। ਰਿਲੀਜ਼ ਆਫ ਆਲ ਬਲੌਕਡ ਇਰਾਨੀਅਨ ਪ੍ਰਾਪਰਟੀਜ਼ ਐਂਡ ਐਸੈਟਸ ਅਬਰੋਡ, ਕਿਉਂਕਿ ਇਸ ਤੋਂ ਪਹਿਲਾਂ ਸ਼ਾਹ ਆਫ ਈਰਾਨ ਜਿਹੜਾ ਬਹੁਤ ਫਰੈਂਡਲੀ ਸੀ, ਉਹ ਤਾਂ ਹੈ ਹੀ ਚਹੇਤਾ ਸੀ ਵੈਸਟਰਨ ਪਾਵਰਸ ਦਾ, ਤੇ ਬਹੁਤ ਸਾਰੇ ਈਰਾਨ ਦੇ ਪੈਸੇ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਅਮਰੀਕਾ 'ਚ ਪਏ ਹੋਏ ਨੇ। ਔਰ ਜਿਉਂ ਹੀ 1979 ਦੇ ਵਿੱਚ ਜਿਹੜਾ ਆਇਤੁੱਲਾ ਖਮੀਨੀ ਆਇਆ ਔਰ ਇਰਾਨੀਅਨ ਰੈਵੋਲੂਸ਼ਨ ਜਿਹਨੂੰ ਕਿਹਾ ਜਾਂਦਾ ਹੈ, ਅਮਰੀਕਾ ਨੇ ਉਹ ਸਾਰੇ ਐਸੈਟ ਜਿਹੜੇ ਨੇ ਉਹ ਫਰੀਜ਼ ਕਰਤੇ। ਉਹਨਾਂ ਨੇ ਕਿਹਾ ਵੀ ਇਹ ਹੁਣ ਉੱਥੇ ਹੋਸਟਾਈਲ ਗਵਰਨਮੈਂਟ ਅਸੀਂ ਤੁਹਾਨੂੰ ਨਹੀਂ ਦੇਣੇ। ਸੋ ਈਰਾਨ ਦਾ ਕਹਿਣਾ ਵੀ ਉਹ ਸਾਡਾ ਪੈਸਾ ਹੈ, ਮੁਲਕ ਦਾ 47 ਸਾਲ ਪਹਿਲਾਂ ਦਾ ਤੁਸੀਂ ਫਰੀਜ਼ ਕੀਤਾ ਹੋਇਆ, ਉਹਨੂੰ ਸਾਰੇ ਨੂੰ ਰਿਲੀਜ਼ ਕਰੋ। ਅਪਰੂਵਲ ਆਫ ਆਲ ਥੀਸ ਕੰਡੀਸ਼ਨਸ ਥਰੂ ਅ ਬਾਈਂਡਿੰਗ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ
thereby making them binding under international law। ਜਿਹੜਾ ਇਹ ਉਹਨਾਂ ਦੀ ਗਾਰੰਟੀ ਸੀ ਕਿ ਵੀ ਕੋਈ ਹਮਲਾ ਨਹੀਂ, ਉਹਨਾਂ ਨੇ ਕਿਹਾ ਵੀ ਇੰਟਰਨੈਸ਼ਨਲ ਲਾਅ ਦੇ ਥੱਲੇ ਇਹ ਜਿਹੜੀਆਂ ਸਾਰੀਆਂ ਟਰਮਸ ਤੁਸੀਂ ਮੰਨੀਆਂ ਨੇ ਜਾਂ ਮੰਨਣੀਆਂ ਨੇ, ਇਹਨਾਂ ਨੂੰ ਗਾਰੰਟੀ ਕਰੋ ਕਿ ਵੀ ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਰਾਹੀਂ ਜਿਹੜਾ ਇਸ ਨੂੰ ਜਿਹੜਾ ਉਹ ਅਪਰੂਵਲ ਦਿੱਤੀ ਜਾਏ। ਹੁਣ ਬੜੀ ਹਾਰਡ ਹੈ, ਨੈਗੋਸ਼ੀਏਸ਼ਨ ਕਿੱਥੇ ਜਾਏਗੀ ਪਤਾ ਨਹੀਂ, ਲੇਕਿਨ ਇਹ ਸਾਰੇ ਹੀ ਈਰਾਨ ਦੇ ਆਪਣਾ, ਪਰ ਇਹ ਇਸ ਤੋਂ ਇਲਾਵਾ ਇਹ ਤਾਂ ਹੈ, ਪਰ ਅਦਰ ਜਿਹੜੇ ਕੀ ਡਿਮਾਂਡਸ ਉਹਨਾਂ ਦੀ ਜਿਹਦਾ ਬਲੂਪ੍ਰਿੰਟ ਉਹਨਾਂ ਨੇ ਪਾਕਿਸਤਾਨ ਦੇ ਵਿਚੋਲਿਆਂ ਨੂੰ ਦਿੱਤਾ ਹੋਇਆ, ਉਹਦੇ 'ਚ ਇਹ ਹੈ ਕਿ ਵੀ US ਫੋਰਸਿਸ ਵੈਸਟ ਏਸ਼ੀਆ 'ਚੋਂ ਨਿਕਲੋ, ਜਿਹੜੇ ਅੱਡਿਆਂ ਦਾ ਚੱਕਿਆ ਜਾਣਾ, ਔਰ ਈਰਾਨ ਦੇ ਉੱਤੇ ਅਟੈਕ ਬੰਦ ਕਰੋ, ਫਰੋਜ਼ਨ ਇਰਾਨੀਅਨ ਅਸੈਟਸ ਦੀ ਅਸੀਂ ਗੱਲ ਕੀਤੀ ਹੈ, ਔਰ UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਜਿਹੜੇ ਨੇ ਉਹ ਇਸ ਸਾਰੇ ਨੂੰ ਬਾਈਂਡਿੰਗ ਕਰਨ। ਔਰ ਇਹ ਜਿਹੜੀ ਹੈ ਅਸੀਂ ਦੇਖਦੇ ਹਾਂ ਵੀ ਇਹ ਗੱਲਬਾਤ ਕਿਸ ਹੱਦ ਤੱਕ ਜਾਂਦੀ ਹੈ। ਪਰ ਜੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਟਵੀਟਸ 'ਚ ਜਾਂ ਆਪਣੀ ਟਰੂਥ ਸੋਸ਼ਲ ਦੇ ਉੱਤੇ ਮੰਨਿਆ ਕਿ ਇਹ ਬੇਸਿਸ ਬਣੇਗਾ 10 ਪੁਆਇੰਟ ਜਿਹੜਾ ਈਰਾਨ ਦਾ ਏਜੰਡਾ ਹੈ ਗੱਲਬਾਤ ਲਈ, ਸੋ ਆਲਰੇਡੀ ਉਹਨਾਂ ਨੂੰ ਇਹ ਅਹਿਸਾਸ ਹੈ ਕਿ ਭਾਈ, ਔਰ ਮੈਨੂੰ ਇਹ ਲੱਗਦਾ ਹੈ ਵੀ ਇਨ ਦਾ ਐਂਡ ਭਾਵੇਂ ਅੱਜ ਇਹਨੂੰ ਅਸੀਂ ਡਿਫਰੈਂਟਲੀ ਹੌਸਟਿਲਿਟੀ ਨਾਲ ਦੇਖ ਰਹੇ ਹਾਂ, ਅਮਰੀਕਾ ਦੀ ਇਹ ਬਿਊਟੀ ਵੀ ਹੈ ਲੌਂਗ ਟਰਮ ਫੋਰਨ ਪਾਲਿਸੀ ਦੇ ਵਿੱਚ ਕਿ ਉਹ ਕੈਂਪ ਚੇਂਜ ਵੀ ਕਰ ਲੈਂਦਾ। ਜਦੋਂ ਉਹਨਾਂ ਨੂੰ ਲੱਗੇ ਕਿ ਬਈ ਹੁਣ ਇਹ ਲੂਜ਼ਰ ਜਿਹੜੀ ਇੱਕ ਨੀਤੀ ਸੀ ਉਹ ਫੇਲ ਹੋ ਗਈ, ਉਹਨੂੰ ਉਹ ਕੱਟ ਵੀ ਕਰਦੇ ਨੇ। ਜਿਵੇਂ ਜੇ ਅਸੀਂ ਦੇਖੀਏ ਵੀ ਲੰਬਾ ਵਕਤ ਚੀਨ ਦੇ ਵਿੱਚ ਚਿਆਂਗ ਕਾਈ ਸ਼ੇਕ ਜਿਹੜਾ ਜਿਹਨੂੰ ਅੱਜ ਤਾਈਵਾਨ ਕਹਿੰਦੇ ਨੇ, ਉਹ ਫਾਰਮੂਸਾ ਉਹਦੇ 'ਚ ਉਹਨੂੰ ਰੈਕਗਨਾਈਜ਼ ਕਰਦੇ ਸੀ, ਇੰਟਰਨੈਸ਼ਨਲ ਉਹਦੀ ਰੈਕਗਨੀਸ਼ਨ ਸੀ। ਪਰ 1970ਵਿਆਂ ਤੱਕ ਪਹੁੰਚਦੇ ਹਾਂ ਅਮਰੀਕਾ ਨੂੰ ਇਹ ਰਿਅਲਾਈਜ਼ ਹੋਇਆ ਕਿ ਅਸਲੀ ਪਾਵਰ ਤਾਂ ਪੀਪਲਜ਼ ਰਿਪਬਲਿਕ ਆਫ ਚਾਈਨਾ ਹੀ ਹੈ, ਉਹਨਾਂ ਨਾਲ ਹੀ ਉਹਨਾਂ ਨੂੰ ਹੀ ਰੈਕਗਨਾਈਜ਼ ਕਰਨਾ ਪੈਣਾ। ਫਿਰ ਪਾਕਿਸਤਾਨ ਨੇ ਵਿਚੋਲਗੀ ਕੀਤੀ, ਪ੍ਰੈਜ਼ੀਡੈਂਟ ਨਿਕਸਨ ਪ੍ਰੈਜ਼ੀਡੈਂਟ ਸਨ, ਹੈਨਰੀ ਕਿਸਿੰਜਰ ਸੈਕਟਰੀ ਆਫ ਸਟੇਟ ਸੀ, ਔਰ ਹੈਨਰੀ ਕਿਸਿੰਜਰ, ਮਾਓ ਜ਼ੇਤੁੰਗ, ਚੌ ਐਨ ਲਾਈ ਸਮਝੌਤੇ ਦੇ ਤਹਿਤ ਚਾਈਨਾ ਜਿਹੜਾ ਆਲਮੋਸਟ 20 ਸਾਲ ਬਾਅਦ ਮੁੱਖ ਧਾਰਾ ਦੇ ਵਿੱਚ ਆਇਆ। ਹਾਲਾਂ ਉਸੇ ਚਾਈਨਾ ਦੇ ਨਾਲ ਕੋਰੀਅਨ ਵਾਰ ਲੜੀ ਸੀ ਅਮਰੀਕਾ ਨੇ, ਕੋਰੀਆ ਜਿਹਦੇ 'ਚ ਅਮਰੀਕਾ ਦੇ 50,000 ਤੋਂ ਜ਼ਿਆਦਾ ਸੋਲਜਰ ਜਿਹੜੇ ਨੇ ਉਹ ਮਾਰੇ ਗਏ ਸੀ, ਔਰ ਉਹਨਾਂ ਦਾ ਕੋਰੀਅਨ ਵਾਰ ਮੈਮੋਰੀਅਲ 'ਚ ਉਹਨਾਂ ਦੇ ਨਾਂ ਲਿਖੇ ਹੋਏ ਨੇ। ਲੇਕਿਨ ਉਹੀ ਚਾਈਨਾ ਫਿਰ ਬੈਸਟ ਅਮਰੀਕਾ ਦਾ ਬਡੀ ਵੀ ਬਣਿਆ ਉਹਨਾਂ ਦੇ ਲਈ ਉਹ ਸਾਰੇ, ਔਰ ਉਹਦੇ 'ਚ ਉਹਨਾਂ ਨੇ ਫਿਰ ਉਹ ਚਿਆਂਗ ਕਾਈ ਸ਼ੇਕ ਫਾਰਮ ਉਹਨੂੰ ਹਥਿਆਰ ਵੇਚੀ ਜਾਂਦੇ ਨੇ ਤਾਈਵਾਨ ਨੂੰ। ਲੇਕਿਨ ਇਹ ਮੰਨ ਲਿਆ ਅਮਰੀਕਾ ਨੇ ਜਦੋਂ ਸਮਝੌਤਾ ਮੇਨਲੈਂਡ ਚਾਈਨਾ ਨਾਲ ਕੀਤਾ ਵੀ ਅਸਲੀ ਚਾਈਨਾ ਤੁਸੀਂ ਹੋ। ਤਾਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਵਿਚਾਰਗੀ ਜਿਹੀ ਹੈ ਸਾਊਦੀ ਅਰੇਬੀਆ ਤੋਂ ਲੈ ਕੇ ਜਿਹੜੀਆਂ ਗਲਫ ਸਟੇਟਾਂ ਦੀ, ਅਮਰੀਕਾ ਨੂੰ ਵੀ ਲੱਗਦਾ ਵੀ ਬਥੇਰਾ ਸਾਊਥ ਫੈਮਿਲੀ ਜਿਹਨੂੰ 1918 ਦੇ ਵਿੱਚ ਫਸਟ ਵਰਲਡ ਵਾਰ ਤੋਂ ਬਾਅਦ ਮੁਲਕ ਦੇ ਦਿੱਤਾ ਸੀ ਵੀ ਇਹ ਹੁਣ ਹੋ ਗਿਆ ਕੰਮ ਇਹਨਾਂ ਦਾ। ਸੋ ਈਰਾਨ ਇੱਕ ਵੱਡੀ ਵੈਸਟਰਨ ਏਸ਼ੀਆ ਦੀ ਪਾਵਰ ਦੇ ਤੌਰ ਤੇ ਉੱਭਰਿਆ, ਔਰ ਸਿਵਲਾਈਜੇਸ਼ਨਲੀ ਵੀ ਮੈਨੂੰ ਲੱਗਦਾ ਕਿ ਵੀ ਅਮਰੀਕਾ ਨੂੰ ਕੋਈ ਐਸੀ ਪ੍ਰੋਬਲਮ ਜੇ ਉੱਥੇ ਲੈ ਦੇ ਕੇ ਜੇ ਇਵਨ ਡੈਮੋਕ੍ਰੇਸੀ ਵੀ ਕਹਿਣੀ ਹੋਏ, ਈਰਾਨ 'ਚ ਭਾਵੇਂ ਕਲਰਜੀ ਕੰਟਰੋਲਡ ਸਿਸਟਮ ਹੈ ਪਰ ਫਿਰ ਵੀ ਉਹਨਾਂ ਦਾ ਤਾਂ ਵੋਟਿੰਗ ਸਿਸਟਮ ਹੈ, ਡੈਮੋਕ੍ਰੇਸੀ ਦਾ ਕੋਈ ਐਲੀਮੈਂਟ ਤਾਂ ਉੱਥੇ ਹੈ। ਤੇ ਜਿਨ੍ਹਾਂ ਦੀ ਹੁਣ ਤੱਕ ਅਮਰੀਕਾ ਪੁਸ਼ਤਪਨਾਹੀ ਕਰ ਰਿਹਾ ਜਿਹੜੀਆਂ ਸਟੇਟਾਂ ਦੀ ਸਾਊਦੀ ਅਰੇਬੀਆ ਤੋਂ ਲੈ ਕੇ ਤੇ UAE ਤੱਕ, ਇਹ ਤਾਂ ਸਾਰੀਆਂ ਫੀਫਡਮ ਨੇ, ਜਗੀਰਾਂ ਨੇ ਇਹਨਾਂ ਦੀਆਂ। ਸੋ ਮੈਨੂੰ ਨਹੀਂ ਲੱਗਦਾ, ਮੈਨੂੰ ਇਹ ਲੱਗਦਾ ਵੀ ਜਿੱਥੇ ਈਰਾਨ ਦਾ ਇੱਕ ਵੱਡੀ ਪਾਵਰ ਦੇ ਤੌਰ ਤੇ ਉਭਾਰ ਹੋਇਆ ਵੈਸਟਰਨ ਏਸ਼ੀਆ, ਅਲਟੀਮੇਟਲੀ ਅਮਰੀਕਾ ਦੇ ਨਾਲ, ਅਮਰੀਕਾ ਹਕੀਕਤ ਪਸੰਦ ਹੈ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਬੰਧ ਵੀ ਸੁਖਾਵੇਂ ਹੋਣਗੇ। ਔਰ ਜ਼ਾਹਰ ਹੈ ਕਿ ਪਾਕਿਸਤਾਨ ਦੇ ਉਹ ਸਾਰੇ ਵਧੇ ਸਟੇਚਰ ਦੇ ਨਾਲ ਇਹ ਜਿਹੜਾ ਭਾਰਤ ਆਪਣੇ ਆਪ ਨੂੰ ਵਿਸ਼ਵ ਗੁਰੂ ਤੇ ਫਲਾਣਾ ਢਿਮਕਾ ਬਣ ਕੇ ਸਮਝਦਾ ਸੀ ਕਿ ਜੀ ਅਸੀਂ ਜਿਹੜੇ ਆ ਉਹ ਏਸ਼ੀਆ ਦੇ ਰੀਜਨਲ ਪਲੇਅਰ ਹੈ। ਹੁਣ ਈਵਨ ਭਾਰਤ ਵਰਲਡ ਪਾਵਰ ਤਾਂ ਹੀ ਨੇ ਜਾਂ ਵਰਲਡ ਪਲੇਅਰ ਤਾਂ ਕੀ ਹੋਣਾ ਸੀ, ਰੀਜਨਲ ਪਲੇਅਰ ਵੀ ਜਿਹੜਾ ਈਰਾਨ ਔਰ ਪਾਕਿਸਤਾਨ, ਇਹਨਾਂ ਦਾ ਰੁਤਬਾ ਜਿਹੜਾ ਹੈ ਉਹ ਸਭ ਤੋਂ ਜਿਹੜਾ ਉਹ ਬੁਲੰਦ ਹੋਏਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਤੋਂ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਂਜ਼ਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ।
ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਵੱਲੋਂ ਅਮਰੀਕਾ ਅਤੇ ਈਰਾਨ ਵਿਚਾਲੇ ਕਰਵਾਈ ਜੰਗਬੰਦੀ ਦੀ ਦੁਨੀਆ ਭਰ ਦੇ ਮੁਲਕਾਂ ਵਿੱਚ ਭਾਰੀ ਤਾਰੀਫ ਹੋ ਰਹੀ ਹੈ ਔਰ ਜੇ ਕਿਸੇ ਦੇ ਢਿੱਡ ਵਿੱਚ ਸੂਲ ਹੋ ਰਿਹਾ ਹੈ ਉਹ ਸਿਰਫ ਇੱਕ ਭਾਰਤ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ, ਖਾਸ ਤੌਰ 'ਤੇ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਕੱਲ੍ਹ ਸਾਡਾ ਜਿਹੜਾ ਸੈਗਮੈਂਟ ਪਾਕਿਸਤਾਨ ਵੱਲੋਂ ਨਿਭਾਇਆ ਰੋਲ, ਜਿਸ ਦੇ ਥੱਲੇ ਪਾਕਿਸਤਾਨ ਦੀ ਇੱਕ ਗਲੋਬਲ ਰੈਕਗਨੀਸ਼ਨ ਹੋਈ ਹੈ, ਉਸ ਸੈਗਮੈਂਟ ਬਹੁਤ ਪਸੰਦ ਕੀਤਾ ਗਿਆ ਔਰ ਅਸੀਂ ਉਸ ਦੀ ਸ਼ੁਰੂਆਤ ਗੁਰਬਾਣੀ ਦੇ ਇਸ ਫਰਮਾਨ ਨਾਲ ਹੀ ਕੀਤੀ ਸੀ ਕਿ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ, ਕਿ ਇਹ ਰੱਬੁਲ ਆਲਮੀਨ ਦੇ ਕੋਲ ਹੈ ਕਿ ਕਿਸ ਨੂੰ ਵਡਿਆਈ ਦੇਣੀ ਹੈ। ਔਰ ਉਸ ਸੈਗਮੈਂਟ ਨੂੰ ਲਗਭਗ 1,35,000 ਤੋਂ ਜ਼ਿਆਦਾ ਵਿਊਅਰਸ ਨੇ ਪਿਛਲੇ 24 ਘੰਟੇ ਦੇ ਵਿੱਚ ਦੇਖਿਆ। 2000 ਤੋਂ ਜ਼ਿਆਦਾ ਨਵੇਂ ਸਬਸਕ੍ਰਾਈਬਰ ਜਿਹੜੇ ਨੇ ਉਹ ਸਾਡੇ YouTube ਚੈਨਲ ਦੇ ਉੱਤੇ ਜੁੜੇ ਨੇ ਔਰ 600 ਤੋਂ ਜ਼ਿਆਦਾ ਕਾਮੈਂਟ ਨੇ, ਜਿਸ 'ਚ ਬਹੁਤ ਸਾਰਿਆਂ ਨੇ ਜਿੱਥੇ ਖਾਲਿਸਤਾਨ ਦੇ ਹੱਕ ਦੇ ਵਿੱਚ ਵੀ ਆਵਾਜ਼ ਚੁੱਕੀ ਹੈ, ਉੱਥੇ ਉਹ ਸਮਝਦੇ ਨੇ ਕਿ ਸੱਚ, ਹੱਕ, ਇਨਸਾਫ ਦੀ ਗੱਲ ਕਰਨੀ, ਜਿਹੜੀ ਮੈਂ ਸਮਝਦਾ ਕਿ ਬਤੌਰੇ ਸਿੱਖ ਇੱਕ ਸਾਡਾ ਫਰਜ਼ ਵੀ ਬਣਦਾ ਹੈ। ਅਸੀਂ ਕੋਈ ਕਿਸੇ 'ਤੇ ਅਹਿਸਾਨ ਨਹੀਂ ਕੀਤਾ। ਹਮੇਸ਼ਾ ਸਾਡਾ ਇਹ ਹੁੰਦਾ ਹੈ ਕਿ ਕ੍ਰੈਡਿਟ ਮਸਟ ਬੀ ਗਿਵਨ ਵੇਅਰ ਇਟ ਇਜ਼ ਡਿਊ। ਜਿੱਥੇ ਕੋਈ ਕ੍ਰੈਡਿਟ ਹੈ ਉਹਨਾਂ ਨੂੰ ਦਿਓ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਰੂਸ ਔਰ ਚੀਨ ਵਰਗੀਆਂ ਵੱਡੀਆਂ ਤਾਕਤਾਂ ਮੌਜੂਦ ਸਨ, ਬੇਸ਼ੱਕ ਬੈਕਗਰਾਊਂਡ 'ਤੇ ਰਹਿੰਦੇ ਆ ਚੀਨ ਨੇ ਫੈਸਿਲੀਟੇਟ ਕੀਤਾ ਇਸ ਗੱਲ ਨੂੰ, ਲੇਕਿਨ ਇਹ ਪਾਕਿਸਤਾਨ ਵੱਲੋਂ ਈਵਨ ਇਸ ਬਲਦੀ ਦੇ ਬੂਥੇ ਵਿੱਚ ਵੜਨਾ ਜਿਹੜਾ ਉਹ ਰਿਸਕ ਤੋਂ ਘੱਟ, ਫੇਲਿਅਰ ਤਾਂ ਆਪਣੀ ਥਾਂ, ਕਿਉਂਕਿ ਇਸ ਸਾਰੇ 'ਚ ਇੰਨਾ ਕੁ ਇਹ ਬੈਲੈਂਸਿੰਗ ਐਕਟ ਸੀ। ਇੱਕ ਪਾਸੇ ਆਪਣੀ ਪੋਪੂਲੇਸ਼ਨ ਹੈ, ਲੋਕਾਂ ਦੀਆਂ ਹਮਦਰਦੀਆਂ ਈਰਾਨ ਨਾਲ ਨੇ, ਚਾਈਨਾ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਕਿਵੇਂ, ਕਿਉਂਕਿ ਅਮਰੀਕਾ ਲਈ ਇਹ ਜਿਹੜਾ ਈਰਾਨ ਨੂੰ ਜਾਂ ਦੂਜਿਆਂ ਨੂੰ ਕਰਟੇਲ ਕਰਨਾ, ਇਹ ਚਾਈਨਾ ਨੂੰ ਵੀ ਕਰਟੇਲ ਕਰਨ ਦੀ ਲਾਈਨ ਸੀ ਤਾਂ ਕਿ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਅੱਗੇ ਨਾ ਵਧੇ। ਇਸੇ ਤਰ੍ਹਾਂ ਈਵਨ ਇਸ ਸਾਰੇ ਦੇ ਵਿੱਚ ਜਿਹੜੀਆਂ ਪਰਸ਼ੀਅਨ ਗਲਫ ਸਟੇਟਸ ਨੇ, ਸਾਊਦੀ ਅਰੇਬੀਆ ਤੋਂ ਲੈ ਕੇ UAE ਤੱਕ, ਜਿਨ੍ਹਾਂ ਦੇ ਨਾਲ ਡਿਫੈਂਸ ਪੈਕਟ ਵੀ ਹੈ, ਸਾਊਦੀ ਅਰੇਬੀਆ ਨਾਲ ਇਨਵੈਸਟਮੈਂਟ ਵੀ ਹੈ, ਔਰ ਇਸ ਸਾਰੇ ਦੇ ਚੱਲਦੇ ਆ ਕਿਵੇਂ ਉਸ ਔਰ ਅਮਰੀਕਾ ਜਿਸ ਦੀ ਪ੍ਰੈਸਟੀਜ ਦਾਤ ਹੈ ਉੱਤੇ ਲੱਗੀ ਹੋਈ ਹੈ, ਉਹਦਾ ਫੌਜੀ ਮਾਈਟ, ਉਸ ਦਾ ਉਸ ਦੀ ਸੁਪਰ ਪਾਵਰ ਸਟੇਟਸ, ਇਹਨਾਂ ਸਾਰਿਆਂ ਨੂੰ ਕਿਵੇਂ ਬੈਲੈਂਸ ਰੱਖਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫੀਲਡ ਮਾਰਸ਼ਲ ਆਸਮ ਮੁਨੀਰ ਵਿਦਨ ਕੰਟਰੀ, ਉਹਨਾਂ ਪ੍ਰਤੀ ਕਿਸੇ ਦੇ ਮਤਭੇਦ ਹੋਣ ਉਹ ਉਹਨਾਂ ਨੂੰ ਮੁਬਾਰਕ, ਪਰ ਮੈਂ ਸਮਝਦਾ ਕਿ ਵੀ ਇਹ ਬਹੁਤ ਵੱਡਾ ਪਾਕਿਸਤਾਨ ਨੂੰ, ਜਿਹਨੂੰ ਭਾਰਤ ਨੇ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਐਪੀ ਸੈਂਟਰ ਆਫ ਟੈਰਰਿਜ਼ਮ, ਫੀਲਡ ਇਕੋਨਮੀ ਤੇ ਫਲਾਣੇ ਟਮਕੇ ਦੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਤੁਸੀਂ ਪਿਛਲੇ 24 ਘੰਟੇ ਦੇ ਵਿੱਚ ਦੁਨੀਆ ਭਰ ਦਾ ਇਲੈਕਟ੍ਰੋਨਿਕ ਮੀਡੀਆ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਦੇਖੋਗੇ, ਪਾਕਿਸਤਾਨ ਦੀ ਤਾਰੀਫਾਂ ਦੇ ਪੁੱਲ ਬੰਨੇ ਹੋਏ ਨੇ ਔਰ ਰਾਈਟਲੀ ਸੋ, ਕਿਉਂਕਿ ਇਹ ਜੋ ਕੁਛ ਜੇ ਕੱਲ ਅਸੀਂ ਸ਼ਾਮ 8 ਵਜੇ ਤੋਂ ਪਹਿਲਾਂ ਦੇ ਮਾਹੌਲ ਨੂੰ ਦੇਖੀਏ ਤੇ ਜਿਹਨੂੰ ਇਹ ਕਿਹਾ ਜਾਏ ਕਿ ਵੀ ਸਭ ਦਾ ਸਾਹ ਸੁੱਕਿਆ ਹੋਇਆ ਸੀ, ਕਿਉਂਕਿ ਕੁਝ ਵੀ ਹੋ ਸਕਦਾ ਸੀ। ਔਰ ਜਦੋਂ ਇਸ ਲੈਵਲ ਦੇ ਉੱਤੇ ਜਿਹੜਾ ਉਹ ਰੇਜ਼ ਹੁੰਦੀਆਂ ਨੇ ਐਮੋਸ਼ਨਸ ਔਰ ਨੈਰੇਟਿਵ ਔਰ ਵੋਲੇਟਾਈਲ ਔਰ ਪੂਰਾ ਬੰਬਾਸਟਿਕ ਤੁਸੀਂ ਜ਼ਬਾਨ ਵਰਤ ਰਹੇ ਹੁੰਦੇ ਹੋ,
ਗੱਲ ਤਾਂ ਇੱਕ ਟ੍ਰਿਗਰ ਹੈ ਔਰ ਉਹ ਸਾਰੇ ਦੇ ਥੱਲੇ ਚੱਲਦੇ ਆ। ਉਹ ਨਿਊਕਲੀਅਰ 'ਚ ਵੀ ਐਂਡ ਹੋ ਸਕਦਾ ਸੀ, ਉਹ ਤਬਾਹੀ 'ਚ ਵੀ ਐਂਡ ਹੋ ਸਕਦਾ ਸੀ। ਔਰ ਇਹ ਸਾਰੇ ਦੇ ਉੱਤੇ ਮੈਂ ਬਹੁਤੀ ਡਿਟੇਲ 'ਚ ਤਾਂ ਨਹੀਂ ਜਾਵਾਂਗਾ। ਈਵਨ BBC ਨੇ ਇਸ ਦੇ ਉੱਤੇ ਜਿਹੜੀ ਹੈ, ਉਹਨਾਂ ਦੀ ਹਿੰਦੀ ਸਰਵਿਸ ਨੇ ਵੀ ਇਸ ਦੇ ਉੱਤੇ ਹੀ ਜਿਹੜਾ ਕਿ ਬਈ ਈਰਾਨ ਅਮਰੀਕਾ ਯੁੱਧ ਵਿਰਾਮ 'ਚ ਪਾਕਿਸਤਾਨ ਦੀ ਭੂਮਿਕਾ 'ਤੇ ਦੁਨੀਆ ਕੀ ਕਹਿ ਰਹੀ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਬਹੁਤ ਸਾਰੇ ਹੀ ਮੁਲਕਾਂ ਦਾ ਵੀ ਸਮ ਅਪ ਕਰਕੇ ਦਿੱਤਾ ਹੈ। ਹੁਣ ਜਿਹੜੇ ਪਾਕਿਸਤਾਨ ਦੇ ਵਿੱਚ ਬ੍ਰਿਟਨ ਦੇ ਹਾਈ ਕਮਿਸ਼ਨਰ ਨੇ ਜੇਨ ਮੈਰੀਅਟ, ਉਹਨਾਂ ਨੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਵੱਲੋਂ ਈਰਾਨ ਅਮਰੀਕਾ ਦੇ ਵਿੱਚ ਜਿਹੜਾ ਸੀਜ਼ ਫਾਇਰ ਹੈ ਉਸ ਨੂੰ ਉਹਨਾਂ ਨੇ ਸ਼ੇਅਰ ਕੀਤਾ ਆਪਣੇ ਐਕਸ ਦੇ ਉੱਤੇ। ਔਰ ਉਹਨਾਂ ਨੇ ਕਿਹਾ ਵੀ ਇਹ ਸੀਜ਼ ਫਾਇਰ ਜਿਹੜਾ ਬੜੇ ਚੁੱਪਚਾਪ ਔਰ ਇੰਪ੍ਰੈਸਿਵ ਤਰੀਕੇ ਦੇ ਨਾਲ ਪਾਕਿਸਤਾਨ ਨੇ ਜਿਸ ਨੂੰ ਤੋੜ ਚਾੜਿਆ, ਉਸ ਦੇ ਲਈ ਪਾਕਿਸਤਾਨ ਦਾ ਬਹੁਤ ਬਹੁਤ ਸ਼ੁਕਰੀਆ। ਇਹ ਬ੍ਰਿਟਿਸ਼ ਹਾਈ ਕਮਿਸ਼ਨਰ ਜਿਹੜੇ ਪਾਕਿਸਤਾਨ 'ਚ ਨੇ ਉਹ ਕਹਿ ਰਹੇ ਨੇ। ਨਿਊਜ਼ੀਲੈਂਡ ਦੇ ਫੋਰਨ ਮਿਨਿਸਟਰ ਮਿਸਟਰ ਵਿਸਟਨ ਪੀਟਰਸ ਨੇ ਐਕਸ ਦੇ ਉੱਤੇ ਸਨੇਹ 'ਚ ਕਿਹਾ ਕਿ ਈਰਾਨ ਤੇ ਅਮਰੀਕਾ ਵਿਚਕਾਰ ਜਿਹੜਾ ਯੁੱਧ ਵਿਰਾਮ ਹੈ ਇਸ ਨੂੰ ਅਸੀਂ ਵੈਲਕਮ ਕਰਦੇ ਹਾਂ, ਔਰ ਇਸ ਕ੍ਰਾਈਸਿਸ ਦਾ ਹੱਲ ਲੱਭਣ ਦੇ ਲਈ ਜਿਹੜਾ ਐਫਰਟ ਜਿਹੜਾ ਪਾਕਿਸਤਾਨ, ਤੁਰਕੀ ਔਰ ਇਜਿਪਟ ਵਰਗੇ ਮੁਲਕਾਂ ਨੇ ਕੀਤਾ, ਅਸੀਂ ਉਸ ਦੇ ਲਈ ਹਮੇਸ਼ਾ ਉਹਨਾਂ ਦੇ ਸ਼ੁਕਰਗੁਜ਼ਾਰ ਰਹਾਂਗੇ। ਨਿਊਜ਼ੀਲੈਂਡ ਦੇ ਫੋਰਨ ਮਿਨਿਸਟਰ ਕਹਿ ਰਹੇ ਨੇ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਇਹ ਕਹਿ ਰਹੇ ਨੇ ਕਿ ਇਸ ਸਟਰਗਲ ਨੂੰ ਘਟਾਉਣ ਔਰ ਜੰਗਬੰਦੀ ਕਰਾਉਣ 'ਚ ਜਿਨ੍ਹਾਂ ਪਾਕਿਸਤਾਨ ਸਮੇਤ ਜਿਨ੍ਹਾਂ ਮੁਲਕਾਂ ਨੇ ਮੀਡੀਏਸ਼ਨ ਦਾ ਰੋਲ ਅਦਾ ਕੀਤਾ, ਅਸੀਂ ਉਹਨਾਂ ਦੀ ਖੁੱਲ੍ਹ ਕੇ ਤਾਰੀਫ ਕਰਦੇ ਹਾਂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਪਾਕਿਸਤਾਨ, ਤੁਰਕੀ ਔਰ ਸਾਊਦੀ ਅਰੇਬੀਆ ਸਮੇਤ ਸਾਰੇ ਜਿਹੜੇ ਵਾਰਤਾਕਾਰ ਨੇ ਉਹਨਾਂ ਦੇ ਅਹਿਸਾਨਮੰਦ ਹੈ ਔਰ ਉਹਨਾਂ ਦੀ ਹਮਾਇਤ ਕਰਦੇ ਹਾਂ। ਨਾਰਵੇ, ਉਹਨਾਂ ਦੇ ਫੋਰਨ ਮਿਨਿਸਟਰ ਮਿਸਟਰ ਐਸਪੇਨ ਬਾਰਥ ਆਈਡੇ ਨੇ ਜਿੱਥੇ ਉਹਨਾਂ ਨੇ ਜੰਗਬੰਦੀ ਦਾ ਸਵਾਗਤ ਕੀਤਾ, ਉੱਥੇ ਉਹਨਾਂ ਨੇ ਪਾਕਿਸਤਾਨ ਦੀ ਤਾਰੀਫ। ਇਹ BBC ਸਾਰਾ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਦੇ ਰਿਹਾ। ਉਹਨਾਂ ਨੇ ਜਿਹੜੇ ਨਾਰਵੇ ਦੇ ਫੋਰਨ ਮਿਨਿਸਟਰ ਨੇ ਐਸਪੇਨ ਬਾਰਥ, ਉਹਨਾਂ ਨੇ ਕਿਹਾ ਕਿ ਮੈਂ ਈਰਾਨ ਤੇ ਅਮਰੀਕਾ ਦੇ ਵਿਚਾਲੇ ਸੀਜ਼ ਫਾਇਰ ਜਿਹੜਾ ਹੈ ਉਸ ਦਾ ਸਵਾਗਤ ਕਰਦਾ, ਔਰ ਇੱਕ ਦੁਨੀਆ ਇੱਕ ਖਤਰਨਾਕ ਤਣਾਅ ਦੇ ਕੰਢੇ ਖੜੀ ਸੀ, ਔਰ ਪਾਕਿਸਤਾਨ ਨੇ ਆਪਣੀ ਡਿਪਲੋਮੇਸੀ ਦੇ ਨਾਲ ਇਸ ਤਣਾਅ ਨੂੰ ਡਾਇਲੂਟ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ। ਮੈਂ ਪਾਕਿਸਤਾਨ ਦੀ ਤਾਰੀਫ ਕਰਦਾ ਔਰ ਇਸ ਦੇ ਲਈ ਹਮੇਸ਼ਾ ਅਸੀਂ ਉਹਨਾਂ ਦੇ ਕਰਜ਼ਦਾਰ ਰਹਾਂਗੇ। ਇਸੇ ਤਰ੍ਹਾਂ ਅਮਰੀਕਨ ਕਾਂਗਰਸ ਦੇ ਵਿੱਚ ਡੈਮੋਕ੍ਰੈਟਸ ਦੀ ਜਿਹੜੀ ਵਿਦੇਸ਼ ਮਾਮਲਿਆਂ ਦੀ ਕਮੇਟੀ ਹੈ, ਉਹਨਾਂ ਦੇ ਜਿਹੜੇ ਸੀਨੀਅਰ ਮੈਂਬਰ ਨੇ ਗ੍ਰੈਗਰੀ ਮੈਕਸ, ਉਹਨਾਂ ਨੇ ਵੀ ਜਿੱਥੇ ਸੀਜ਼ ਫਾਇਰ ਦਾ ਸਵਾਗਤ ਕੀਤਾ ਹੈ, ਉੱਥੇ ਉਹਨਾਂ ਨੇ ਇਹ ਪਾਕਿਸਤਾਨ ਦੀ ਤਾਰੀਫ 'ਚ ਕਿਹਾ ਕਿ ਭਾਈ ਮੈਂ ਪਾਕਿਸਤਾਨ ਦੀ ਇਸ ਸਫਲ ਕਾਮਯਾਬੀ ਦੀ ਬਹੁਤ ਖੁੱਲ੍ਹ ਕੇ ਤਾਰੀਫ ਕਰਦਾ, ਕਿਉਂਕਿ ਉਹਨਾਂ ਨੇ ਬਹੁਤ ਸਾਰੇ ਅਮਰੀਕੀ ਫੌਜੀਆਂ ਤੇ ਆਮ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਇੱਕ ਅਹਿਮ ਕਿਰਦਾਰ ਨਿਭਾਇਆ। ਈਵਨ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਸੈਕਟਰੀ ਜਨਰਲ ਨੇ ਮਿਸਟਰ ਐਂਟੋਨੀਓ ਗੁਟਰਸ, ਜਿਨ੍ਹਾਂ ਨੇ ਕੱਲ ਫਿਕਰ ਦਾ ਇਜ਼ਹਾਰ ਕੀਤਾ ਸੀ ਵੀ ਦੁਨੀਆ ਕਿੱਧਰ ਨੂੰ ਜਾ ਰਹੀ ਹੈ, ਉਹਨਾਂ ਨੇ ਸੀਜ਼ ਫਾਇਰ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਵੀ ਪਾਕਿਸਤਾਨ ਔਰ ਜਿਹੜੇ ਸਾਥੀ ਮੁਲਕ ਨੇ ਉਹਨਾਂ ਦੇ ਜ਼ਾਹਰ ਹੈ ਇਜਿਪਟ ਔਰ ਤੁਰਕੀ ਹੈ, ਉਹਨਾਂ ਦੀ ਤਾਰੀਫ ਕੀਤੀ ਹੈ। ਫਿਰ ਯੂਰਪੀਅਨ ਯੂਨੀਅਨ ਦੇ ਜਿਹੜੇ ਹੈੱਡ ਹੈ ਬੀਬੀ ਉਰਸੁਲਾ ਵੌਨ ਡੇਰ ਲੋਪੇਨ, ਉਹਨਾਂ ਨੇ ਵੀ ਮੀਡੀਏਸ਼ਨ ਦੇ ਲਈ ਜਿਹੜਾ ਇਹ ਜੰਗਬੰਦੀ ਤੱਕ ਜਿਹਨੇ ਗੱਲ ਨੂੰ ਪਹੁੰਚਾਇਆ ਉਸ ਦੀ ਸ਼ਲਾਘਾ ਕੀਤੀ, ਔਰ ਪਾਕਿਸਤਾਨ ਦਾ ਉਹਨਾਂ ਨੇ ਖਾਸ ਤੌਰ ਤੇ ਥੈਂਕ ਯੂ ਕੀਤਾ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਡਰ ਜਾਂ ਧਮਕੀ ਦੇ ਸਾਰੀਆਂ ਹੀ ਧਿਰਾਂ ਨੂੰ ਨਾਲ ਲੈ ਕੇ ਜਿਹੜਾ ਪਾਕਿਸਤਾਨ ਨੇ ਗੱਲਬਾਤ ਕੀਤੀ, ਇਸ ਨੇ ਜਿੱਥੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ, ਉੱਥੇ ਦੱਸਦਾ ਹੈ ਕਿ ਭਾਈ ਮੁਲਕਾਂ ਦੇ ਕੋਲ ਜਦੋਂ ਉਹਨਾਂ ਦੇ ਸਾਹਮਣੇ ਚੈਲੰਜਸ ਹੁੰਦੇ ਨੇ ਤਾਂ ਕਿਹੜਾ ਤਰੀਕਾ ਹੈ ਜਿਹਦੇ ਰਾਹੀਂ ਮਸਲਿਆਂ ਦਾ ਹੱਲ ਕੀਤਾ ਜਾ ਸਕਦਾ। ਔਰ ਇਸੇ ਤਰ੍ਹਾਂ ਬੰਗਲਾਦੇਸ਼ ਨੇ ਵੀ ਪਾਕਿਸਤਾਨ ਦੀ ਤਾਰੀਫ ਕੀਤੀ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਦਾ ਸਵਾਗਤ ਕਰਦੇ ਹਾਂ, ਔਰ ਬਾਕੀ ਮੁਲਕਾਂ ਦੇ ਵੀ ਉਹਨਾਂ ਦੇ ਅੱਗੋਂ ਕਮੈਂਟ ਨੇ। ਲੇਕਿਨ ਹੁਣ ਹੁੰਦਾ ਇਹ ਹੈ ਵੀ ਤੁਸੀਂ ਤਮਗੇ ਹਾਸਲ ਕਰੋ ਕਿ ਮਾਊਂਟ ਐਵਰੈਸਟ ਤੇ ਚੜ੍ਹ ਕੇ ਆਓ, ਦੁਨੀਆ ਸਾਰੀ ਤਾਰੀਫਾਂ ਕਰ ਰਹੇ ਹੋ, ਤੇ ਜਿਹੜਾ ਸ਼ਰੀਕਾਂ ਦਾ ਹੁੰਦਾ ਉਹ ਚੁੱਲ੍ਹੇ 'ਚ ਉਦੋਂ ਅੱਗ ਨਹੀਂ ਬਲਦੀ ਉਸ ਸ਼ਾਮ, ਜਦੋਂ ਹੁੰਦਾ ਕਿ ਜੀ ਲਓ ਜੀ ਸ਼ਰੀਕ ਕਿੱਥੇ ਪਹੁੰਚ ਗਏ। ਔਰ ਹਾਲਾਂ ਭਾਰਤ ਨੇ ਓਵਰਆਲ ਇੰਡੀਆ ਵੈਲਕਮਸ Iran US ceasefire but don't names Pakistan for it.
ਹੱਦ ਹੋ ਗਈ ਹੈ ਨੀਚਤਾ ਦੀ ਵੀ ਹੱਦ ਹੁੰਦੀ ਹੈ। ਐਸ ਜੈ ਸ਼ੰਕਰ ਨੇ ਤਾਂ ਪਹਿਲਾਂ ਹੀ ਆਪਣੀ ਔਕਾਤ ਜਾਂ ਆਪਣੀ ਉਹ ਜਿਹੜੀ ਹੈ ਉਹ ਕੀ ਕਹਿੰਦੇ ਨੇ ਵੀ ਟਕੇ ਦੀ ਹੰਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ ਹੈ ਨਾ। ਉਹ ਜਦੋਂ ਉਹਨੇ ਕਿਹਾ ਸੀ, ਜਦੋਂ ਉਹਨਾਂ ਨੂੰ ਆਲ ਪਾਰਟੀ ਉਹਨੇ ਮੀਟ ਸੱਦੀ ਮੋਦੀ ਸਰਕਾਰ ਨੇ, ਤਾਂ ਉਹਨੇ ਕਿਹਾ ਸੀ ਪਾਕਿਸਤਾਨ ਦਲਾਲ ਹੈ, ਅਸੀਂ ਦਲਾਲੀ ਕਰਨ ਵਾਲੀ ਕੌਮ ਨਹੀਂ ਹੈ। ਹੁਣ ਕਿਸ ਲੈਵਲ ਦੀ ਤਬਾਹੀ ਤੋਂ ਪਾਕਿਸਤਾਨ ਦੇ ਐਫਰਟਸ ਨੇ ਮੋੜ ਲਿਆਂਦਾ ਹੈ, ਤੁਸੀਂ ਘੱਟੋ ਘੱਟ ਤਾਰੀਫ ਤਾਂ ਕੀ ਕਰਨੀ ਹੈ, ਉਹਨੂੰ ਐਕਨੋਲਜ ਹੀ ਕਰ ਲਓ। ਪਰ ਇਹ ਹੈ ਕਿ ਵੀ ਜੇ ਇਸ ਲੈਵਲ ਦੇ ਹੁੰਦੇ ਤੇ 1 ਬਿਲੀਅਨ 500 ਮਿਲੀਅਨ ਲੋਕਾਂ ਦਾ ਮੁਲਕ, ਜਿਨ੍ਹਾਂ ਦੇ ਕੋਲ ਸਾਰੇ ਸਾਧਨ ਨੇ, ਜਿਨ੍ਹਾਂ ਦੇ ਕੋਲ ਸਾਰੇ ਰਿਸੋਰਸ ਨੇ, ਅੱਜ ਉਹ ਥਰਡ ਰੇਟ ਪਾਵਰ ਬਣ ਕੇ ਨਾ ਬੈਠੇ ਹੁੰਦੇ ਵੀ ਜਿਹਨੂੰ ਕਹਿੰਦੇ ਕਿ ਵੀ ਇਹਨਾਂ ਨੂੰ ਤਾਂ ਮੰਗਤੇ ਵੀ ਨਹੀਂ ਪੁੱਛਦੇ, ਕੋਈ ਔਕਾਤ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਸਾਰੇ ਦੇ ਵਿੱਚ ਅਸੀਂ ਕੱਲ ਵੀ ਜਿਵੇਂ ਜ਼ਿਕਰ ਕੀਤਾ ਸੀ ਕਿ ਭਾਈ ਕ੍ਰੈਡਿਟ ਬਣਦਾ ਹੈ, ਕਿਉਂਕਿ ਇਹੀ ਨਹੀਂ ਕਿ ਪਾਕਿਸਤਾਨ ਨੇ ਇਸ ਸਾਰੇ ਦੇ ਨਾਲ ਆਪਣਾ ਰੁਤਬਾ ਉੱਚਾ ਕੀਤਾ ਹੈ, ਕਿੰਨੀ ਤਬਾਹੀ ਨੂੰ ਰੋਕਿਆ। ਕਿਉਂਕਿ ਬਹੁਤ ਵਾਰ ਇਹ ਜਿਹੜਾ ਜਦੋਂ ਤੁਸੀਂ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ, ਖਾਸ ਤੌਰ ਤੇ ਫਸਟ ਵਰਲਡ ਵਾਰ ਦੀ, ਇੱਕ ਮਰਡਰ ਹੀ ਹੋਇਆ ਸੀ ਉਹਨਾਂ ਦਾ, ਰਾਜਾ ਉਧਰ ਬਾਲਟਿਕ ਵਾਲੇ ਪਾਸੇ ਗਿਆ ਹੋਇਆ ਸੀ ਔਰ ਉਹ ਸ਼ੁਰੂਆਤ ਹੋ ਗਈ। ਸੋ ਆਲਰੇਡੀ 8-10 ਮੁਲਕ ਤਾਂ ਇਨਵੋਲਵ ਸੀ ਇਸ ਕ੍ਰਾਈਸਿਸ ਦੇ ਵਿੱਚ। ਔਰ ਜਿਹੜੀ ਸੁਪਰ ਪਾਵਰ ਦੀ ਜਾਂ ਜਿਹੜਾ ਸਭ ਤੋਂ ਵੱਡਾ ਹੁੰਦਾ ਉਹਦੀ ਇੱਕ ਆਪਣੀ ਈਗੋ ਹੁੰਦੀ ਹੈ। ਜੇ ਕੋਈ ਵਿਚਕਾਰਲਾ ਰਸਤਾ ਨਾ ਨਜ਼ਰ ਆਉਂਦਾ ਜਾਂ ਨਾ ਮਿਲਦਾ ਤੇ ਪ੍ਰੈਜ਼ੀਡੈਂਟ ਟਰੰਪ ਕੁਝ ਵੀ ਕਰ ਗੁਜ਼ਰਦੇ ਤੇ ਫਿਰ ਕਿਸੇ ਦੇ ਕੰਟਰੋਲ 'ਚ ਨਹੀਂ ਸੀ ਰਹਿਣਾ। ਕਿਉਂਕਿ ਜਿਵੇਂ ਇਜ਼ਰਾਈਲ ਵਰਗਾ ਮੁਲਕ ਜਿਹੜਾ ਪਹਿਲਾਂ ਹੀ ਉਹ ਸਾਰੇ ਨੂੰ ਬਰਬਾਦ ਕਰਨਾ ਚਾਹੁੰਦਾ, ਉਸ ਸਾਰੇ ਖਿੱਤੇ ਨੂੰ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦਾ ਰੁਤਬਾ ਬੁਲੰਦ ਹੋਇਆ, ਅਸੀਂ ਵਧਾਈ ਵੀ ਦਿੰਦੇ ਹਾਂ ਉਹਨਾਂ ਦੇ ਸਮੁੱਚੇ ਜਿਹੜਾ ਸਟਰਕਚਰ ਨੂੰ ਵੀ, ਕਿਉਂਕਿ ਇਹ ਠੀਕ ਹੈ ਕਿ ਆਸਮ ਮੁਨੀਰ ਹੀਰੋ ਨੇ ਔਰ ਆਲਰੇਡੀ ਸ਼ਾਇਦ ਕਿਸ ਮੁਲਕ ਦੇ ਕਿਸੇ ਸਾਬਕਾ ਪ੍ਰਾਈਮ ਮਿਨਿਸਟਰ ਜਾਂ ਦੂਜੇ ਨੇ ਉਹਨਾਂ ਨੇ ਕਿਹਾ ਵੀ ਇਸ ਯਤਨ ਦੇ ਲਈ ਪਾਕਿਸਤਾਨ ਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ। ਔਰ ਮੈਂ ਸਮਝਦਾ ਵੀ ਇੱਕ ਪੀਰੀਅਡ ਸੀ ਵੀ ਪਾਕਿਸਤਾਨ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਨੋਮੀਨੇਟ ਕੀਤਾ ਸੀ ਨੋਬਲ ਪੀਸ ਪ੍ਰਾਈਜ਼ ਲਈ। ਔਰ ਜੇ ਇਸ ਕਰੰਟ ਦੌਰ ਦੇ ਵਿੱਚ ਸਭ ਤੋਂ ਖਤਰਨਾਕ ਸਿਚੁਏਸ਼ਨ 'ਚੋਂ ਉਸ ਖਿੱਤੇ ਨੂੰ ਕੱਢਿਆ, ਇਨਸਾਨੀਅਤ ਨੂੰ ਕੱਢਿਆ, ਤੇ ਉਹ ਪਾਕਿਸਤਾਨ ਹੈ। ਔਰ ਸੱਚਮੁੱਚ ਹੀ ਮੈਂ ਸਮਝਦਾ ਕਿ ਵੀ ਜੇ ਰੱਬ ਕਰੇ ਕਿ ਇਹ ਜਿਹੜਾ ਹੁਣ 2 ਹਫ਼ਤੇ ਡਾਇਲੋਗ ਜਿਹੜਾ ਚੱਲਣਾ ਇਸਲਾਮਾਬਾਦ ਡਾਇਲੋਗ, ਉਹ ਵੀ ਕਾਮਯਾਬੀ ਦੇ ਨਾਲ ਨਿਬੜੇ, ਫਿਰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਪਾਕਿਸਤਾਨ ਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣ ਤੋਂ ਰੋਕ ਨਹੀਂ ਸਕੇਗੀ। ਔਰ ਇਹ ਗੱਲ ਨੋਬਲ ਕਮੇਟੀ ਵਾਲੇ ਵੀ ਚੰਗੀ ਤਰ੍ਹਾਂ ਜਿਹੜਾ ਫਿਰ ਸਮਝ ਜਾਣਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਂਜ਼ਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਸਿਗਨੇਚਰ ਟਰੱਕ ਸਰਵਿਸ
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਸਥਿਤ ਈਰਾਨ ਦੀ ਅੰਬੈਸੀ ਦਾ ਇੱਕ ਡੈਲੀਗੇਸ਼ਨ ਸ਼੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਪਹੁੰਚਿਆ। ਇਸ ਡੈਲੀਗੇਸ਼ਨ ਦੇ ਲੀਡਰ ਡਾਕਟਰ ਮੁਹੰਮਦ ਹੁਸੈਨ ਜਵਾਦ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਖਾਸ ਸੱਦਾ ਦਿੱਤਾ ਗਿਆ ਕਿ ਉਹ ਇਰਾਨੀ ਆਇਤੁੱਲਾ ਅਲੀ ਖਮਨਾਈ ਦੀ ਯਾਦ ਵਿੱਚ ਹੋ ਰਹੇ ਸ਼ੋਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਔਰ ਸਿੱਖ ਹਲਕਿਆਂ ਵਿੱਚ ਇਸ ਇਰਾਨੀ ਡੈਲੀਗੇਸ਼ਨ ਦਾ ਅਕਾਲ ਤਖਤ ਸਾਹਿਬ ਤੇ ਆਉਣਾ ਅਤੇ ਸੱਦੇ ਨੂੰ ਅੱਡ-ਅੱਡ ਨਜ਼ਰੀਏ ਤੋਂ ਜਿਹੜਾ ਦੇਖਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ, ਦੁਸ਼ਮਣ ਬ੍ਰਾਹਮਣਵਾਦ ਜਾਂ ਹਿੰਦੂਤਵਾ ਵਰਗਾ ਜਿਹੜਾ ਸਾਮ ਦਾਮ ਦੰਡ ਭੇਦ ਚਾਣਕਿਆ ਨੀਤੀ ਦੇ ਸਾਰੇ ਹਥਿਆਰ ਝੋਂਕ ਰਿਹਾ ਹੁੰਦਾ ਹੈ, ਤੇ ਇਹ ਕੁਦਰਤੀ ਵੀ ਹੈ ਔਰ ਚਾਹੀਦਾ ਵੀ ਹੈ ਕਿ ਹਰ ਮੂਵ ਜਿਹਦੇ 'ਚੋਂ ਸਾਨੂੰ ਜੋ ਵੀ ਅਸੀਂ ਦੇਖਦੇ ਹਾਂ ਉਸ ਦੇ ਅੱਡ-ਅੱਡ ਪਹਿਲੂਆਂ ਨੂੰ ਦੇਖਿਆ ਜਾਏ, ਉਹਨੂੰ ਬਲਾਈਂਡਲੀ ਐਕਸੈਪਟ ਨਾ ਕੀਤਾ ਜਾਏ। ਔਰ ਇਹ ਕਿਉਂਕਿ ਜ਼ਰੂਰੀ ਹੈ, ਜਦੋਂ ਅਸੀਂ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਇੱਕ ਪ੍ਰੋਟੈਕਟਰ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਕਿ ਜੀ ਇਹ ਸਿੱਖ ਹਿੱਤਾਂ ਲਈ ਖਲੋਣ ਵਾਲੇ, ਦੂਜੇ ਮੁੜ ਕੇ ਪਤਾ ਲੱਗਦਾ ਹੈ ਵੀ ਇਹ ਤਾਂ ਹਿੰਦੂਤਵਾ ਦਾ ਮੋਲ ਹੀ ਸੀ। ਜਿਵੇਂ ਹੁਣ HS ਫੂਲਕੇ ਦਾ ਜਿਹੜਾ ਉਹ BJP ਨੂੰ ਜੁਆਇਨ ਕਰਨਾ ਬਹੁਤਿਆਂ ਦੇ ਲਈ ਸ਼ੌਕ ਹੈ ਕਿ ਜੀ ਦੇਖੋ ਜਿਹੜਾ ਬੰਦਾ 40 ਸਾਲ ਨਵੰਬਰ 84 ਨਸਲਕੁਸ਼ੀ ਦੇ ਕੇਸਾਂ ਨੂੰ ਲੜਦਾ ਰਿਹਾ ਹੈ ਉਹ ਕਿਵੇਂ ਬਣ ਗਿਆ ਜਾਂ ਦੂਸਰਾ ਹੋ ਗਿਆ। ਔਰ ਹੋਰ ਵੀ ਬਹੁਤ ਸਾਰਾ ਪਾਰਟ ਹੈ। ਹੁਣ ਅਸੀਂ ਦੇਖਦੇ ਹਾਂ ਕਿ ਵੀ ਔਰ ਇਹ ਇੱਕ ਆਪਣੇ ਆਪ ਦੇ ਵਿੱਚ ਜਦੋਂ ਹਰਜੀਤ ਸਿੰਘ ਸੱਜਣ ਜਿਹੜੇ ਡਿਫੈਂਸ ਮਿਨਿਸਟਰ ਵੀ ਸਨ ਕੈਨੇਡਾ ਦੇ, ਪਹਿਲੀ ਵਾਰ ਭਾਰਤ ਯਾਤਰਾ ਤੇ ਗਏ, ਪੰਜਾਬ ਆਪਣੇ ਪਿੰਡ ਵੀ, ਦਰਬਾਰ ਸਾਹਿਬ ਵੀ, ਹੁਣ ਉਹਨਾਂ ਨੂੰ ਦਿੱਲੀ ਸਰਕਾਰ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ, ਪ੍ਰੋਟੋਕੋਲ ਸੀ ਡਿਫੈਂਸ। ਈਵਨ ਹਰਿਆਣੇ ਦੇ ਚੀਫ ਮਿਨਿਸਟਰ ਨੇ ਵੀ ਜਿਹੜਾ ਉਹ ਖੱਟੜ ਨੇ ਡਿਨਰ ਤੇ ਸੱਦਿਆ ਔਰ ਪੂਰਾ ਆਨਰ ਕੀਤਾ। ਲੇਕਿਨ ਕੈਪਟਨ ਅਮਰਿੰਦਰ ਰਾਹੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਬੇਇੱਜ਼ਤ ਕਰਵਾਇਆ ਗਿਆ। ਉਹਨਾਂ ਨੂੰ ਕੋਈ ਪ੍ਰੋਟੋਕੋਲ ਤਾਂ ਦੂਰ ਦੀ ਗੱਲ, ਸਗੋਂ ਮਿਸਟਰ ਸੱਜਣ ਦੇ ਉੱਤੇ ਅਮਰਿੰਦਰ ਲਗਾਤਾਰ ਉਹਨੇ ਮਿਲਣ ਤੋਂ ਵੀ ਨਾ ਕਰ ਦਿੱਤੀ। ਅਮਰਿੰਦਰ ਨੇ ਚਾਰਜ ਲਾਇਆ ਕਿ ਜੀ ਇਹ ਤਾਂ ਜਿਹੜੇ ਹੈ ਉਹ ਖਾਲਿਸਤਾਨੀ ਤੇ ਇਹ ਵੋ। ਹੁਣ ਇਹ ਤਾਂ ਹੋ ਨਹੀਂ ਸੀ ਸਕਦਾ ਕਿ ਵੀ ਹੁਣ ਕਈ ਵਾਰ ਇੱਕ ਸਿੱਖ ਚੀਫ ਮਿਨਿਸਟਰ ਤੋਂ ਹੀ ਵਿਰੋਧਤਾ ਕਰਵਾਈ ਗਈ। ਹੁਣ ਮੈਂ ਜਿਹੜੀ ਖਬਰ ਵੱਲ ਇਸ਼ਾਰਾ ਕਰ ਰਿਹਾ ਕਿਉਂਕਿ ਇਹ ਅੱਜ ਆਲਰੇਡੀ ਜਦੋਂ ਦੀ ਖਬਰ ਆਈ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਔਰ ਸਾਡੀਆਂ ਜਥੇਬੰਦੀਆਂ ਦੇ ਵਿੱਚ ਵੀ ਇਸ ਨੂੰ ਲੈ ਕੇ ਅੱਡ-ਅੱਡ ਰਾਵਾਂ ਨੇ। ਮੇਰਾ ਇਹ ਫਰਜ਼ ਹੈ ਕਿ ਵੀ ਮੈਂ ਦੋਨੋਂ ਪਹਿਲੂਆਂ ਨੂੰ ਸਾਹਮਣੇ ਰੱਖ ਕੇ ਬਾਕੀ ਜਿਹੜੇ ਸਾਡੇ ਵੀਰ ਭੈਣਾਂ ਬੜੇ ਸੁਲਝੇ ਹੋਏ ਨੇ ਉਹ ਖੁਦ ਹੀ ਉਸ ਦੇ ਨੂੰ ਕਨਕਲੂਡ ਕਰ ਸਕਦੇ ਨੇ। ਹੁਣ ਪਹਿਲਾਂ ਮੈਂ ਖਬਰ ਦਾ ਜ਼ਿਕਰ ਕਰਾਂ ਕਿ ਵੀ ਈਰਾਨ ਦੇ ਸੁਪਰੀਮ ਲੀਡਰ, ਹੁਣ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਬਹੁਤ ਵਾਰ ਸਾਡੇ ਵੀ ਜਿਹੜਾ ਕੁਛ ਜਿਹੜੇ ਇਹ ਸੁਣਦੇ ਹੁੰਦੇ ਸੀ ਕਿ ਜੀ ਫਲਾਂ ਥਾਂ ਪੀਰ ਜਿਹੜਾ ਉਹ ਚਾਲੀਆ ਕੱਟ ਰਿਹਾ 40 ਦਿਨ। ਫਿਰ ਉਹਦੇ ਦੇਖੋ ਦੇਖੀ ਹੁਣ ਕਈ ਸਾਡੇ ਵੀ ਹੁੰਦਾ ਕਿ ਜੀ ਫਲਾਂ ਗੁਰਦੁਆਰਾ ਸ਼ਹੀਦਾਂ ਦੇ ਜਿਹੜਾ ਉਹ ਇੰਨੇ ਪਾਠ ਤੇ ਚਾਲੀਆ ਕੱਟਿਆ।
ਹੁਣ ਮੈਨੂੰ ਵੀ ਇਸ ਗੱਲ ਦਾ ਨਹੀਂ ਸੀ ਪਤਾ ਵੀ ਇਹ ਜਿਹੜਾ ਚਾਲੀਆ ਦਾ ਕਨਸੈਪਟ ਹੈ ਇਸ ਦਾ ਸ਼ੀਆ ਇਸਲਾਮ ਦੇ ਨਾਲ ਬੜਾ ਡੂੰਘਾ ਸੰਬੰਧ ਹੈ। ਔਰ ਕਰਬਲਾ ਦੀ ਜੰਗ ਦੇ ਵਿੱਚ ਜਿਹੜੇ ਇਮਾਮ ਹੁਸੈਨ ਔਰ ਬਾਕੀ ਜਿਹੜੇ ਸਾਰੇ ਬਹੁਤ ਸਾਰੇ ਸ਼ਹੀਦ ਹੋਏ, ਉਸ ਤੋਂ ਬਾਅਦ 40ਵੇਂ ਦਿਨ ਜਿਹੜਾ ਉਹਨਾਂ ਦਾ ਜਿਹੜਾ ਸੋਗ ਹੈ ਜਾਂ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਸ਼ੋਕ ਸਭਾਵਾਂ ਜਾਂ ਦੂਜਾ ਉਹ 40 ਦਿਨ ਸੈਲੀਬ੍ਰੇਟ ਕੀਤਾ ਗਿਆ ਸੀ, 40ਵੇਂ ਦਿਨ ਤੱਕ। ਔਰ 40ਵੇਂ ਦਿਨ ਫਿਰ ਨਬੀ ਮੁਹੰਮਦ ਸਾਹਿਬ ਦੇ ਕੋਈ ਕਰੀਬੀ ਜਿਹੜੇ ਰਹੇ ਨੇ ਉਹਨਾਂ ਨੇ ਉੱਥੇ ਵਿਜ਼ਿਟ ਕੀਤਾ ਸੀ ਕਰਬਲਾ। ਸੋ ਇਹਦੀ ਇਹ ਅਹਿਮੀਅਤ। ਔਰ ਹੁਣ ਵੀ ਜਦੋਂ ਇਹ ਅਲੀ ਖਮੀਨਾਈ ਇਸ ਦਾ 28 ਫਰਵਰੀ ਨੂੰ ਇਜ਼ਰਾਈਲ ਵੱਲੋਂ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ, ਈਰਾਨ ਸਰਕਾਰ ਵੱਲੋਂ 40 ਦਿਨ ਸੋਗ ਦਾ ਐਲਾਨ ਕੀਤਾ ਗਿਆ। ਔਰ ਇਹ ਕੁਝ ਚੀਜ਼ਾਂ ਕੋਇਨਸੀਡੈਂਸ ਹੁੰਦੀਆਂ ਨੇ ਕਿ ਉਹਨਾਂ ਦੀ ਸ਼ਹਾਦਤ ਤੋਂ 40ਵੇਂ ਦਿਨ ਹੀ ਜਿਹੜਾ ਹੈ, ਜਦੋਂ ਅਸੀਂ ਪਿਛਲੇ ਕੱਲ ਜੰਗਬੰਦੀ ਦਾ ਐਲਾਨ 40 ਦਿਨ ਪੂਰੇ ਹੋਏ, ਹੁਣ ਜਿਹੜੀ ਈਰਾਨ ਦੀ ਦਿੱਲੀ ਸਥਿਤ ਐਮਬੈਸੀ ਹੈ ਉਸ ਦੇ ਵਿੱਚ ਪਹਿਲਾਂ ਵੀ ਦਿੱਲੀ ਦੇ ਸਿੱਖਾਂ ਦਾ ਇੱਕ ਡੈਲੀਗੇਸ਼ਨ ਜਿਹੜਾ ਹੈ ਉਹ ਜਿਹੜਾ ਖਮੀਨਾਈ ਦਾ ਅਫਸੋਸ ਕਰਨ ਦੇ ਲਈ ਗਏ, ਉਹਨਾਂ ਦੇ ਲਈ ਪ੍ਰੇ ਵੀ ਕੀਤਾ। ਉਹਦੇ ਇਨ ਰੈਸੀਪ੍ਰੋਕੇਸ਼ਨ ਜਿਹੜੇ ਉਹਨਾਂ ਦੀ ਐਮਬੈਸੀ ਦੇ ਜਿਹੜੇ ਉੱਚ ਅਧਿਕਾਰੀਆਂ 'ਚ, ਜਿਹਨੂੰ ਇੱਕ ਨੂੰ ਨੰਬਰ 3 ਕਿਹਾ ਜਾ ਰਿਹਾ ਹੈ ਈਰਾਨ ਦੇ ਮੇਨ ਮਜ਼ਹਬੀ ਪੇਸ਼ਵਾ ਦੀ ਔਰ ਸਿਆਸੀ ਰੁਤਬੇ ਤੋਂ ਬਾਅਦ, ਉਹ ਫਿਰ ਗੁਰਦੁਆਰਾ ਬੰਗਲਾ ਸਾਹਿਬ ਵੀ ਆਏ। ਹੁਣ ਜਿਹੜੀ ਖਬਰ ਚਰਚਾ ਦਾ ਵਿਸ਼ਾ ਹੈ, ਕਿਉਂਕਿ ਖਮੀਨਾਈ ਦੀ 40 ਜਿਹੜੀ ਦਿਨਾਂ ਦੀ ਸ਼ੋਕ ਵਾਲੀ ਗੱਲ ਪੂਰੀ ਹੋ ਗਈ ਹੈ ਔਰ ਹੁਣ ਕਿਉਂਕਿ ਵੈਸੇ ਵੀ ਜੰਗਬੰਦੀ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਚਾਲੀਸਾ ਤੋਂ ਬਾਅਦ ਇੱਕ ਵੱਡੀ ਸ਼ੋਕ ਸਭਾ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਈਰਾਨ ਦੇ ਆਪਣੀ ਐਮਬੈਸੀ ਜਾਂ ਦੂਸਰੇ 'ਚ ਹੋਣੀ ਹੈ। ਹੁਣ ਉਸ ਦੇ ਵਿੱਚ ਸ਼ਮੂਲੀਅਤ ਦੇ ਲਈ ਈਰਾਨ ਦੀ ਐਮਬੈਸੀ ਦਾ ਹਾਈ ਪਾਵਰਡ ਇੱਕ ਵਫਦ ਡੈਲੀਗੇਸ਼ਨ, ਜਿਸ ਦੀ ਅਗਵਾਈ ਜਿਹੜੀ ਹੈ ਉਹ ਜਿਹੜੇ ਤੁਸੀਂ ਨਾਮ ਵੀ ਲਿਆ ਉਹਨਾਂ ਦਾ ਡਾਕਟਰ ਕਰ ਰਹੇ ਨੇ ਔਰ ਉਹਨਾਂ ਦੀਆਂ ਪਿਕਚਰਸ ਡਾਕਟਰ ਮੁਹੰਮਦ ਹੁਸੈਨ। ਅੱਛਾ, ਹੁਣ ਉਹ ਇਸ ਮੌਕੇ ਦੇ ਉੱਤੇ ਉਸ ਸਮਾਗਮ 'ਚ ਸ਼ਾਮਲ ਹੋਣ ਦੇ ਲਈ ਪਰਸਨਲ ਸੱਦਾ ਦੇਣ ਆਏ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੂੰ। ਜ਼ਾਹਰ ਹੈ ਦਰਬਾਰ ਸਾਹਿਬ ਵੀ ਗਏ, ਉਹਨਾਂ ਦੀਆਂ ਪਿਕਚਰਸ ਵੀ ਆ ਰਹੀਆਂ ਨੇ, ਬੀਬੀ ਇੱਕ ਇੰਟਰੈਕਟ ਕਰ ਰਹੀ ਹੈ ਜਾਂ ਕੀ ਗੁਫ਼ਤਗੂ ਹੋ ਰਹੀ ਹੈ। ਔਰ ਉਹਨਾਂ ਦੇ ਜਿਹੜੇ ਨਾਲ ਪੂਰੇ ਜਿਹੜੇ ਉਹਨਾਂ ਦੇ ਖੱਬੇ ਸੱਜੇ ਨੇ, ਉਹਨਾਂ ਨੂੰ ਮੈਂ ਨਹੀਂ ਪਛਾਣ ਪਾਇਆ ਜਾਂ ਉਹਨਾਂ ਦੀ ਥੱਲੇ ਆਇਡੈਂਟੀਟੀ ਨਹੀਂ ਸੀ ਵੀ ਸਿੱਖ ਕੌਣ ਨੇ, ਕਿਹਨੇ ਇਨੀਸ਼ੀਏਟ ਕੀਤਾ ਜਾਂ ਕਿਵੇਂ ਕੀਤਾ। ਹੁਣ ਇਹ ਜਿਹੜਾ ਈਰਾਨ ਇਨਵਾਈਟ ਹੈ, ਇਸ ਨੂੰ ਜਿਸ ਦੀ ਵੀਡੀਓ ਵੀ ਚਾਰੇ ਪਾਸੇ ਘੁੰਮ ਰਹੀ ਹੈ ਔਰ ਉਹਨਾਂ ਨੇ ਡਾਕਟਰ ਮੁਹੰਮਦ ਹੁਸੈਨ ਜ਼ਿਆਰੀਨਾ ਉਹਨਾਂ ਨੇ ਜੋ ਕੋਟ ਕੀਤਾ ਹੈ, ਜਿਹੜਾ ਮੇਰੇ ਕੋਲ ਮੀਡੀਆ ਫਾਰਮ 'ਚ, ਔਰ ਮੈਂ ਬਾਅਦ 'ਚ ਦੇਖਿਆ ਈਵਨ ਟ੍ਰਿਬਿਊਨ ਨੇ ਵੀ ਇਸ ਨੂੰ ਪੂਰਾ ਇੱਕ ਨਿਊਜ਼ ਆਈਟਮ ਦਿੱਤਾ ਹੈ, ਈਰਾਨਜ਼ intensified war threat amidst US-Iran tensions invites SGPC to Khamenei's mourning ceremony। ਕभी ਇੱਕ ਪਾਸੇ ਔਰ ਇਹ ਉਹੀ ਹੈ ਜਦੋਂ ਜੰਗਬੰਦੀ ਹੁੰਦੀ ਹੈ ਔਰ ਉਹਨਾਂ ਦਾ ਡੈਲੀਗੇਸ਼ਨ ਜਿਸ ਨੂੰ ਡਾਕਟਰ ਮੁਹੰਮਦ ਹੁਸੈਨ ਜ਼ਿਆਰਾਨਾ ਜਿਹੜੇ ਕਿ ਕਾਫੀ ਪ੍ਰੋਮੀਨੈਂਟ ਸ਼ਖਸੀਅਤ ਨੇ, ਔਰ ਉਹਨਾਂ ਨੇ ਉੱਥੇ ਕੀ ਕਿਹਾ, the purpose of this visit was to invite the officials, leaders and president of SGPC. We requested him through his PR to come to the commemoration program which we are going to have on April 12 at Iran Cultural House for the martyrdom of our leader Ayatollah Khamenei, who was assassinated with the attack of the invaders on Iran while we were in middle of negotiation. We do believe our brothers in Sikhism, they also believe in Shaheed is alive. More number of people are getting familiar with him. The purpose was to invite the president of SGPC as guest of honor. We would like to appreciate the stand of Punjab Assembly. They condemned the assassination. ਹੁਣ ਇਹ ਜਿਹੜੀ ਸਟੇਟਮੈਂਟ ਹੈ ਇਸ ਦੀ ਇੱਕ ਅਹਿਮੀਅਤ ਹੈ ਔਰ ਇਹਨੂੰ ਦੋਨੋਂ ਐਂਗਲਸ ਤੋਂ ਦੇਖਿਆ ਜਾ ਸਕਦਾ ਹੈ। ਪਹਿਲਾ ਪਾਰਟ ਜੇ ਪੋਜ਼ਿਟਿਵਿਟੀ ਵਾਲਿਆਂ ਦਾ ਦੇਖੀਏ ਤਾਂ ਇਹ ਸਮਝਦੇ ਨੇ ਕਿ ਵੀ ਇਸ ਸਾਰੇ ਕ੍ਰਾਈਸਿਸ 'ਚ
ਵੈਸਟ ਏਸ਼ੀਆ ਦੇ ਈਰਾਨ ਇੱਕ ਪ੍ਰੋਮੀਨੈਂਟ ਪਾਵਰ ਬਣ ਕੇ ਉੱਭਰਿਆ ਔਰ ਅਲਟੀਮੇਟਲੀ ਅਮਰੀਕਾ ਨੇ ਜੰਗਬੰਦੀ ਵੀ ਕੀਤੀ ਹੈ, ਅਮਨ ਸਮਝੌਤਾ ਵੀ ਹੋਇਆ। ਔਰ ਜਿਵੇਂ ਮੈਂ ਪਹਿਲੇ ਸੈਗਮੈਂਟ 'ਚ ਕਿਹਾ ਵੀ ਇਵੈਂਚੁਅਲੀ ਅਮਰੀਕਾ ਔਰ ਈਰਾਨ ਦੀ ਦੋਸਤੀ ਵੀ ਹੋਏਗੀ, ਕਿਉਂਕਿ ਜੇ ਕੋਈ ਡੈਮੋਕ੍ਰੇਸੀ ਜਾਂ ਵੋਟਾਂ ਦੇ ਨਾਲ ਥੋੜ੍ਹਾ ਬਹੁਤ ਕਿਸੇ ਸਿਸਟਮ 'ਚ ਹੈ, ਬਾਕੀ ਤਾਂ ਜਿਹੜੇ ਅਰਬਡਮ ਹੈ ਉਹਨਾਂ ਦੇ ਵਿੱਚ ਤਾਂ ਕਿਤੇ ਨਹੀਂ ਹੈ, ਸ਼ੇਖ ਨੇ ਸਾਰੇ, ਉਹ ਤਾਂ ਜ਼ਗੀਰਾਂ ਨੇ ਉਹਨਾਂ ਦੀਆਂ। ਹੁਣ ਇਸ ਸਾਰੇ ਚੀਜ਼ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਇਸ ਕਨਫਲਿਕਟ ਦੇ ਦੌਰਾਨ ਵੀ ਸਿੱਖ ਕੌਮ ਦੇ ਵਿੱਚ ਡਿਵੀਜ਼ਨ ਸੀ। ਇੱਕ ਪਾਰਟ ਖੁੱਲ੍ਹ ਕੇ ਅਮਰੀਕਾ ਜਾਂ ਇਸ ਸਾਰੇ ਦੀ ਮਦਦ 'ਤੇ ਸੀ, ਕਿਉਂਕਿ ਇਹ ਹੈ ਕਿ ਜੀ ਇਹਨਾਂ ਦੀ ਮਦਦ ਤੋਂ ਬਿਨਾਂ ਸਾਨੂੰ ਖਾਲਿਸਤਾਨ ਕਿਸੇ ਨੇ ਨਹੀਂ ਲੈ ਕੇ ਦੇਣਾ, ਇਸ ਲਈ ਅਸੀਂ ਅੱਖਾਂ ਬੰਦ ਕਰਕੇ ਹਮਾਇਤ ਕਰ। ਦੂਸਰੇ ਅਮਰੀਕਾ ਦੀ ਹਮਾਇਤ ਤਾਂ ਕਰਦੇ ਸੀ, ਪਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਵੀ ਜੀ ਦੇਖੋ ਇਜ਼ਰਾਈਲ ਧੱਕਾ ਕਰ ਰਿਹਾ ਔਰ ਕਿੰਨੀ ਦਲੇਰੀ ਦੇ ਨਾਲ ਉਹ ਲੜ ਰਹੇ ਨੇ, ਖੜੇ ਹੋ ਰਹੇ ਨੇ, ਔਰ ਕਿਵੇਂ ਉਹਨਾਂ ਦਾ ਜਿਹੜਾ ਕੁਰਬਾਨੀ ਦਾ ਜਜ਼ਬਾ ਹੈ। ਔਰ ਥਰਡ ਪਾਰਟ ਜਿਹੜਾ ਮੈਂ ਸਮਝਦਾ ਹਾਂ ਵੀ ਕਿਉਂਕਿ ਸਿੱਖ ਗੁਰੂ ਨਾਨਕ ਪਾਤਸ਼ਾਹ ਤਹਿਰਾਨ ਵੀ ਗਏ, ਗੁਰਦੁਆਰਾ ਵੀ ਹੈ, ਔਰ ਉੱਥੇ ਜਿਹੜਾ ਕਦੇ ਵੀ ਜਿਹੜੇ ਤਹਿਜ਼ੀਬੀ ਤੌਰ ਦੇ ਉੱਤੇ ਵੀ ਅਦਰ ਦੈਨ ਕਿ ਨਾਦਰ ਸ਼ਾਹ ਜਿਹੜਾ 1839 'ਚ 1739 'ਚ ਹਮਲਾਵਰ ਹੁੰਦਾ, ਕੋਈ ਈਰਾਨ ਦੇ ਪੱਖ ਤੋਂ ਕੋਈ ਸਾਡੀ ਸਾਈਕੋ ਹਿਸਟਰੀ ਦੇ ਵਿੱਚ ਕੋਈ ਨੈਗੇਟਿਵਿਟੀ ਨਹੀਂ ਪਈ ਹੋਈ। ਰਾਦਰ ਉਹਨਾਂ ਦੀ ਫਾਰਸੀ ਜ਼ਬਾਨ ਔਰ ਦੂਸਰੀ ਉਹ ਸਾਡੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਬਹੁਤ ਸਾਰੇ ਅਲਫਾਜ਼ ਨੇ, 10ਵੇਂ ਪਾਤਸ਼ਾਹ ਦੀ ਬਾਣੀ ਤਾਂ ਉਹਨਾਂ ਦਾ ਜ਼ਫਰਨਾਮਾ ਫਾਰਸੀ 'ਚ ਹੈ। ਈਵਨ ਸਿੱਖ ਰਾਜ ਦੇ ਵੇਲੇ ਸਰਕਾਰੇ ਖਾਲਸਾ ਜੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਰਾਜਕਾਜ ਵੇਲੇ ਜਿਹੜੀ ਸਰਕਾਰੀ ਜ਼ਬਾਨ ਸੀ ਉਹ ਫਾਰਸੀ ਸੀ। ਸੋ ਉਹ ਲਿੰਕ ਵੀ ਮਹਿਸੂਸ ਕੀਤਾ ਜਾਂਦਾ ਹੈ। ਹੁਣ ਇਸ ਸਾਰੇ 'ਚ ਜਿਹੜਾ ਉਹਨਾਂ ਨੂੰ ਇਹ ਲੱਗਦਾ ਹੈ ਵੀ ਈਵਨ ਇਸ ਪੀਰੀਅਡ 'ਚ ਜਦੋਂ ਕਿ ਐਨ ਹਾਈਟ ਦੇ ਉੱਤੇ ਅਜੇ ਜੰਗਬੰਦੀ ਹੋਈ ਹੈ, ਇੰਨੀ ਹਾਈ ਪ੍ਰੋਫਾਈਲ ਵਿਜ਼ਿਟ ਦਰਬਾਰ ਸਾਹਿਬ 'ਚ ਹੋਣਾ ਜਾਂ ਉਹਨਾਂ ਨੂੰ ਇਨਵਾਈਟ ਕਰਨ ਆਉਣਾ ਕਿ ਜੀ ਅਸੀਂ ਉਹਨਾਂ ਦਾ ਚਾਲੀਸਾ ਸ਼ੋਕ ਦਾ ਮਨਾ ਰਹੇ ਹਾਂ, ਤੁਸੀਂ ਆਓ। ਉਹਨਾਂ ਦਾ ਇਹ ਕਹਿਣਾ ਹੈ ਵੀ ਇਹ ਸਿੱਖ ਜੇ ਪਰਸ਼ੀਅਨ ਗਲਫ ਦੇ ਵਿੱਚ ਜਾਂ ਵੈਸਟ ਏਸ਼ੀਆ ਦੇ ਵਿੱਚ ਈਰਾਨ ਇੱਕ ਪਾਵਰ ਦੇ ਤੌਰ 'ਤੇ ਉੱਭਰਿਆ ਹੈ, ਤੇ ਇਹ ਸਿੱਖਾਂ ਨੂੰ ਵੀ ਇੱਕ ਪਾਵਰ ਦੇ ਤੌਰ ਦੇ ਉੱਤੇ ਰੈਕਗਨਾਈਜ਼ ਕਿਉਂਕਿ ਇੰਡੀਅਨ ਗਵਰਨਮੈਂਟ ਦਾ ਸਟੈਂਡ ਤਾਂ ਮੋਦੀ ਤਾਂ ਉੱਥੇ ਜਾ ਕੇ ਬੈਠਾ ਸੀ 48 ਘੰਟੇ ਪਹਿਲਾਂ, ਉਹ ਤਾਂ ਕਹਿੰਦਾ ਸੀ ਸਾਡਾ ਪਿਤਰੀ ਲੈਂਡ ਹੈ, ਫਾਦਰਲੈਂਡ ਹੈ ਇਜ਼ਰਾਈਲ, ਇੰਡੀਆ ਮੇਰਾ ਮਦਰਲੈਂਡ ਹੈ। ਹੁਣ ਸਿੱਖਾਂ ਦੀ ਜਿਹੜੀ ਇਸ ਮੁੱਦੇ ਦੇ ਉੱਤੇ ਭਾਵੇਂ ਨਿਊਟਰੈਲਿਟੀ ਕਹਿ ਲਈਏ ਜਾਂ ਜੋ ਵੀ ਉਹਨਾਂ ਦਾ ਸਟੈਂਡ ਸੀ, ਈਰਾਨ ਨੇ ਉਹਨੂੰ ਕਲੋਜ਼ਲੀ ਮੋਨੀਟਰ ਕੀਤਾ ਹੈ, ਜਾਂ ਐਟਲੀਸਟ ਉਹਨਾਂ ਦੀ ਦਿੱਲੀ ਐਮਬੈਸੀ ਨੇ। ਉਹਨਾਂ ਨੂੰ ਲੱਗਾ ਕਿ ਸਿੱਖ ਫੈਕਟਰ ਇੱਕ ਐਸਾ ਫੈਕਟਰ ਹੈ ਜਿਹੜਾ ਮੁੱਖ ਧਾਰਾ ਦਿੱਲੀ ਤੋਂ ਵੱਖਰਾ ਵਗਦਾ ਹੈ। ਜੇ ਮੁੱਖ ਧਾਰਾ ਦਿੱਲੀ ਇਜ਼ਰਾਈਲ ਦੇ ਢਹਿ ਚੜੀ ਹੋਈ ਹੈ, ਤੇ ਸਿੱਖ ਜਿਹੜੇ ਨੇ ਘੱਟੋ ਘੱਟ, ਔਰ ਇਸ ਸਟੇਟਮੈਂਟ 'ਚ ਸ਼ਹੀਦ ਲਫ਼ਜ਼ ਦੇ ਵਿੱਚ ਕੋਈ ਜਿਹੜਾ ਦੋ ਰਾਵਾਂ ਨਹੀਂ ਨੇ ਕਿ ਸ਼ਹੀਦ ਸ਼ਬਦ ਸ਼ਹਾਦਤ ਆਇਆ ਹੀ ਫਾਰਸੀ 'ਚੋਂ ਹੈ। ਔਰ ਉਹਨਾਂ ਦਾ ਇਹ ਰੈਕਗਨਾਈਜ਼ ਕਿਉਂਕਿ ਮੈਨੂੰ ਯਾਦ ਹੈ ਸਾਡੇ ਇੱਕ ਮਿੱਤਰ ਜਿਹੜੇ ਰਾਵੀ ਪਾਰ ਸਨ 84 ਤੋਂ ਬਾਅਦ, ਤੇ ਉਹ ਕਹਿੰਦੇ ਵੀ ਜਦੋਂ ਅਸੀਂ ਗੱਲ ਕਰਨੀ ਕੋਈ ਝੂਠੇ ਪੁਲਿਸ ਮੁਕਾਬਲੇ 'ਚ ਸ਼ਹੀਦ ਕਰਤਾ ਸਿੰਘ ਨੂੰ ਜਾਂ ਮੁਕਾਬਲੇ 'ਚ ਸ਼ਹੀਦ ਹੋਇਆ, ਤੇ ਕਹਿੰਦੇ ਵੀ ਜਿਹੜੇ ਈਵਨ ਸਿੱਖਾਂ ਦੇ ਹਮਦਰਦ ਜਾਂ ਦੂਜੇ ਵੀ ਸੀ ਸਾਡੇ ਆਲੇ ਦੁਆਲੇ ਪਾਕਿਸਤਾਨ ਦੇ ਵਿੱਚ, ਉਹਨਾਂ ਨੇ ਕਹਿਣਾ ਅੱਛਾ ਤੁਹਾਡੇ ਵੀ ਸ਼ਹੀਦ ਹੁੰਦੇ ਨੇ, ਕਿਉਂਕਿ ਬਹੁਤ ਸਾਰਿਆਂ ਨੂੰ ਤਾਂ ਹੈ ਹੀ ਹੈ ਕਿ ਵੀ ਸ਼ਹੀਦ ਲਫ਼ਜ਼ ਆਇਆ ਵੀ ਤੇ ਮਤਲਬ ਹੀ, ਕਿਉਂਕਿ ਕਨਸੈਪਟ ਵੀ ਇਸਲਾਮ ਦਾ ਸ਼ਹੀਦ ਨਾਲ ਜੁੜਿਆ ਹੈ। ਹੁਣ ਇਹ ਜਦੋਂ ਕਿ ਉਹਨਾਂ ਦਾ ਇਹ ਪਾਰਟ ਇਹ ਕਹਿੰਦਾ ਹੈ ਕਿ ਵੀ ਸਿੱਖਾਂ 'ਚ ਵੀ ਜਿਹੜਾ ਹੈ ਅਸੀਂ ਇਹ ਸਮਝਦੇ ਹਾਂ ਕਿ ਵੀ ਡੂ ਬਿਲੀਵ ਆਵਰ ਬ੍ਰਦਰਸ ਇਨ ਸਿੱਖਿਜ਼ਮ, ਦੇ ਆਲਸੋ ਬਿਲੀਵ ਦੈਟ ਸ਼ਹੀਦ ਇਜ਼ ਅਲਾਈਵ, ਕਿਉਂਕਿ ਉਹ ਵੀ ਸਮਝਦੇ ਨੇ ਵੀ ਸ਼ਹੀਦ ਤਾਂ ਸ਼ਹਾਦਤ ਉਹ ਤੁਹਾਡੇ ਨਾਲ ਖੜੇ ਨੇ ਜਦੋਂ ਅਸੀਂ ਸ਼ਹੀਦੀ ਪਹਿਰੇ ਦੀ ਗੱਲ ਕਰਦੇ ਹਾਂ ਸ਼ਹੀਦਾਂ ਦਾ। ਸੋ ਇਹ ਮੈਂ ਸਮਝਦਾ ਹਾਂ ਵੀ ਇਹਨੂੰ ਜੇ ਪੋਜ਼ਿਟਿਵਿਟੀ ਨਾਲ ਦੇਖਿਆ ਜਾਏ ਤਾਂ ਪਰਸ਼ੀਅਨ ਗਲਫ ਦੇ ਵਿੱਚ ਜਦੋਂ ਕਿ ਈਰਾਨ ਅਗੇਂਸਟ ਭੁਗਤਿਆ ਤੇ ਸਿੱਖਾਂ ਦੇ ਨਾਲ ਇਸ ਕਿਸਮ ਦਾ ਜਿਹੜਾ ਇਜ਼ਹਾਰੇ ਦੋਸਤੀ ਹੈ ਇਹ ਇੱਕ ਪੋਜ਼ਿਟਿਵ ਦੇ ਤੌਰ ਤੇ ਦੇਖਿਆ ਜਾ ਸਕਦਾ। ਹੁਣ ਜਿਹੜੇ ਨੈਗੇਸ਼ਨ ਹੈ ਉਹਦਾ ਇਹ ਹੈ ਕਿ ਜਿਹੜਾ ਕਾਮਰੇਡੀ ਲਾਣਾ ਹੈ ਜਾਂ ਖਾਸ ਤੌਰ ਤੇ ਜਿਵੇਂ ਪੰਜਾਬ ਅਸੈਂਬਲੀ ਵੱਲੋਂ ਆਇਤੁੱਲਾ ਖਮੀਨਾਈ ਦੇ ਸ਼ਹਾਦਤ ਤੋਂ ਬਾਅਦ ਰੈਜ਼ੋਲੂਸ਼ਨ ਕੀਤਾ ਗਿਆ ਸ਼ੋਕ, ਉਹਨੂੰ ਕਿਹਾ ਜੀ ਬਾਕੀਆਂ ਦੇ ਮਾਮਲੇ 'ਚ ਤਾਂ ਉਹ ਕਰਦੇ ਨਹੀਂ ਹੈ ਵੀ ਇਹ ਕਿਤੇ ਉਹੀ ਨੀਤੀ ਤਾਂ ਨਹੀਂ ਹੈ ਜਿਹੜੀ ਦਿੱਲੀ ਦਰਬਾਰ ਨੇ ਉਹਦੇ ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਵੇਲੇ ਪੰਜਾਬ 'ਚ ਦਾ ਵਿਰੋਧ ਕਰਾਇਆ ਅਮਰਿੰਦਰ ਤੋਂ, ਲੇਕਿਨ ਹਰਿਆਣਾ ਤੇ ਦਿੱਲੀ 'ਚ ਪ੍ਰੋਟੋਕੋਲ ਦੇ ਕੇ ਜਿਹੜਾ ਇਹ ਕੀਤਾ ਕਿ ਵੀ
ਇਹ ਜਦੋਂ ਸਿੱਖਾਂ ਦੀ ਵਿਜ਼ਿਬਿਲਿਟੀ ਈਰਾਨ ਦੇ ਨਾਲ ਖਲੋਤਿਆਂ ਦੀ ਹੁੰਦੀ ਹੈ ਤੇ ਜ਼ਾਹਰ ਹੈ ਵੀ ਇਸ ਨੂੰ ਐਂਟੀ ਅਮਰੀਕਾ ਵੀ ਦੇਖਿਆ ਜਾ ਸਕਦਾ ਹੈ। ਜਿਹੜੀ ਜਦੋਂ ਤੁਸੀਂ ਵਿਜ਼ੂਅਲਸ ਜਾਂ ਆਪਟਿਕਸ ਦੀ ਗੱਲ ਕਰਦੇ ਹੋ ਕਿ ਵੀ ਇਹ ਇਵੇਂ ਤਾਂ ਨਹੀਂ ਹੈ, ਔਰ ਹੋ ਸਕਦਾ ਇਹੀ ਇੱਕ ਰੀਜ਼ਨ ਵੀ ਹੈ ਕਿ ਵੀ ਜਦੋਂ ਇਹ ਡੈਲੀਗੇਸ਼ਨ ਆਇਆ ਵੀ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਉੱਥੇ ਨਹੀਂ ਸੀ, ਉਹਨਾਂ ਦੇ ਸਟਾਫ ਨੇ ਰਿਸੀਵ ਕੀਤਾ। ਹਾਲਾਂਕਿ ਜਿਵੇਂ ਆਮ ਹਰ ਇੱਕ ਨੂੰ ਵੈਲਕਮ ਕੀਤਾ ਜਾਂਦਾ ਹੈ ਉਵੇਂ ਕੀਤਾ, ਕੋਈ ਇਸ ਕਿਸਮ ਦੀ ਪਿਕਚਰ ਨਹੀਂ ਹੈ ਕਿ ਵੀ ਉਹਨਾਂ ਨੂੰ ਕੋਈ ਖਾਸ ਤੌਰ ਤੇ ਨਵਾਜਿਆ ਗਿਆ। ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਸਿੱਖਾਂ ਨੂੰ ਇੱਕ ਐਸੀ ਸਥਿਤੀ 'ਚ ਫਸਾਉਣ ਦੀ ਲਾਈਨ ਹੈ ਜਿਹਦੇ 'ਚ ਇਹ ਦੱਸਿਆ ਜਾਏ ਕਿ ਭਾਈ ਇਹ ਜਿਹੜੇ ਨੇ ਇਹ ਵੀ ਐਂਟੀ ਅਮਰੀਕਾ ਨੇ। ਸੋ ਇਹ ਦੂਸਰਾ ਵਿਊ ਪੁਆਇੰਟ ਹੈ। ਸੋ ਮੈਂ ਸਮਝਦਾ ਵੀ ਜਜਮੈਂਟ ਹਰ ਇੱਕ ਆਪਣੇ ਤੌਰ ਤੇ ਕਰ ਸਕਦਾ ਹੈ, ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਭਾਈ ਸਾਨੂੰ ਜਦੋਂ ਅਸੀਂ ਡਿਪਲੋਮੇਸੀ ਦੀ ਦੁਨੀਆ 'ਚ ਦੇਖਦੇ ਹਾਂ ਜਾਂ ਦੂਸਰਾ ਸਿੱਖਾਂ ਦੀ ਇੰਪੋਰਟੈਂਸ ਐਜ਼ ਏ ਐਂਟਿਟੀ, ਐਜ਼ ਏ ਪੋਲੀਟੀਕਲ ਐਂਟਿਟੀ, ਇਹ ਕਾਫੀ ਇਸ ਪੀਰੀਅਡ ਦੇ ਵਿੱਚ ਹਾਈਲਾਈਟ ਹੋਈ ਹੈ। ਔਰ ਇੰਡੀਆ ਵੱਲੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਕੀਤਾ ਜਾਣਾ, ਇਜ਼ਰਾਈਲ ਔਰ ਇੰਡੀਆ ਦੀਆਂ ਜਿਹੜੀਆਂ ਕਰੀਬੀਆਂ ਨੇ ਮੋਸਾਦ ਔਰ ਰਾਹ ਦੇ ਕਿਉਂਕਿ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਇਹ ਹੈ ਹੀ ਮੋਸਾਦ ਦੀ ਜਿਹੜੀ ਆ ਉਹ ਇਸ ਦੇ ਉੱਤੇ ਪੂਰੀ ਹੋਲਡ ਰਹੀ ਹੈ ਔਰ ਇੰਡੀਆ ਉਸ ਨੂੰ ਫੋਲੋ ਕਰਦਾ। ਔਰ ਕਿਉਂਕਿ ਇਸ ਸਾਰੇ ਮਾਮਲੇ ਦੇ ਵਿੱਚ ਬਹੁਤ ਸਾਰੇ ਐਸੇ ਐਂਗਲ ਨੇ ਜਿਹੜੇ ਅਜੇ ਸਾਹਮਣੇ ਨਹੀਂ ਆਏ, ਸੋ ਅਸੀਂ ਇਸ ਨੂੰ ਆਪਣੇ ਦਰਸ਼ਕਾਂ ਦੇ ਉੱਤੇ ਹੀ ਛੱਡਦੇ ਹਾਂ ਕਿ ਉਹ ਇਸ ਨੂੰ ਕਿਵੇਂ ਜਿਹੜਾ ਉਹ ਇੰਟਰਪ੍ਰੇਟ ਕਰਦੇ ਨੇ। ਪਰ ਇਹ ਆਪਣੇ ਆਪ 'ਚ ਭਾਰਤੀ ਮੀਡੀਆ ਵੱਲੋਂ ਵੀ ਇਸ ਨੂੰ ਔਰ ਇਹਦੇ ਉੱਤੇ ਈਵਨ ਜਿਹੜਾ ਕਮੈਂਟ ਵੀ ਆਇਆ ਜਿਹਦੇ 'ਚ ਕਿ ਇੱਕ ਦੋ ਤਿੰਨ ਡਿਫਰੈਂਟ ਜਿਹੜੇ ਹਰਚਰਨ ਬੈਂਸ ਜਿਹੜਾ ਇਹਨਾਂ ਦਾ ਬਾਦਲਾਂ ਦਾ ਰਿਹਾ, ਉਹਨੇ ਇਸ ਦੇ ਉੱਤੇ ਇਤਰਾਜ਼ ਕੀਤਾ ਕਿ ਜੀ ਇਹ ਜਿਹੜਾ ਇਹ ਉਹਨਾਂ ਨੂੰ ਕਿਹਾ ਵੀ ਇਹ ਆਊਟ ਆਫ ਕਟਸੀ ਵੀ ਜਿਹੜੀ ਹੈ ਗੁੱਡਵਿਲ ਹੋ ਸਕਦੀ ਹੈ, ਕਿਉਂਕਿ ਆਲਰੇਡੀ ਦਿੱਲੀ ਦੇ ਵਿੱਚ ਵੀ ਇਹ ਕਟਸੀ ਦਿਖਾਈ ਗਏ ਸੀ। ਔਰ ਫਿਰ ਕਿਉਂਕਿ ਹਰਚਰਨ ਬੈਂਸ ਨੇ ਕਿਹਾ ਯਾਨੀ ਹੁਣ ਸਿੰਘਾਂ ਨੂੰ ਵੀ ਵਿਵਾਦ ਵਿੱਚ ਕੁੱਦਣ ਦਾ ਸੱਦਾ ਆ ਰਿਹਾ, ਇਹ ਉਹਨਾਂ ਨੇ ਕਿਹਾ ਵੀ ਸਿੱਖਾਂ ਨੂੰ ਵੀ ਡਰੈਗ ਕੀਤਾ। ਹਾਲਾਂਕਿ ਇਹੀ ਹਰਚਰਨ ਬੈਂਸ ਉਸ ਅਕਾਲੀ ਦਲ ਨਾਲ ਸੰਬੰਧਿਤ ਹੈ ਜਿਨ੍ਹਾਂ ਦੀ ਦਿੱਲੀ ਯੂਨਿਟ ਦੇ ਲੋਕ ਜਿਹੜੇ ਨੇ ਉੱਥੇ ਇਰਾਨੀਅਨ ਐਮਬੈਸੀ ਦੇ ਵਿੱਚ ਗਏ, ਪ੍ਰੇਅਰ ਵੀ ਕੀਤੀ ਖਮੀਨਾਈ ਲਈ ਔਰ ਅਫਸੋਸ ਦਾ ਇਜ਼ਹਾਰ ਵੀ ਕੀਤਾ। ਔਰ ਇਸੇ ਉੱਤੇ ਹੀ ਫਿਰ ਉਹਨੂੰ ਹਰਚਰਨ ਬੈਂਸ ਨੂੰ ਵੀ ਜਿਹੜਾ ਉਹੀ ਰੋਡ ਬੋਰਡ ਹੈ ਉਹ ਧੋਇਆ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਡਿਵੈਲਪਮੈਂਟਸ ਵੀ ਹੋ ਰਹੀਆਂ ਨੇ ਸਾਨੂੰ ਇਹ ਬਲਾਈਂਡਲੀ ਕਿਸੇ ਨੂੰ ਫੋਲੋ ਨਹੀਂ ਕਰਨਾ ਚਾਹੀਦਾ, ਬਟ ਵੀ ਸ਼ੁੱਡ ਕੀਪ ਆਵਰ ਆਪਸ਼ਨਸ ਓਪਨ। ਜੇ ਕੱਲ੍ਹ ਨੂੰ ਪਰਸ਼ੀਅਨ ਗਲਫ ਦੇ ਵਿੱਚ ਈਰਾਨ ਇੱਕ ਪਾਵਰ ਦੇ ਤੌਰ ਤੇ ਉੱਭਰਦਾ ਹੈ ਔਰ ਅਮਰੀਕਾ ਦੇ ਨਾਲ ਵੀ ਮੇਰਾ ਯਕੀਨ ਹੈ ਕਿ ਇਵੈਂਚੁਅਲੀ ਜਿਹੜਾ ਜੇ ਅਮਰੀਕਾ ਨੇ ਹੁਣ ਜੰਗਬੰਦੀ ਕੀਤੀ ਹੈ, ਜੇ ਡੀਲ ਵੀ ਥਰੂ ਹੋ ਜਾਂਦੀ ਹੈ ਤੇ ਅਲਟੀਮੇਟਲੀ ਅਮਰੀਕਾ ਵੀ ਜਿਹੜੀ ਗਰਾਊਂਡ ਰਿਐਲਿਟੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਈਰਾਨ ਸੰਬੰਧ ਵੀ ਇਨ ਦਾ ਕਮਿੰਗ ਈਅਰਸ ਇਟ ਮੇ ਟੇਕ ਸਮ ਟਾਈਮ। ਜਿਵੇਂ ਮੈਂ ਚੀਨ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਮੇਨ ਸਟ੍ਰੀਮ ਚਾਈਨਾ ਤੋਂ ਅੱਡ ਅਮਰੀਕਾ ਜਿਹੜਾ ਉਹ ਚਿਆਂਗ ਕਾਈ ਸ਼ੇਕ ਦੇ ਚੀਨ ਨੂੰ ਹਮਾਇਤ ਕਰਦਾ ਸੀ, ਪਰ 1970 ਤੱਕ ਪਹੁੰਚਦਿਆਂ ਇਵੈਂਚੁਅਲੀ ਫਿਰ ਪ੍ਰੈਜ਼ੀਡੈਂਟ ਨਿਕਸਨ ਔਰ ਹੈਨਰੀ ਕਿਸਿੰਜਰ ਰਾਹੀਂ ਜਿਹੜਾ ਮੇਨ ਸਟ੍ਰੀਮ ਮੁਖਤਾਰਾ ਚਾਈਨਾ ਦੇ ਨਾਲ ਸੰਬੰਧ ਬਣੇ। ਸੋ ਅਸੀਂ ਜਿਹੜਾ ਇਸ ਨੂੰ ਇਵੇਂ ਹੀ ਦੇਖਦੇ ਹਾਂ ਕਿ ਸਿੱਖ ਫੈਕਟਰ ਦੀ ਇੰਪੋਰਟੈਂਸ ਹੈ। ਜੇ ਦੁਸ਼ਮਣ ਵੀ ਉਹਨੂੰ ਵਰਤਣਾ ਚਾਹੁੰਦਾ ਨੈਗੇਟਿਵਿਟੀ ਲਈ, ਇਹ ਵੀ ਸ਼ੋਅ ਹੁੰਦਾ ਹੈ ਵੀ ਸਿੱਖਾਂ ਨੇ ਆਪਣੀ ਪ੍ਰੈਜ਼ੈਂਸ ਵੈਸਟਰਨ ਕੰਟਰੀਜ਼ ਦੇ ਵਿੱਚ ਅਮਰੀਕਾ ਤੋਂ ਲੈ ਕੇ ਸਾਰੀਆਂ 5 ਆਈਜ਼ ਕੰਟਰੀਜ਼ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਜਿਸ ਲੈਵਲ ਤੇ ਸਿੱਖ ਲੈ ਕੇ ਗਏ ਨੇ, ਇਹ ਸਾਨੂੰ ਉਸ ਖਿੱਤੇ ਦੇ ਵਿੱਚ ਇਗਨੋਰ ਨਹੀਂ ਕਰ ਸਕਦੇ। ਅਲਟੀਮੇਟਲੀ ਇਹ ਠੀਕ ਹੈ ਕਿ ਪਰਸ਼ੀਅਨ ਗਲਫ 'ਚ ਈਰਾਨ ਨੇ ਆਪਣੀ ਸਰਦਾਰੀ ਸਾਬਤ ਕਰ ਦਿੱਤੀ ਹੈ ਬਾਕੀ ਸ਼ੇਖਡਮਸ ਦੇ ਕੰਪੈਰੀਜ਼ਨ 'ਚ, ਪਰ ਉਸ ਖਿੱਤੇ ਦੇ ਵਿੱਚ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਐਜ਼ ਏ ਬਫਰ ਸਟੇਟ ਜਿਹੜਾ 3 ਨਿਊਕਲੀਅਰ ਪਾਵਰ ਚਾਈਨਾ, ਪਾਕਿਸਤਾਨ ਔਰ ਇੰਡੀਆ ਦੇ ਵਿਚਾਲੇ ਹੋਏਗਾ, ਇਹੀ ਗਾਰੰਟੀ ਹੋਏਗਾ ਸਾਊਥ ਏਸ਼ੀਆ ਦੇ ਵਿੱਚ ਪਰਮਾਨੈਂਟ ਸਟੇਬਿਲਿਟੀ, ਅਮਨ ਔਰ ਪ੍ਰੋਸਪੈਰਿਟੀ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਬ੍ਰੇਕ ਫਿਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਗੁਰਦੁਆਰਾ ਖਾਲਸਾ ਦੀਵਾਨ ਵੱਲੋਂ ਗ੍ਰੇਂਜ਼ਰ ਇੰਡੀਆਨਾ ਵਿਖੇ ਕਰਵਾਇਆ ਜਾ ਰਿਹਾ ਵਿਸ਼ੇਸ਼ ਸਮਾਗਮ। 9 ਅਪ੍ਰੈਲ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
ਭਾਈ ਸਰਬਜੀਤ ਸਿੰਘ ਕੋਮਲ ਜੀ ਦੇ ਜਥੇ ਵੱਲੋਂ ਕੀਰਤਨ, ਸਰਦਾਰ ਅਜੇਪਾਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਸਾਰੇ ਮਿਲ ਕੇ ਖਾਲਸਾ ਸਾਜਨਾ ਦਿਵਸ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਈਏ ਤੇ ਆਪਣੇ ਪਰਿਵਾਰ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਜੀ। ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਦਾਰ ਭੋਲਾ ਸਿੰਘ 269 506 3085 ਤੇ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਤੁਰਕੀ ਮੁਲਕ ਦਾ ਇੱਕ ਡੈਲੀਗੇਸ਼ਨ ਉਹਨਾਂ ਦੇ ਡਿਪਟੀ ਫੋਰਨ ਮਿਨਿਸਟਰ ਦੀ ਅਗਵਾਈ ਵਿੱਚ ਦਿੱਲੀ ਆਇਆ ਹੋਇਆ ਹੈ ਅਤੇ ਵਪਾਰਕ ਹਿੱਤਾਂ ਨੂੰ ਅੱਗੇ ਤੋਰਨ ਲਈ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਆਪਰੇਸ਼ਨ ਸਿੰਦੂਰ ਤੋਂ ਬਾਅਦ ਤੁਰਕੀ ਤੇ ਭਾਰਤ ਵਿਚਾਲੇ ਇਹ ਪਹਿਲੀ ਗਰਮਜੋਸ਼ੀ ਹੈ। ਭਾਰਤ ਵੱਲੋਂ ਤੁਰਕੀ ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੀ ਮਦਦ ਕੀਤੀ ਸੀ। ਹੁਣ ਭਾਰਤ ਨੇ ਥੁੱਕਿਆ ਚੱਟ ਕੇ ਵਾਪਸ ਤੁਰਕੀ ਨਾਲ ਸਬੰਧ ਜੋੜੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦਾ ਹਾਲ ਇਹੀ ਹੈ ਜਿਹੜਾ ਉਹ ਸਾਡੀ ਜ਼ੁਬਾਨ 'ਚ ਕਹਿੰਦੇ ਨੇ ਕਿ ਕੋਈ ਤਿੜਿਆ ਦੂਸਰੇ ਨੂੰ ਜਿਹੜਾ ਹੈ ਉਹ ਨੀਵਾਂ ਦਿਖਾ ਰਿਹਾ ਔਰ ਬੜੇ ਕਹਿ ਰਿਹਾ ਜੀ ਅਸੀਂ ਸਾਨ ਹੁੰਦੇ। ਤੇ ਅਗਲੇ ਨੇ ਜਦੋਂ ਥੱਲੇ ਢਾ ਕੇ ਗੋਡਾ ਧੌਣ ਦੇ ਉੱਤੇ ਰੱਖਿਆ ਤੇ ਕਹਿੰਦਾ ਜਾਣ ਦਿਓ ਸਰਦਾਰ ਸਾਹਿਬ ਅਸੀਂ ਤਾਂ ਗਊ ਦੇ ਜਾਏ। ਸੋ ਭਾਰਤ ਦਾ ਹਾਲ ਬਿਲਕੁਲ ਇਹ ਹੈ ਕਿ ਵੀ ਕਿਸੇ ਵੀ ਸਿਚੁਏਸ਼ਨ ਤੋਂ ਬਾਅਦ ਉਹ ਤਿੜ ਕੇ ਜਿਹੜਾ ਹੈ ਉਹ ਆਪਣੇ ਆਪ ਨੂੰ ਬੜਾ ਸੁਪੀਰੀਅਰ ਦਿਖਾ ਕੇ ਦੂਸਰੇ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰਦੇ ਨੇ। ਪਰ ਫਿਰ ਇਹੀ ਇਹਨਾਂ ਨੂੰ ਥੁੱਕਿਆ ਚੱਟਣ 'ਚ ਵੀ ਜਿਹੜਾ ਹੈ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਜ਼ਾਹਰ ਹੈ ਕਿ ਭਾਰਤ ਦਾ ਅਜ਼ਰਬਾਈਜਾਨ ਔਰ ਤੁਰਕੀ ਦੇ ਉੱਤੇ ਕਾਫੀ ਨੈਗੇਟਿਵਿਟੀ ਦੇ ਨਾਲ ਉਹ ਪ੍ਰਚਾਰ ਕਰਦੇ ਰਹੇ। ਖਾਸ ਤੌਰ 'ਤੇ ਤੁਰਕੀ ਜਦੋਂ 2019 ਦੇ ਵਿੱਚ ਆਰਟੀਕਲ 370 ਔਰ 35A ਖਤਮ ਕੀਤਾ, ਭਾਰਤੀ ਪਾਰਲੀਮੈਂਟ ਨੇ ਜਿਹੜੀ ਸੰਵਿਧਾਨ ਦਾ ਇੱਕ ਹਿੱਸਾ ਸੀ, ਬੇਸਿਕ ਡਰਾਫਟ ਦਾ ਹਿੱਸਾ ਸੀ, ਉਦੋਂ ਵੀ ਜਦੋਂ 2019 5 ਅਗਸਤ ਨੂੰ ਇਹ ਹੋਇਆ ਔਰ ਸਤੰਬਰ ਦੇ ਵਿੱਚ ਜਦੋਂ UN ਦਾ ਇੱਥੇ ਸੈਸ਼ਨ ਹੁੰਦਾ ਜਨਰਲ ਅਸੈਂਬਲੀ ਦਾ, ਤੇ ਮਿਸਟਰ ਅਰਦੋਗਾਨ ਨੇ ਖੁੱਲ੍ਹ ਕੇ ਭਾਰਤ ਨੂੰ ਕੰਡੈਮ ਕੀਤਾ ਸੀ ਔਰ ਕਸ਼ਮੀਰ ਦੇ ਲੋਕਾਂ ਦੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜੀ ਹੈ ਸਵੈ ਖੁਦ ਮੁਖਤਾਰੀ ਦੇ ਹੱਕ ਨੂੰ ਤਸਲੀਮ ਕੀਤਾ ਸੀ ਜੀ। ਲਗਾਤਾਰ ਨਾਲ ਜਾਰੀ ਰਿਹਾ। ਪਾਕਿਸਤਾਨ ਦੇ ਨਾਲ ਜ਼ਾਹਰ ਹੈ ਤੁਰਕੀ ਦੇ ਸਬੰਧ ਜਿਹੜੇ ਨੇ ਉਹ ਹਿਸਟੋਰੀਕਲ ਨੇ ਔਰ ਇਹ ਵੀ ਕੋਈ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦਾ ਕਰਕੇ 7, 8, 9, 10 ਮਈ ਨੂੰ ਜਿਹੜਾ ਪਿਛਲੇ ਸਾਲ ਜੋ ਇਹਨਾਂ ਨੇ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ, ਡਰੋਨ ਔਰ ਮਿਸਲ ਵਾਰਫੇਅਰ ਜਿਹੜੀ ਇਹਨਾਂ ਨੇ ਪਾਕਿਸਤਾਨ ਦੇ ਉੱਤੇ ਥੋਪਣੀ ਚਾਹੀ, ਉਸ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਭਾਰਤ ਦੀ ਸ਼ਿਕਸਤ ਹੋਈ ਔਰ ਇਹ ਭਾਰਤੀ ਮੀਡੀਆ ਨੇ ਖੂਬ ਪ੍ਰਚਾਰਿਆ ਕਿ ਇਹ ਸਾਰੇ ਦੇ ਵਿੱਚ ਚੀਨ, ਅਜ਼ਰਬਾਈਜਾਨ ਔਰ ਤੁਰਕੀ ਨੇ ਜਿਹੜੀ ਹੈ ਖੁੱਲ੍ਹ ਕੇ ਪਾਕਿਸਤਾਨ ਦੀ ਮਦਦ ਕੀਤੀ ਕਿ ਤੁਰਕੀ ਦੇ ਡਰੋਨ ਵੀ, ਅਜ਼ਰਬਾਈਜਾਨ ਦੀ ਮਦਦ ਵੀ ਔਰ ਚਾਈਨਾ ਨੇ ਉਹਨਾਂ ਨੂੰ ਸਾਰਾ ਜਿਹੜਾ ਇੰਟੈਲੀਜੈਂਸ ਔਰ ਜਿਹੜਾ ਸੈਟੇਲਾਈਟ ਰਾਹੀਂ ਪੋਜੀਸ਼ਨਿੰਗ ਔਰ ਦੂਸਰਾ ਕੀਤਾ ਔਰ ਇਹਨਾਂ ਨੇ ਦੋਨਾਂ ਤੋਂ ਹੀ ਹੱਥ ਖਿੱਚ ਲਿਆ। ਇੰਡੀਆ ਨੇ ਅਜ਼ਰਬਾਈਜਾਨ ਤੋਂ ਵੀ ਔਰ ਤੁਰਕੀ ਤੋਂ ਵੀ। ਹੁਣ ਅਜ਼ਰਬਾਈਜਾਨ 'ਚ ਜਦੋਂ ਇਹਨਾਂ ਨੇ ਇੰਡੀਆ ਨੇ ਆਪਣਾ ਨਵਾਂ ਐਂਬੈਸਡਰ 2 ਮਹੀਨੇ ਪਹਿਲਾਂ ਹੀ ਲਾਇਆ ਤੇ ਉਦੋਂ ਮੈਂ ਦੇਖਿਆ ਵੀ ਕਦੇ ਇਹ ਨਾਂ ਨਹੀਂ ਸੀ ਆਉਂਦਾ ਹੁੰਦਾ। ਇਹਨਾਂ ਮੁਲਕਾਂ ਨੂੰ ਤਾਂ ਮੁਲਕ ਨਹੀਂ ਗਿਣਦੇ ਇੰਡੀਆ ਵਾਲੇ ਕਿ ਜੀ ਫਲਾਣਾ ਕੁਮਾਰ, ਨਵੀਨ ਕੁਮਾਰ ਕੇ ਕੀ ਆ ਉਹਨੂੰ ਲਾਇਆ। ਹੁਣ ਇਸੇ ਅਜ਼ਰਬਾਈਜਾਨ 'ਚ ਕੁਝ ਹਫ਼ਤੇ ਪਹਿਲਾਂ ਉਹਨਾਂ ਦੇ ਇੱਕ ਬੜੀ ਪ੍ਰੋਮੀਨੈਂਟ ਸੰਸਥਾ ਵੱਲੋਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਉੱਤੇ ਜਿਹੜਾ ਹੈ ਉਹ ਡਿਸਕਸ਼ਨ ਸੈਸ਼ਨ ਕੀਤਾ ਗਿਆ ਜਿਹਦੇ 'ਚ ਕਿ
ਖਾਲਿਸਤਾਨ ਦੇ ਮੁੱਦੇ ਤੇ, ਸਿੱਖ ਜੈਨੋਸਾਈਡ ਔਰ ਖਾਲਿਸਤਾਨ ਦੀ ਮੰਗ ਜਿਹੜੇ ਸਿੱਖ ਨੁਮਾਇੰਦੇ ਨੇ ਕੈਨੇਡਾ ਤੋਂ, ਯੂਰਪ ਤੋਂ, ਉਹਨਾਂ ਨੇ ਜਾ ਕੇ ਐਡਰੈਸ ਕੀਤਾ। ਉਸ ਤੋਂ 2 ਹਫ਼ਤੇ ਬਾਅਦ ਹੀ ਹੋਇਆ ਜੀ ਕਿ ਇੰਡੀਆ ਨੇ ਅਜ਼ਰਬਾਈਜਾਨ ਦੇ ਵਿੱਚ ਆਪਣਾ ਜਿਹੜਾ ਉਹ ਹਾਈ ਕਮਿਸ਼ਨਰ ਲਾਤਾ ਹੈ ਕਿ ਦੂਜਾ ਤੀਜਾ। ਸੋ ਮੈਨੂੰ ਇਹ ਲੱਗਾ ਵੀ ਇਹਨਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਅਸੀਂ ਇਹਨਾਂ ਨੂੰ ਛਿਟਕਿਆ ਹੋਇਆ ਪਰੇ, ਇਹ ਤਾਂ ਹੁਣ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਅਜ਼ਰਬਾਈਜਾਨ ਨਾਲ ਵੀ ਪਾਕਿਸਤਾਨ ਦੇ ਬੜੇ ਡੂੰਘੇ ਸੰਬੰਧ ਨੇ। ਹੁਣ ਤੁਰਕੀਏ ਨੇ ਤਾਂ ਕੋਈ ਆਪਣੀ ਪੋਜੀਸ਼ਨ ਨਹੀਂ ਬਦਲੀ ਵਿਜ਼ਾ ਵੀ ਪਾਕਿਸਤਾਨ, ਹੁਣ ਇਹੀ ਥੁੱਕਿਆ ਚੱਟ ਰਹੇ ਨੇ। ਔਰ ਇਹਨਾਂ ਦੇ ਮੀਡੀਆ ਦੀ ਪ੍ਰਮੁੱਖ ਖਬਰ ਹੈ ਇੰਡੀਆ ਤੁਰਕੀਏ ਟਾਕਸ ਹਿੰਟ ਐਟ a thaw in bilateral relations. Talks follow consultations with Azerbaijan indicate shift in the New Delhi's position on ties with countries supporting Pakistan. ਕਿ ਇਹ ਦੋਵੇਂ ਹੀ ਮੁਲਕ ਜਿਹੜੇ ਅਜ਼ਰਬਾਈਜਾਨ ਔਰ ਤੁਰਕੀ ਪਾਕਿਸਤਾਨ ਦੇ ਹਮਾਇਤੀ ਸੀ ਔਰ ਭਾਰਤ ਨੇ ਇਹਨਾਂ ਦੇ ਨਾਲ ਡਿਸਟੈਂਸ ਕਰ ਲਿਆ ਸੀ, ਵਪਾਰ ਘਟਾ ਦਿੱਤਾ ਸੀ, ਟੂਰਿਜ਼ਮ ਘਟਾ ਦਿੱਤਾ ਸੀ, ਸਾਰਾ ਇਹ ਜਿਹੜਾ ਹੁਣ ਭਾਰਤ ਆਪਣੀ ਪੋਜੀਸ਼ਨ ਤੋਂ ਪਿੱਛੇ ਹਟ ਰਿਹਾ। ਔਰ ਇਹ ਜਿਹੜਾ ਉਹਨਾਂ ਨੇ ਇਸ ਵੇਲੇ ਜਦੋਂ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ, ਤੁਰਕੀ ਦੀ ਡਿਪਟੀ ਮਿਨਿਸਟਰ ਆਫ ਫੋਰਨ ਅਫੇਅਰਸ ਬੈਰਿਸ ਐਕਨਸੀ ਉਹ ਆਪਣੇ ਡੈਲੀਗੇਸ਼ਨ ਦੇ ਨਾਲ ਦਿੱਲੀ ਗਏ ਹੋਏ ਨੇ ਔਰ ਉਹਨਾਂ ਦੇ ਨਾਲ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਵਿੱਚ ਸੈਕਟਰੀ ਸਿਬਲੀ ਜਾਰਜ ਨੇ ਜਿਹੜੀ ਆ ਮੁਲਾਕਾਤ ਕੀਤੀ। ਇਹ ਗੱਲਬਾਤ 2022 ਦੇ ਵਿੱਚ ਅੰਕਰਾ ਦੇ ਵਿੱਚ ਹੋਈ ਸੀ। ਉਸ ਤੋਂ 4 ਸਾਲ ਬਾਅਦ ਹੀ ਇਹ ਰਿਲੇਸ਼ਨ ਖੁੱਲ੍ਹੇ ਨੇ ਕਿਉਂਕਿ ਇਹ ਟੈਂਸ ਸੀ। ਨੰਬਰ ਆਫ ਸਟੇਟਮੈਂਟ ਜਿਹੜੇ ਤੁਰਕੀ ਦੇ ਪ੍ਰੈਜ਼ੀਡੈਂਟ ਰੀਸੈਪ ਅਰਦੋਗਾਨ ਨੇ ਕਸ਼ਮੀਰ ਤੇ ਦਿੱਤੀਆਂ ਔਰ ਖ਼ਾਸ ਤੌਰ ਤੇ ਪਿਛਲੇ ਲਾਸਟ ਮਈ ਦੇ ਵਿੱਚ ਜਦੋਂ ਤੁਰਕੀ ਨੇ ਮਿਲਟਰੀ ਸਪੋਰਟ ਕੀਤੀ ਪਾਕਿਸਤਾਨ ਨੂੰ ਡਿਊਰਿੰਗ ਦਾ ਆਪਰੇਸ਼ਨ ਸੰਦੂਰ। ਔਰ ਹੁਣ ਇਸ ਦੇ ਵਿੱਚ ਇਹ ਆਇਆ ਕਿ ਜੀ ਇਹ ਜਿਹੜੀਆਂ ਕੰਪਰੈਹੈਂਸਿਵ ਡਿਸਕਸ਼ਨਸ ਹੋਈਆਂ ਤੁਰਕੀ ਔਰ ਭਾਰਤ ਦੇ ਵਿੱਚ, ਉਹਦੇ 'ਚ ਟ੍ਰੇਡ, ਇਨਵੈਸਟਮੈਂਟ, ਟੂਰਿਜ਼ਮ, ਟੈਕਨੋਲੋਜੀ ਇਨੋਵੇਸ਼ਨ, एनर्जी कॉपरेशन, कल्चरल फील्ड्स, पीपल टू पीपल टाइज, फाइट अगेंस्ट क्रॉस बॉर्डर टैरिज्म, ये वो इस दे उत्ते गलबात हुई। फिर उन्होंने कहा जी कि ग्लोबल इशूज़ ते भी गलबात हुई जिहड़े म्यूचुअल इंटरस्ट दे ने और उहदे च जिहड़ा खास तौर ते कि जिहड़ियां स्ट्रेन टाइज सी उहदा किन्ना नुकसान होया, उहदा नतीजा है कि भी ये जिहड़ा बहुत सारी जिहड़ी है आपसी ट्रेड दे विच भी फर्क पिया कि 2025 ਦੇ ਵਿੱਚ ਔਰ ਜਿਹੜਾ 2024 ਦੇ ਮੁਕਾਬਲੇ ਦੇ ਉੱਤੇ ਜਿਹੜਾ 36% ਡ੍ਰੌਪ ਹੋਇਆ ਟੂਰਿਸਟ ਜਿਹੜੇ ਇੰਡੀਆ ਦੇ ਉੱਥੇ ਜਾਂਦੇ ਸੀ ਉਹ ਨਹੀਂ ਗਏ ਔਰ ਇਸੇ ਤਰ੍ਹਾਂ ਟੂਰਿਸਟ ਨੰਬਰਸ ਜਿਹੜੇ ਉਹ ਤਾਂ ਘਟੇ, ਨਾਲ ਦੀ ਨਾਲ ਜਿਹੜਾ 16% ਟ੍ਰੇਡ 'ਚ ਵੀ ਫਰਕ ਪਿਆ ਜਿਹੜਾ ਕਿ 2025 ਦੇ ਵਿੱਚ ਜਿਹੜਾ ਉਹ ਸਿਰਫ ਜਿਹੜਾ ਉਹ 10.4 ਮਿਲੀਅਨ ਸੀ ਉਹ ਹੁਣ ਘਟ ਕੇ ਜਿਹੜਾ ਇਸ ਤੋਂ ਵੀ ਜਿਹੜਾ ਬਹੁਤ ਥੱਲੇ ਚਲਾ ਗਿਆ 16% ਜਿਹੜਾ। ਔਰ ਉਹ 'ਚ ਉਹਨਾਂ ਨੇ ਕਿਹਾ ਇਟਸ ਟਾਈਮ ਫॉर ਤੁਰਕੀ ਐਂਡ ਇੰਡੀਆ ਟੂ ਬ੍ਰੋਡਨ ਦਾ ਸਕੋਪ ਆਫ ਇਕਨੋਮਿਕ ਐਂਗੇਜਮੈਂਟਸ ਐਂਡ ਬਰੀਥ ਨਿਊ ਲਾਈਫ ਇਨਟੂ ਦਾ ਡਿਪਲੋਮੈਟਿਕ ਰਿਲੇਸ਼ਨਸ ਕਿ ਜੀ ਹੁਣ ਜਿਹੜਾ ਉਹ ਦੁਨੀਆ ਬਦਲ ਗਈ ਹੈ। ਠੀਕ ਹੈ ਸਾਡੇ ਗੁੱਸੇ ਗਿੱਲੇ ਵੀ ਨੇ ਲੇਕਿਨ ਅਸੀਂ ਆਪਣਾ ਟ੍ਰੇਡ ਔਰ ਦੂਸਰੇ ਨੂੰ ਅੱਗੇ ਵਧਾਉਣਾ। ਸੋ ਇਹਨੂੰ ਕਹਿੰਦੇ ਨੇ ਥੁੱਕ ਕੇ ਚੱਟਣਾ ਤੇ ਨਾ ਤੁਰਕੀ ਨੂੰ ਕੋਈ ਭੁਲੇਖਾ ਨਾ ਅਜ਼ਰਬਾਈਜਾਨ ਨੂੰ ਕੋਈ ਭੁਲੇਖਾ ਵੀ ਇਹਨਾਂ ਦੀ ਜਿਹੜੀ ਹੈ ਉਹ ਵਿਚਾਰਧਾਰਾ ਕੀ ਹੈ, ਹਿੰਦੂਤਵਾ ਦਾ ਏਜੰਡਾ ਕੀ ਹੈ ਔਰ ਜੋ ਕੁਛ ਅਕਲੀਅਤਾਂ ਦੇ ਨਾਲ 20 ਕਰੋੜ ਮੁਸਲਮਾਨਾਂ ਦੇ ਨਾਲ, ਸਿੱਖਾਂ ਦੇ ਨਾਲ, ਬੋਧੀਆਂ ਜੈਨੀਆਂ ਦੇ ਨਾਲ ਔਰ ਦਲਿਤਾਂ ਦੇ ਨਾਲ ਕਰ ਰਹੇ ਨੇ। ਮੇਰਾ ਖਿਆਲ ਹੈ ਕਿ ਵੀ ਇਹ ਸਾਰੇ ਇਹ ਠੀਕ ਹੈ ਟ੍ਰੇਡ ਆਪਣੀ ਥਾਂ, ਹਰ ਮੁਲਕ ਨੂੰ ਟ੍ਰੇਡ ਵਪਾਰ ਵੀ ਚਾਹੀਦਾ ਲੇਕਿਨ ਇਹ ਹੁਣ ਭਾਰਤ ਹੀ ਬੈਕਫੁੱਟ ਤੇ ਗਿਆ। ਕੋਈ ਤੁਰਕੀ ਹੈ ਜਾਂ ਅਜ਼ਰਬਾਈਜਾਨ ਨੇ ਆਪਣੀ ਪੋਜੀਸ਼ਨ ਪਾਕਿਸਤਾਨ ਪ੍ਰਤੀ ਕੋਈ ਬਦਲੀ ਨਹੀਂ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਓਂਕਾਰ ਸਿੰਘ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਹੰਮਦ ਇਮਰਾਨ ਜੀ ਵੀ ਔਰ ਇਸੇ ਤਰ੍ਹਾਂ ਉਹ ਸਾਨੂੰ ਅਸਲਾਮ ਅਲੈਕਮ ਕਹਿੰਦੇ ਨੇ ਐਂਡ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸੋਨਮਾਲ ਜੀ ਵੀ ਔਰ ਬਸਰਾ ਜੀ ਵੀ और फिर इस तरह गुरप्रीत सिंह गोल्डी जी भी और नासर चौधरी जी भी, मोहम्मद याकूब जी भी कहते लाहौर वाला बिलाल नहीं आ रहा, रब खैर करे या वी मिस हिम। बिजी होने ने हाँ जी काफ़ी टाइम हो गया। टोनी ढींडसा जी भी और फिर इस तरह शरदा सिंह जी, मोहम्मद याकूब जी फिर कहते कि जरा बैठकर हक यहाँ कहते बैठकर हक सच बोलना बड़ी गल है और डॉक्टर साहब मैं आपको
खड़े होके कहते सल्यूट करता हूँ और होप वी ਤੁਹਾਡੀ विल गेट ਨਿਵਾਜ਼ਿਸ਼ आउट ਬਹੁਤ खालिस्तान ਮਿਹਰਬਾਨੀ। वेरी सून। और फिर इसे कहते ने कि यार ये बहुत बड़ा पागल है, पागल का बच्चा है, समझ तो गए होंगे आप। और कहते डॉक्टर साहब इस सब में इंडिया की क्या खबर है, वो तो हम आप लोगों को ਉਹ सुनाते हैं, ਤੁਹਾਨੂੰ ਰੋਜ਼ ਸੁਣਾ ਦੇਈਦਾ सुना ਇਕੱਠੀਆਂ देते हैं। ਕਰਕੇ। हाँ जी, याकूब कलेज जी और फिर इस तरह शायद ਜਿਹੜੇ ਜਵਾਦ ਜੀ ਉਹ ਵੀ ਕਹਿੰਦੇ ਵਰਲਡ ਸ਼ੁੱਡ ਬੀ ਥਿੰਕ ਸੀਰੀਅਸਲੀ ਅਬਾਊਟ ਈਜ਼ੀਲੀ ਬਿਕੋਜ਼ ਇਟਸ ਐਕਸਪਲੋਰਰ। ਔਰ ਹਾਂ ਨਹੀਂ, ਮੇਰਾ ਖਿਆਲ ਹੈ ਵੀ ਇਹ ਸਾਰੇ ਜੰਗ ਤੋਂ ਬਾਅਦ ਇਜ਼ਰਾਈਲ ਦੇ ਖਿਲਾਫ ਕਾਫੀ ਈਵਨ ਵਿਦਨ ਅਮਰੀਕਾ ਵੀ ਅਸੀਂ ਇੰਡੀਪੈਂਡੈਂਟ ਲੋਕਾਂ ਵੱਲੋਂ ਵੀ ਦੇਖਦੇ ਉਹ ਸਮਝ ਗਏ ਨਾ ਕਿ ਵੀ ਇਹ ਜ਼ਾਇਨਿਸਟ ਏਜੰਡਾ ਜਿਹੜਾ ਉਹ ਕੀ ਹੈ, ਉਹ ਇਹ ਨਫ਼ਰਤ ਤੇ ਮਬਨੀ ਹੈ। ਬਰਲਿਨ ਜਿਹੜੇ ਪਿੰਦਰ ਜੀ ਵੀ ਉਹ ਵੀ ਫਿਰ ਇਸੇ ਤਰ੍ਹਾਂ ਨੌਫਰ ਜਿਹੜੇ ਨੇ ਉਹ ਵੀ ਔਰ ਫਿਰ ਇਸੇ ਤਰ੍ਹਾਂ ਜਿਹੜੇ ਨੇ ਸ਼ਾਹਜਹਾਂ ਜਾਵੇਦ ਜੀ ਕਹਿੰਦੇ ਨਾਓ ਮੋਦੀ ਭਗਤ ਜੀ ਇਜ਼ ਫਰੋਮ ਪਾਕਿਸਤਾਨ ਐਜ਼ ਮੀਡੀਏਟਰ ਐਂਡ ਫੈਸਿਲਿਟੇਟਰ। ਹਾਂ ਬਿਲਕੁਲ। ਔਰ ਫਿਰ ਇਸ ਤਰ੍ਹਾਂ ਸੋਨੂੰ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਨਾਨਕ ਰਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਲਵ ਫਰੋਮ ਕੁਵੈਤ ਬੋਥ ਆਫ ਯੂ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਲਕਬ ਬਾਜਵਾ ਜੀ ਵੀ ਕਹਿੰਦੇ ਨੇ ਸਾਨੂੰ ਸਲਾਮ ਕਹਿੰਦੇ ਨੇ। ਔਰ ਫਿਰ ਅਹਿਮਦ ਅਦੀਨ ਜਿਹੜੇ ਨੇ ਰਾਈਟ ਗੁੱਡ ਇਨਫੋਰਮੇਸ਼ਨ ਥੈਂਕਸ। ਐਂਡ ਫਿਰ ਕਹਿੰਦੇ ਨੇ ਪਾਕਿस्तान ਨੇ काम करके कहते दिखाया है, दुनिया कहती है कि ईरान एंड पाकिस्तान जिंदाबाद। ਜ਼ਬਰਦਸਤ ਉਹਨਾਂ ਦੀ ਇਹ ਪ੍ਰਾਪਤੀ ਹੈ। ਸੈਪੀ ਜਿਹੜੇ ਕੰਗ ਨੇ ਉਹ ਵੀ ਕਹਿੰਦੇ ਕੁਝ ਨਹੀਂ ਹੋਣਾ, ਸੀਜ਼ ਫਾਇਰ ਦੁਬਾਰਾ ਵਾਰ ਲਈ ਕਹਿੰਦੇ ਤਿਆਰ ਹੋ ਜਾਓ। ਦੇਖੋ ਕੁਝ ਵੀ ਹੋ ਸਕਦਾ ਹੈ ਬਟ ਹੋਪਫੁਲੀ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਵੀ ਇਹ ਜਿਹੜੀ ਗੱਲਬਾਤ 10 ਅਪ੍ਰੈਲ ਤੋਂ ਇਸਲਾਮਾਬਾਦ ਡਾਇਲੌਗ ਹੈ ਇਹ ਕਾਮਯਾਬ ਹੋਏ, ਅਦਰਵਾਈਜ਼ ਜੰਗ ਤਾਂ ਤਬਾਹੀ ਦਾ ਨਾਂ ਹੀ ਹੁੰਦਾ। ਇੰਦਰਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਸਿੱਪੇ ਕੰਗ ਜੀ ਕਹਿੰਦੇ ਨੇ ਕਿ ਇੰਡੀਆ ਨੇ ਇਨ 5 ਵੀਕਸ ਵਿੱਚ ਕਹਿੰਦੇ ਨੇ ਕਿ $50 ਬਿਲੀਅਨ ਲੂਜ਼ ਕੀਤਾ ਹੈ। ਨਜ਼ਰ ਰੱਖਣੀ ਚਾਹੀਦੀ ਹੈ ਕਿ ਇੰਡੀਆ ਡਿਸਟੇਬਲ ਕਦੋਂ ਹੁੰਦਾ ਹੈ ਤਾਂ ਕਿ ਖਾਲਿਸਤਾਨ ਬਾਰੇ ਕੁਝ ਕੰਮ ਕੀਤਾ ਜਾ ਸਕੇ। और फिर कहते कि अल्लाह आपको सलामत रखे और अल्लाह करे कि खालिस्तान जल्दी बन जाए, अल्लाह आपको खुश रखे। बहुत शुक्रिया, आमीन, बहुत मेहरबानी। माई पलविंदर सिंह जी भी फतेह बुलाते ने। और फिर शाहजद जवाद जी कहते कि इंडिया इन हिज स्टेटमेंट इवन नॉट मैंशनड द नेम ऑफ पार्टीज। और हाँ यही है ना, शरीकां दा ढिड च सूल यही हुंदा है। या वी डिस्कस। And Basra ji भी कहते हैं Dr. Saab and sister when viewers do more comments and more like than our live will shared and go for। देखो ਅਸੀਂ ਕੋਸ਼ਿਸ਼ ਕਰਦੇ ਹਾਂ, ਬੇਸ਼ੱਕ ਕਈ ਵਾਰ ਬਹੁਤ ਵਾਰੀ ਉਹ ਸੈਲੂਟੇਸ਼ਨ ਹੀ ਹੁੰਦੀ ਹੈ ਲੇਕਿਨ ਅਸੀਂ ਰੈਕਗਨਾਈਜ਼ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪ੍ਰੋਡਕਟਿਵ ਇਨਪੁਟ ਮਿਲੇ। ਉਹਦੇ ਤੇ ਅਸੀਂ ਜ਼ਰੂਰ ਜਿਹੜਾ ਜੇ ਤੁਸੀਂ ਲਿਖਤ ਦੇ ਵਿੱਚ ਭੇਜੋ ਤੇ ਉਹਨੂੰ ਅਸੀਂ ਵੀ ਡਿਸਕਸ ਕਰਦੇ ਹਾਂ। ਜਿਹੜੀਆਂ ਈਮੇਲ ਸਾਨੂੰ ਮਿਲਦੀਆਂ ਨੇ ਹਫਤੇ 'ਚ ਇੱਕ ਅੱਧ ਵਾਰ ਜ਼ਰੂਰ। ਕੋਰ ਜਿਹੜੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਗੁਰੂ ਘਰ ਆਉਣਾ ਠੀਕ ਹੈ, ਉੱਥੇ ਖੜੇ ਹੋ ਕੇ ਕਹਿਣਾ ਕਿ ਅਮਰੀਕਾ ਤੇ 100 ਗੁਣਾ ਵੱਡਾ ਹਮਲਾ ਕਰਨਗੇ, ਇਹ ਬਹੁਤ ਮਾੜਾ। ਹਾਂ ਭੈਣ ਜੀ ਤੁਸੀਂ ਠੀਕ ਕਹਿ ਰਹੇ ਹੋ। ਮੈਂ ਸਮਝਦਾ ਕਿ ਵੀ ਜੇ ਉਹ ਇਨਵਾਈਟ ਕਰਨ ਆਏ ਨੇ ਫੰਕਸ਼ਨ ਤੇ ਕੋਈ ਵੀ ਪੋਲੀਟੀਕਲ ਸਟੇਟਮੈਂਟ ਦਰਬਾਰ ਸਾਹਿਬ ਦੀ ਹਦੂਦ ਜਾਂ ਉਸ ਵੇਲੇ ਬਣਦੀ ਨਹੀਂ ਹੈ, ਇਹ ਕੰਡੈਮਨੇਬਲ ਹੈ। ਔਰ ਫਿਰ ਜਿਹੜੇ ਮੂਨ MK ਜਿਹੜੇ ਨੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਨੂੰ ਮੇਰਾ ਕਹਿੰਦੇ ਸਲਾਮ ਕਹਿ ਦਿਓ। ਸਲਾਮ। ਸਾਡੇ ਵੀਰ ਮਤੀਨ ਜੀ ਜਿਹੜੇ ਲੰਬਾ ਵਕਤ ਸਾਡੇ ਇੱਥੇ ਸਾਊਂਡ ਵਿਊ ਰਹੇ, ਉਹਨਾਂ ਦਾ WhatsApp ਦੇ ਉੱਤੇ ਮੈਸੇਜ ਹੈ ਕਿ ਆਈ ਸਟਿਲ ਵਾਚ ਦਾ ਸ਼ੋ। ਥੈਂਕਸ ਐਂਡ ਵੀ ਮਿਸ ਹਿਮ ਓਵਰ ਹੇਅਰ ਆਲਸੋ। ਸੋ ਪਾਲ ਸਿੰਘ ਜਿਹੜੇ ਹੈਗੇ ਨੇ ਸਾਡੇ ਕੋਲ TV 84 USA ਦੇ, ਉੱਥੇ ਵੀ ਆਪਾਂ ਕਮੈਂਟ ਜਿਹੜੇ ਸ਼ੇਅਰ ਕਰਨ ਜਾ ਰਹੇ ਆਪਣੇ। ਸੋ ਪਾਲ ਸਿੰਘ ਜਿਹੜੇ ਨੇ ਗਰੇਵਾਲ ਉਹ ਵੀ ਜਿਹੜੇ ਫਤਿਹ ਬੁਲਾਉਂਦੇ ਨੇ। ਧਰਮ ਸਿੰਘ ਜੀ ਵੀ, ਗੁਰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਗੁਰਵਿੰਦਰ ਮਾਨ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਕੁਲਵਿੰਦਰ ਸਿੰਘ ਜੀ ਵੀ, ਕੁਲਦੀਪ ਕੌਰ ਜੀ ਵੀ, ਜਸਵੀਰ ਸਿੰਘ ਜੀ ਵੀ, ਸਿੱਖ ਸਟੈਂਡ ਵਿਦ ਅਮਰੀਕਾ। ਔਰ ਫਿਰ ਇਸ ਤਰ੍ਹਾਂ ਜਸਵੀਰ ਸਿੰਘ ਕਹਿੰਦੇ ਸਿੱਖਾਂ ਦੇ ਦਿੱਲੀ ਕਤਲੇਆਮ ਤੇ ਰਾਨੀ ਕਿਹੜੀ ਗੁਫਾ 'ਚ ਲੁਕੇ ਸੀ, ਉਸ ਗੁਫਾ ਦਾ ਨਾਂ ਦੱਸੋ। ਕੁਲਜੀਤ ਸਿੰਘ ਜੀ ਵੀ ਔਰ ਪਰਮਜੀਤ ਸਿੰਘ ਜੀ, ਪੰਜਾਬ ਹਾਲ ਖਾਲਿਸਤਾਨ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰੇ ਨੇ। ਇਜਾਜ਼ਤ ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ
ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਥ ਦਿਓ। ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।